ਰਹਿੰਦੇ ਆ ਵੀ ਕੀ ਕੁਛ ਜਿਹੜਾ ਆ ਉਹ ਚੱਲ ਰਿਹਾ, ਕੀ ਕੁਛ ਜਿਹੜਾ ਉਹ ਹੋ ਰਿਹਾ ਹੈਗਾ ਆ। ਸੋ ਬਿਲਕੁਲ 28 ਤਰੀਕ ਦਾ ਦਿਨ ਜਿਹੜਾ ਉਹ ਆ ਗਿਆ ਆ, ਆ ਹੀ ਗਿਆ ਸੈਨ ਫਰਾਂਸਿਸਕੋ ਦੇ ਵਿੱਚ। ਬੜੇ ਚਿਰ ਤੋਂ ਇਹ ਇੰਤਜ਼ਾਰ ਸੀਗਾ, ਲੋਕ ਜਿਹੜਾ ਉਡੀਕ ਵੀ ਕਰ ਰਹੇ ਸੀਗੇ ਵੀ ਇਹ ਜਿਹੜੇ ਖਾਲਿਸਤਾਨ ਦੇ ਰੈਫਰੈਂਡਮ ਦੀਆਂ ਜਿਹੜੀਆਂ ਪਹਿਲਾਂ ਵੋਟਾਂ ਆ ਵਿਸ਼ਵ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਆਲਰੇਡੀ ਹੋ ਚੁੱਕੀਆਂ, ਆਸਟਰੀਆ 'ਚ, ਸਵਿਟਜ਼ਰਲੈਂਡ 'ਚ, ਆਸਟ੍ਰੇਲੀਆ ਦੇ ਵਿੱਚ, ਇਟਲੀ ਦੇ ਵਿੱਚ, ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਇੱਥੇ ਜਿਹੜੀਆਂ ਹੋ ਹਟੀਆਂ ਕੈਨੇਡਾ ਦੇ ਵਿੱਚ, ਤੇ ਹੁਣ ਜਿਹੜੇ USA ਦੇ ਵਿੱਚ ਹੋਣ ਜਾ ਰਹੀਆਂ ਆ। ਸੋ ਕਿੱਦਾਂ ਤਿਆਰੀਆਂ ਆ, ਕੀ ਇਸ ਦੇ ਵਿੱਚ ਹੋਣਾ ਆ, ਕਿੱਦਾਂ ਹੋਣੀ ਆ, ਵਕਤ ਕੀ ਆ, ਕਿਹੜੀ ਥਾਂ ਆ, ਉਸ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਅਵਤਾਰ ਸਿੰਘ ਪੰਨੂ ਜੀ। ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਜੀ ਆਇਆਂ ਨੂੰ ਵੀ ਆਖਦੇ ਹਾਂ। ਅਵਤਾਰ ਪੰਨੂ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਤੇ ਤੁਹਾਡੇ ਰੇਡੀਓ ਪ੍ਰੋਗਰਾਮ ਦੇ ਤੁਹਾਡੇ ਮਾਧਿਅਮ ਦੇ ਰਾਹੀਂ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਭੈਣ ਭਰਾ ਇਸ ਪ੍ਰੋਗਰਾਮ ਨੂੰ ਸੁਣਦੇ ਨੇ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਬੇ ਏਰੀਆ ਦੇ ਵਿੱਚ ਤੁਸੀਂ 1170 AM 99.3 FM ਦੇ ਉੱਤੇ ਤੇ ਹੋਰ ਬਾਕੀ ਇਲਾਕਿਆਂ ਦੇ ਵਿੱਚ ਜਿਹੜਾ ਉਹ ਤੁਸੀਂ ਲਗਾਤਾਰ ਸੁਣ ਰਹੇ ਹੋ, ਐਪ ਦੇ ਜ਼ਰੀਏ, ਫੋਨ ਦੇ ਜ਼ਰੀਏ, YouTube, Facebook ਦੇ ਉੱਤੇ ਵੀ ਜਿਹੜਾ ਨਾਲ ਦੇ ਨਾਲ ਇਹ ਲਾਈਵ ਵੀਡੀਓ ਦੇ ਜ਼ਰੀਏ ਜਿਹੜਾ ਉਹ ਪ੍ਰੋਗਰਾਮ ਆ ਉਹ ਪਹੁੰਚ ਰਿਹਾ ਆ। ਬਾਕੀ ਤੁਹਾਡੇ ਕੋਈ ਵਿਚਾਰ ਆ, ਕੋਈ ਸਵਾਲ ਆ ਇਹਨਾਂ ਪ੍ਰਬੰਧਕਾਂ ਦੇ ਲਈ, ਉਸ ਨੂੰ ਲੈ ਕੇ ਜਿਹੜਾ ਤੁਸੀਂ ਕਰ ਵੀ ਸਕਦੇ ਆ। 408 272 5200 4082725250 ਦੇ ਉੱਤੇ। ਅਵਤਾਰ ਪੰਨੂ ਜੀ, ਸਭ ਤੋਂ ਪਹਿਲਾਂ ਇਹ ਦੱਸੋ ਵੀ ਤਿਆਰੀਆਂ ਕਿੱਦਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ ਸੈਨ ਫਰਾਂਸਿਸਕੋ ਦੇ ਵਿੱਚ ਵੋਟਿੰਗ ਕਰਾਉਣੀ? ਇਹ ਵੀ ਕੋਈ ਖਾਲਾਜੀ ਦਾ ਵਾੜਾ ਨਹੀਂ। ਇਹ ਕਿੱਦਾਂ ਪ੍ਰਬੰਧ ਚੱਲ ਰਹੇ ਆ, ਕੀ ਤਿਆਰੀਆਂ ਜਿਹੜੀਆਂ ਉਹ ਹੋ ਚੁੱਕੀਆਂ? ਬਿਲਕੁਲ ਜੀ, ਜਿੰਨੇ ਵੀ ਸੈਨ ਫਰਾਂਸਿਸਕੋ ਦੇ, ਕੈਲੀਫੋਰਨੀਆ ਦੇ ਏਰੀਏ ਜਾਂ ਹੋਰ ਕਿਤੇ ਇਹ ਆਵਾਜ਼ ਸੁਣ ਰਹੇ ਨੇ, ਇਹ ਸਾਰੇ ਸਹਿਯੋਗ ਦੇ ਨਾਲ, ਸਾਰਿਆਂ ਦੇ ਨਾਲ, ਜਿੰਨੇ ਵੀ ਸਿੱਖ ਕੌਮ ਨੂੰ ਬਿਲੋਂਗ ਕਰਦੇ ਨੇ, ਸਮੂਹ ਗੁਰਦੁਆਰਾ ਸਾਹਿਬਾਨ, ਸਮੂਹ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਹ ਜਦੋਂ ਵੀ ਪੰਜਾਬ ਦੀ ਆਜ਼ਾਦੀ, ਖਾਲਿਸਤਾਨ ਦੀਆਂ ਵੋਟਾਂ ਦਾ ਪ੍ਰੋਸੈਸ ਚੱਲਿਆ ਪਿਛਲੇ 2-2.5 ਮਹੀਨੇ ਤੋਂ, ਮੈਂ ਸਮਝਦਾ ਜਿੱਦਾਂ ਦਾ ਨਗਰ ਕੀਰਤਨ ਹੋਇਆ ਸੀਗਾ ਯੂਬਾ ਸਿਟੀ ਦਾ, ਉਸ ਦੇ ਉੱਤੋਂ ਤਿਆਰੀਆਂ ਹੋਈਆਂ ਸੀ, ਉਸ ਦੇ ਅੰਦਰ ਤੋਂ ਅਨਾਉਂਸਮੈਂਟ ਕੀਤੀ ਗਈ ਸੀ ਤੇ ਇਸ ਵੇਲੇ ਤਿਆਰੀਆਂ ਜਿਹੜੀਆਂ ਬਿਲਕੁਲ ਮੁਕੰਮਲ ਹੋ ਚੁੱਕੀਆਂ ਨੇ। ਅੱਜ 1-2 ਕੰਮ ਰਹਿੰਦੇ ਨੇ ਜਿਹਦੇ ਵਾਸਤੇ ਅਸੀਂ ਉਹ ਤਿਆਰੀ ਕਰ ਰਹੇ ਆ। ਪਰ ਜਿਹੜਾ ਸੈਂਟਰ ਦਾ ਸਿਵਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਆ, ਉਹਦੀਆਂ ਸਾਰੀਆਂ ਪਰਮਿਟਸ ਵਗੈਰਾ ਹਰ ਚੀਜ਼ ਜਿਹੜੀ ਆ ਉਹ ਬਿਲਕੁਲ ਤਿਆਰ ਆ। ਤੇ ਦੂਸਰਾ ਤਿਆਰੀਆਂ ਹੋ ਰਹੀਆਂ ਕੱਲ੍ਹ ਦੀ ਰੈਲੀ ਵਾਸਤੇ, ਜਿਹੜੀ ਕਿ ਮਤਲਬ 26 ਤਰੀਕ ਨੂੰ ਰੈਲੀ ਕੱਢੀ ਜਾ ਰਹੀ ਆ ਮਰੀਨਾ ਦੇ, ਬਾਰਕਲੇ ਮਰੀਨਾ ਦੇ ਵਿੱਚੋਂ ਨਿਕਲੇਗੀ ਤੇ ਜਿਹੜੀ ਸੈਨ ਫਰਾਂਸਿਸਕੋ ਇੰਡੀਅਨ ਕੌਂਸਲੇਟ ਦੇ ਸਾਹਮਣੇ ਜਾ ਕੇ ਜਿਹੜੀ ਆ ਉਹਦੀ ਸਮਾਪਤੀ ਹੋਏਗੀ। ਉੱਥੇ ਜਾ ਕੇ ਜਿਹੜਾ ਮੈਸੇਜ ਹੋਏਗਾ ਕੌਮ ਦਾ, ਕਿਉਂਕਿ ਜੋ ਉਹਦਾ ਸੰਵਿਧਾਨ ਬਣਿਆ ਪਿਛਲੇ 75 ਸਾਲ ਤੋਂ ਸਿੱਖ ਕੌਮ ਨੂੰ ਉਸ ਸੰਵਿਧਾਨ ਦੇ ਥੱਲੇ ਧਾਰਾ 25B ਦੇ ਵਿੱਚ ਕੇਸਾਧਾਰੀ ਹਿੰਦੂ ਗਰਦਾਨਿਆ ਗਿਆ। ਉਸ ਸੰਵਿਧਾਨ ਨੇ ਸਾਨੂੰ ਮੰਨਿਆ ਹੀ ਨਹੀਂ ਕਿ ਸਿੱਖ ਇੱਕ ਵੱਖਰੀ ਕੌਮ ਆ। ਇਸ ਕਰਕੇ ਉਸ ਸੰਵਿਧਾਨ ਨੂੰ ਸਿੱਖ ਕੌਮ ਨੇ ਚੈਲੰਜ ਕੀਤਾ, ਕਰਦੀ ਆ ਰਹੀ ਆ। ਤੇ ਇਹ ਜਿਹੜਾ ਵੋਟਾਂ ਤੋਂ ਪਹਿਲਾਂ ਜਿਹੜੀ ਰੈਲੀ ਆ 26 ਤਰੀਕ ਨੂੰ ਜਿਹੜੀ ਆ, ਉਹ ਬੜੀ ਵਧੀਆ ਤਰੀਕੇ ਦੇ ਨਾਲ ਟਰੱਕਾਂ ਦੀ ਨਾਲ ਰੈਲੀ ਆ ਤੇ ਨਾਲ ਕਾਰਾਂ ਦੀ ਆ। ਮੈਂ ਸਮਝਦਾ ਕਿ ਪਹਿਲੀ ਵਾਰੀ ਇਹ ਸੈਨ ਫਰਾਂਸਿਸਕੋ ਦੇ ਵਿੱਚ ਰਿਕਾਰਡ ਤੋੜ ਇਹ ਰੈਲੀ ਹੋਏਗੀ, ਕਿਉਂਕਿ ਹਰ ਸਿੱਖ ਜਿਹੜਾ ਵਾ ਉਹ ਸੰਵਿਧਾਨ ਦੇ ਵਿੱਚ ਸਿੱਖ ਨਹੀਂ, ਉਸ ਨੂੰ ਉਹਨਾਂ ਨੇ ਕੇਸਾਧਾਰੀ ਹਿੰਦੂ ਗਰਦਾਨਿਆ, ਇਸ ਕਰਕੇ ਸਾਰਿਆਂ ਨੂੰ ਮੈਸੇਜ ਦਿੱਤਾ ਗਿਆ। ਤੇ ਬਾਕੀ ਤਿਆਰੀਆਂ ਬੋਲਦੀਆਂ ਬਿਲਕੁਲ ਫੁੱਲ 100% ਜਿਹੜੀਆਂ ਉਹ ਤਿਆਰੀਆਂ ਹੋ ਚੁੱਕੀਆਂ ਨੇ। ਜੇ ਕੋਈ ਰਹਿੰਦੀਆਂ ਹੋਈਆਂ ਮਾੜੀਆਂ ਮੋਟੀਆਂ ਤੋਂ ਨਾਲ ਅਸੀਂ ਕਰੀ ਜਾ ਰਹੇ ਹਾਂ ਜੀ। ਇਹ ਅਵਤਾਰ ਪੰਨੂ ਜੀ, ਜਿੱਥੇ ਜਦੋਂ ਨਗਰ ਕੀਰਤਨ ਹੁੰਦਾ ਜੂਨ ਦੇ ਵਿੱਚ, ਜਿਹੜੀ ਰਿਮੈਂਬਰੈਂਸ ਮਾਰਚ ਹੁੰਦੀ ਆ, ਜਿਹੜੇ ਪਾਰਕ ਦੇ ਵਿੱਚ ਜਾ ਕੇ ਅਖੀਰ ਦੇ ਵਿੱਚ ਸਮਾਪਤੀ ਹੁੰਦੀ ਆ ਜਾਂ ਉੱਥੇ ਢੁੱਕਦਾ ਆ ਕੇ ਨਗਰ ਕੀਰਤਨ, ਕੀ ਪਾਰਕ ਦੇ ਵਿੱਚ ਹੋਣਾ ਆ? ਉੱਥੇ ਇਹ ਸਾਰੇ ਪ੍ਰਬੰਧ ਕੀਤੇ ਗਏ ਆ ਜਿਹੜੀ ਵੋਟਿੰਗ ਦੇ ਆ? ਇਹ ਬਿਲਕੁਲ ਜੀ, ਉਹ ਜਿਹੜੇ ਸਾਹਮਣੇ ਪਲਾਜ਼ਾ ਵਾ UN ਦੇ ਸਾਹਮਣੇ, ਬਿਲਡਿੰਗ ਦੇ ਸਾਹਮਣੇ, ਸਿਟੀ ਹਾਲ ਦੇ, ਜਿਹਨੂੰ ਆਪਾਂ ਸਿਟੀ ਹਾਲ ਦੇ ਸਾਹਮਣੇ, ਨਹੀਂ UN ਦੀ ਬਿਲਡਿੰਗ ਵੀ ਨਾਲ ਹੀ ਹੈ ਜੀ ਭਾਜੀ, ਉਹ ਬਹੁਤਿਆਂ ਨੂੰ ਭਰਾਵਾਂ ਨੂੰ ਨਹੀਂ ਪਤਾ। ਤੇ ਸਿਟੀ ਹਾਲ ਦੇ ਸਾਹਮਣੇ ਬਿਲਕੁਲ ਜਿਹੜੀ ਆ ਉਹ ਹੈਗੀ ਆ, ਉੱਥੇ ਸਾਰੀ ਵੋਟਿੰਗ ਸਿਸਟਮ ਹੋਏਗਾ, ਉੱਥੇ ਲਾਈਨਾਂ ਲੱਗਣਗੀਆਂ। ਜਿਹੜੇ ਸਾਡੇ ਭੈਣ ਭਰਾ, ਬੱਚੇ, ਬਜ਼ੁਰਗ, ਭੈਣਾਂ
ਜਿਹੜੇ ਵੋਟਾਂ ਪਾਉਣ ਜਾ ਰਹੇ ਨੇ ਉਹਦੇ ਵਿੱਚ ਲਾਈਨਾਂ ਲੱਗਣਗੀਆਂ, ਉਹਦੇ ਵਿੱਚ ਹੀ ਸਾਰਾ ਪ੍ਰਬੰਧ ਕੀਤਾ ਗਿਆ। ਠੀਕ ਹੈ। ਸੋ ਉਸ ਪਾਰਕ ਦੇ ਵਿੱਚ ਜਿਹੜਾ ਉਹ ਪ੍ਰਬੰਧ ਜਿਹੜਾ ਉਹ ਹੋਣਾ ਆ, ਆਪਾਂ ਨੂੰ ਇਹ ਵੀ ਜਿੱਦਾਂ ਉਹ ਦੱਸ ਰਹੇ ਆ ਵੀ ਬਹੁਤ ਸਾਰੇ ਜਿਹੜੇ ਗੁਰੂ ਘਰਾਂ ਤੋਂ ਬੱਸਾਂ ਜਿਹੜੀਆਂ ਉਹ ਚੱਲ ਰਹੀਆਂ ਆ, ਕਈ ਲੋਕਾਂ ਨੇ ਨਾਮ ਜਿਹੜੇ ਉਹ ਲਿਖਾਏ ਆ। ਕਿੱਦਾਂ ਦਾ ਲੋਕਾਂ ਦਾ ਉਤਸ਼ਾਹ, ਹੁੰਗਾਰਾ, ਜਿੱਦਾਂ ਆਪਾਂ ਬਾਕੀ ਹੋਰ ਮੁਲਕਾਂ ਦੇ ਵਿੱਚ ਦੇਖਿਆ, ਇੱਥੇ US ਦੇ ਵਿੱਚ ਕਿੱਦਾਂ ਹੁੰਗਾਰਾ ਆ ਰਿਹਾ ਹੈ? ਤੇ ਬਿਲਕੁਲ ਜੀ, ਜਿਹੜਾ USA ਦੇ ਵਿੱਚ ਪਹਿਲਾਂ ਹੀ ਵੋਟਿੰਗ ਸੈਂਟਰ ਸਟਾਰਟ ਹੋਇਆ ਇੱਥੋਂ ਜੀ। ਤੇ ਮੈਂ ਸਮਝਦਾ ਵੀ ਜਿਹੜਾ ਜਿਹੜਾ ਸਨ ਫਰਾਂਸਿਸਕੋ ਦਾ ਵੋਟਿੰਗ ਸੈਂਟਰ ਉਹਨਾਂ ਯੋਧਿਆਂ ਦੇ ਨਾਂ ਤੇ ਬਣਿਆ, ਜਿਨ੍ਹਾਂ ਸਿੱਖ ਕੌਮ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਦੇ ਆ। ਫਾਂਸੀ ਦੇ ਜਿਹੜੇ ਰਸਤੇ ਸੀ ਉਹ ਵੀ ਚੁੰਮੇ ਨੇ, ਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਭਾਈ ਹਰਜਿੰਦਰ ਸਿੰਘ ਜੀ ਜਿੰਦਾ ਤੇ ਭਾਈ ਬਲਜਿੰਦਰ ਸਿੰਘ ਜੀ ਰਾਜੂ। ਜਿਹੜਾ ਭਾਈ ਬਲਜਿੰਦਰ ਸਿੰਘ ਰਾਜੂ ਆ, ਮੇਰੇ ਬਹੁਤੇ ਭੈਣ ਭਰਾਵਾਂ ਨੂੰ ਉਹਦੇ ਬਾਰੇ ਕੋਈ ਜ਼ਿਆਦਾ ਪਤਾ ਨਹੀਂ ਸੀਗਾ। ਉਹ ਮਾਸਟਰ ਮਾਈਂਡ ਸੀਗਾ ਉਦੋਂ, ਉਸ ਟਾਈਮ ਦਾ, ਜਦੋਂ ਸੁੱਖੇ ਤੇ ਜਿੰਦੇ ਦੇ ਨਾਲ ਰਲ ਕੇ ਤੇ ਉਹ ਕੰਮ ਕਰਦੇ ਸੀਗੇ। ਇਸ ਕਰਕੇ ਉਹ ਸਭ ਤੋਂ ਜ਼ਿਆਦਾ ਇਸ ਵੇਲੇ ਉਹਨੂੰ ਹਾਈਲਾਈਟ ਕਰਨਾ, ਉਹਦੇ ਬਾਰੇ ਦੱਸਣਾ ਲੋਕਾਂ ਨੂੰ, ਉਹ ਬਹੁਤ ਜ਼ਰੂਰੀ ਸੀਗਾ। ਬੜੀਆਂ ਕਾਲਾਂ ਆਈਆਂ ਉਹਦੇ ਵਾਸਤੇ ਵੀ ਇਹ ਰਾਜੂ ਕਿੱਥੋਂ ਆ ਗਏ, ਬਲਜਿੰਦਰ ਸਿੰਘ, ਕਦੀ ਸੁਣਿਆ ਨਹੀਂ ਇਹਨਾਂ ਦਾ ਨਾਂ। ਤੇ ਅੱਜ ਉਹਨਾਂ ਦੇ ਪਰਿਵਾਰ ਦੇ ਜਿਹੜੇ ਲੋਕ ਨੇ, ਉਹਨਾਂ ਦੇ ਮੈਂਬਰ ਨੇ ਘਰ ਦੇ, ਉਹ ਵੀ ਕਹਿੰਦੇ ਵੀ ਸ਼ੁਕਰ ਆ ਕਿ ਸਾਡੇ ਬੱਚੇ ਦਾ ਨਾਂ, ਕਿਉਂਕਿ ਉਹਦੀ ਡੈੱਡ ਬਾਡੀ ਵੀ ਨਹੀਂ ਸੀ ਦਿੱਤੀ ਗਈ, ਉਹਨੂੰ ਮਾਰ ਦਿੱਤਾ ਗਿਆ ਸੀਗਾ। ਉਹਦੀ ਡੈੱਡ ਬਾਡੀ ਵੀ ਘਰਦਿਆਂ ਨਹੀਂ ਦਿੱਤੀ ਗਈ। ਅੱਜ ਉਹਨਾਂ ਦੇ ਘਰਦਿਆਂ ਨੇ ਇਹ ਵੀ ਦੁਨੀਆ ਨੂੰ ਦੱਸਿਆ ਕਿ ਸਾਡਾ ਪੁੱਤ ਸ਼ਹੀਦ ਹੋ ਚੁੱਕਾ ਵਾ, ਤੇ ਉਹ ਉਸ ਟਾਈਮ ਦੇ ਜਨਰਲ ਵੈਦਿਆਂ ਨੂੰ ਮਾਰਨ ਵਾਲੇ ਸੁੱਖਾ ਤੇ ਜਿੰਦਾ, ਉਹਨਾਂ ਦਾ ਮਾਸਟਰ ਮਾਈਂਡ ਜਿਹੜਾ ਪਲਾਨ ਕਰਨ ਵਾਲਾ ਸੀਗਾ, ਉਹ ਸਾਡਾ ਬੇਟਾ ਸੀਗਾ। ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਵੀ ਉਹਦੇ ਨਾਂ ਦੇ ਸੈਂਟਰ ਜਿਹੜਾ ਵਾ, ਅਮਰੀਕਾ ਦਾ ਸਭ ਤੋਂ ਪਹਿਲਾ ਸੈਂਟਰ ਜਿਹੜਾ ਸਨ ਫਰਾਂਸਿਸਕੋ ਸੀਗਾ, ਉਹਦੇ ਵਿੱਚ ਵੋਟਾਂ ਜਿਹੜੀਆਂ ਪੈਣੀਆਂ ਨੇ ਉਹਨਾਂ ਦੇ ਨਾਂ ਤੇ, ਸ਼ਹੀਦਾਂ ਦੇ ਨਾਂ ਤੇ ਪੈ ਰਹੀਆਂ ਨੇ। ਤੇ ਬਹੁਤ ਵਧੀਆ ਗੱਲ ਹੈ ਜੀ, ਚੜ੍ਹਦੀ ਕਲਾ, ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਜੀ। ਬਿਲਕੁਲ। ਟਾਈਮਿੰਗ ਵੀ ਦੱਸੋ ਅਵਤਾਰ ਪੰਨੂ ਜੀ, ਵੀ ਕਦੋਂ ਤੋਂ ਕਦੋਂ ਤੱਕ ਐਤਵਾਰ ਨੂੰ ਇਹ ਜਿਹੜੀਆਂ ਵੋਟਾਂ ਦਾ ਸਿਲਸਿਲਾ ਰਹਿਣਾ ਹੈ? ਇਹ ਬਿਲਕੁਲ ਜੀ, ਸਭ ਤੋਂ ਪਹਿਲਾਂ ਪੰਜ ਪਿਆਰੇ ਸਾਹਿਬਾਨ, ਉਹਨਾਂ ਦੀ ਹਜ਼ੂਰੀ ਦੇ ਵਿੱਚ ਜਿਹੜੀ ਅਰਦਾਸ ਸਮਾਗਮ ਜਿਹੜਾ ਉਹ ਸਵੇਰੇ 8 ਵਜੇ ਉੱਥੇ ਚਾਲੂ ਹੋਏਗਾ ਪ੍ਰੋਗਰਾਮ। ਜੀ। ਤੇ 9 ਵਜੇ ਜਿਹੜੀ ਆ ਉਹ ਵੋਟਿੰਗ ਜਿਹੜੀ ਆ ਉਹ ਸਟਾਰਟਿੰਗ ਹੋਏਗੀ। 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਵੋਟਾਂ ਪੈਣਗੀਆਂ। ਜਿਹੜਾ ਸਟੈਂਡਰਡ ਟਾਈਮ ਹੁੰਦਾ 8 ਘੰਟੇ ਦਾ ਹੀ ਇਹ ਪ੍ਰੋਸੈਸ ਹੁੰਦਾ ਵਾ। ਜੀ। ਜੇ ਕੋਈ ਘੱਟ ਵੱਧ ਥੋੜੀ ਬਹੁਤੀ ਹੋਵੇ ਤੇ ਟਾਈਮ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਪਰ ਉਹ ਪੰਜਾਬ ਰੈਫਰੈਂਡਮ ਜਿਹੜਾ ਕਮਿਸ਼ਨ ਆ ਉਹਦੀ ਛਤਰਛਾਇਆ ਹੇਠ ਸਾਰੀਆਂ ਵੋਟਾਂ ਪੈਣੀਆਂ ਨੇ। ਉਹਨਾਂ ਦੀ ਨਿਗਰਾਨੀ ਹੁੰਦੀ ਆ ਜੀ। ਉਸ ਨਿਗਰਾਨੀ ਦੇ ਵਿੱਚ ਹੀ ਉਹ ਸਾਰੀ ਦੀ ਸਾਰੀ ਟੀਮ, ਜਿਹੜੇ 5 ਮੈਂਬਰ ਨੇ, ਉਹ ਉਸ ਦਿਨ ਆ ਰਹੇ ਨੇ, ਕਿਉਂਕਿ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਵੋਟਾਂ ਪੈਣੀਆਂ ਸਟਾਰਟ ਹੋਣੀਆਂ ਨੇ। ਇਹ ਇੱਕ ਜਿਹੜੇ ਤੁਸੀਂ ਅੱਜ ਵੇਖ ਰਹੇ ਜੇ ਕਿ ਹਰ ਨਿਊਜ਼ ਪੇਪਰ ਜਿਹੜਾ ਵਾ ਪਿਛਲੇ ਆਲਮੋਸਟ ਮਹੀਨੇ ਦੇ ਉੱਤੋਂ ਇਹ ਲਿਖ ਰਿਹਾ ਵਾ, ਦੱਸ ਰਿਹਾ ਵਾ, ਆਰਟੀਕਲ ਆ ਰਹੇ ਨੇ ਕਿ ਜਿਹੜਾ ਸਨ ਫਰਾਂਸਿਸਕੋ ਦੇ ਵਿੱਚ ਵੋਟਾਂ ਪੈਣੀਆਂ ਨੇ ਉਹ ਇੱਕ ਇਤਿਹਾਸ ਸਿਰਜਿਆ ਜਾਏਗਾ। ਤੇ ਜਿਉਂ-ਜਿਉਂ ਅਸੀਂ ਲੋਕਾਂ ਦੇ ਵਿੱਚ ਵਿਚਰੇ ਹਾਂ, ਗੁਰਦੁਆਰਾ ਸਾਹਿਬਾਨ ਵਿੱਚ ਗਏ ਹਾਂ, ਸੰਗਤ ਦੇ ਨਾਲ ਵਿਚਰੇ ਹਾਂ, ਇਹ ਹਰ ਬੰਦੇ ਦੀ, ਹਰ ਭੈਣ ਦੀ ਅਰਦਾਸ ਆ, ਸਾਡੇ ਬੱਚਿਆਂ ਦੀ ਅਰਦਾਸਾਂ ਨੇ ਕਿ ਆਪਾਂ ਪੰਜਾਬ ਦੇ ਵਿੱਚ, ਸਾਨੂੰ ਭਾਰਤ ਨੇ ਗੁਲਾਮ ਕੀਤਾ, ਅਸੀਂ ਬਾਹਰ ਦੀਆਂ ਕੰਟਰੀਆਂ 'ਚ ਨਿਕਲੇ ਅਤੇ ਅੱਜ ਸਾਨੂੰ ਪਤਾ ਲੱਗ ਗਿਆ ਕਿ ਸਾਨੂੰ ਇਹਨਾਂ ਨੇ ਗੁਲਾਮ ਬਣਾ ਕੇ ਰੱਖਿਆ ਪਿਛਲੇ 75 ਸਾਲਾਂ ਤੋਂ। ਅਸੀਂ ਆਪਣੀ ਆਜ਼ਾਦੀ ਵਾਸਤੇ ਆਪਣੀ ਵੋਟ ਦਾ ਇਸਤੇਮਾਲ ਕਰਨਾ। ਮੈਂ ਸਮਝਦਾ ਹਾਂ ਜਦੋਂ ਜਿਹੜੀ ਕੌਮ ਦੀ ਜੰਗ ਬਲੱਡ ਜਿਹੜੀ ਆ, ਜੇ ਉਹਨਾਂ ਨੂੰ ਇਹ ਚੀਜ਼ ਬਾਰੇ ਪਤਾ ਲੱਗ ਜਾਵੇ, ਕਿਸੇ ਵੀ ਚੀਜ਼ ਬਾਰੇ, ਤੇ ਉੱਭਰ ਕੇ ਸਾਹਮਣੇ ਜਿਹੜੀ ਆ ਜੰਗ ਬਲੱਡ ਆਉਂਦੀ ਆ। ਕਿਉਂਕਿ ਕਿਸੇ ਵੀ ਧਰਮ ਦੀ ਜਿਹੜੀ ਰੀੜ੍ਹ ਦੀ ਹੱਡੀ ਆ ਜਾਂ ਕੌਮ ਦੀ ਰੀੜ੍ਹ ਦੀ ਹੱਡੀ ਹੁੰਦੀ ਆ, ਉਹ ਹੁੰਦਾ ਨੌਜਵਾਨੀ। ਤੇ ਜਿਹੜੀ ਨੌਜਵਾਨੀ ਆ ਉਹ ਬਹੁਤ ਸੁਚੇਤ ਹੋ ਚੁੱਕੀ ਆ। ਜਿਹੜੇ ਪੁਰਾਣੇ ਬਜ਼ੁਰਗ ਸਾਡੇ ਬਜ਼ੁਰਗ ਨੇ, ਖਾਲਿਸਤਾਨੀ ਭਰਾ ਨੇ, ਉਹਨਾਂ ਦਾ ਧੰਨਵਾਦ ਇਸ ਕਰਕੇ ਜ਼ਿਆਦਾ ਕੀਤਾ ਜਾਂਦਾ ਕਿਉਂਕਿ ਉਹਨਾਂ ਨੇ ਇਸ ਲਹਿਰ ਨੂੰ, ਇਸ ਮੂਵਮੈਂਟ ਨੂੰ ਇੱਥੋਂ ਤੱਕ ਜਿਹੜਾ ਵਾ ਜਿਉਂਦਾ ਰੱਖਿਆ। ਤੇ ਅੱਜ ਜਿਹੜੀ ਆ ਸਿੱਖ ਫਾਰ ਜਸਟਿਸ, ਉਹਨੇ ਇਹ ਪ੍ਰੋਸੈਸ ਨੂੰ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ, ਯੂਨਾਈਟਿਡ ਨੇਸ਼ਨ ਦੀਆਂ ਧਾਰਾਵਾਂ ਦੇ ਥੱਲੇ, ਆਲ ਪੀਪਲ ਹੈਵ ਟੂ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਉਸ ਦੀ ਜਿਹੜੀ ਆਵਾਜ਼ ਆ 2014 ਤੋਂ ਲੈ ਕੇ ਅੱਜ ਤੱਕ ਜਿਹੜੀ ਆ ਹਰ ਘਰ ਤੱਕ ਪਹੁੰਚਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਆ। ਕਿਉਂਕਿ ਆਪਣੇ ਸਾਰਿਆਂ ਦੇ ਕੋਲ, ਇੱਕ ਸਿੱਖਾਂ ਦੇ ਕੋਲ ਕੋਈ ਏਡਾ ਤਗੜਾ ਮੀਡੀਆ ਨਹੀਂ ਸੀਗਾ
ਜਿਹੜਾ ਮਤਲਬ ਕਾਊਂਟਰ ਕਰਦਾ। ਭਾਰਤੀਆਂ ਦੇ ਕੋਲ 600-700 ਮੀਡੀਆ ਵਾ ਜਿਹੜਾ ਹਰ ਰੋਜ਼ ਪਰੋਸ ਕੇ ਤੁਹਾਨੂੰ ਦਿੱਤਾ ਜਾਂਦਾ, ਡਰਾਇਆ ਜਾਂਦਾ ਵਾ ਕਿ ਜੇ ਤੁਸੀਂ ਵੋਟਾਂ ਪਾਉਣ ਗਏ ਤੇ ਤੁਹਾਡੀਆਂ ਜ਼ਮੀਨਾਂ ਜ਼ਬਤ ਕਰ ਲੈਣਗੀਆਂ। ਕੋਈ ਮਾਈ ਦਾ ਲਾਲ ਇਹ ਚੀਜ਼ ਨਹੀਂ ਕਰ ਸਕਦਾ, ਕਿਸੇ ਦੀ ਪ੍ਰਾਪਰਟੀ ਜ਼ਮੀਨ ਜਿਹੜੀ ਉਹ ਜ਼ਬਤ ਕਰ ਸਕਦਾ, ਕਿਉਂਕਿ ਕਾਨੂੰਨ ਕਹਿੰਦਾ ਵਾ। ਭਾਰਤ ਵਾਲਿਆਂ ਨੇ ਵੀ ਯੂਨਾਈਟਿਡ ਨੇਸ਼ਨ ਦੇ ਸੰਵਿਧਾਨ ਦੇ ਉੱਤੇ ਸਾਈਨ ਕੀਤੇ ਨੇ ਕਿ ਅਸੀਂ ਤੁਹਾਡੀਆਂ ਆਲ ਪੀਪਲ ਹੈਵ ਟੂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਉੱਤੇ ਹਰ ਬੰਦੇ ਨੂੰ ਹੱਕ ਆ, ਦੁਨੀਆ ਦੇ ਵਿੱਚ ਕੋਈ ਵੀ ਹੋਵੇ, ਉਹ ਗੁਲਾਮ ਨਹੀਂ ਰਹਿਣਾ ਚਾਹੁੰਦਾ। ਉਹ ਜਦੋਂ ਮਰਜ਼ੀ ਆਜ਼ਾਦ ਹੋਣਾ ਚਾਹਵੇ ਤੇ ਉਹ ਇੱਕ ਪ੍ਰੋਸੈਸ ਆ ਜਿਹੜਾ ਰੈਫਰੈਂਡਮ ਦਾ ਵਾ, ਵੋਟਾਂ ਕਰਾ ਕੇ ਤੇ ਆਪਣਾ ਦੇਸ਼ ਜਿਹੜਾ ਵਾ ਉਹ ਬਣਾ ਸਕਦੇ ਨੇ। ਇਹ ਯੂਨਾਈਟਿਡ ਨੇਸ਼ਨ ਕਹਿੰਦਾ ਜਿਹਦੇ ਉੱਤੇ 193 ਕੰਟਰੀਆਂ ਨੇ ਸਾਈਨ ਕੀਤੇ ਨੇ। ਤੇ ਇਸ ਕਰਕੇ ਇਹ ਦੱਸਣਾ ਬਹੁਤ ਜ਼ਰੂਰੀ ਆ। ਪਰ ਸਿੱਖ ਕੌਮ ਦੇ ਕੋਲ ਸਾਡੇ ਕੋਲ 6 ਚੀਜ਼ਾਂ ਨੇ। ਇਹਨਾਂ 6 ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਹੋਣੀ ਚਾਹੀਦੀ ਸੀ ਜਿਹਦੇ ਉੱਤੇ ਤੁਸੀਂ ਰੈਫਰੈਂਡਮ ਕਰਾ ਸਕਦੇ ਜੇ, ਪਰ ਸਿੱਖ ਕੌਮ ਦੇ ਕੋਲ ਇਹ 6 ਦੀਆਂ 6 ਚੀਜ਼ਾਂ ਨੇ। ਪਹਿਲੀ ਚੀਜ਼ ਕਿ ਕਦੀ ਤੁਸੀਂ ਉਸ ਖਿੱਤੇ ਦੇ ਉੱਤੇ ਰਾਜ ਕੀਤਾ ਹੋਵੇ, ਜਿੱਥੇ ਆਪਾਂ ਪੰਜਾਬ ਦੀ ਗੱਲ ਖਾਲਿਸਤਾਨ ਦੀ ਕਰਦੇ ਆ। ਦੂਸਰਾ, ਤੁਹਾਡੀ ਕੋਈ ਲੈਂਗੁਏਜ ਚਾਹੀਦੀ ਹੈ ਵੱਖਰੀ ਦੁਨੀਆ ਦੇ ਨਾਲੋਂ। ਤੀਸਰਾ, ਤੁਹਾਡੇ ਕੋਲ ਜਿਹਨੂੰ ਇਸ਼ਟ ਮੰਨਦੇ ਜੇ, ਰੱਬ ਮੰਨਦੇ ਜੇ, ਪਰਮਾਤਮਾ ਮੰਨਦੇ ਜੇ, ਉਹ ਤੁਹਾਡੇ ਕੋਲ ਕੋਈ ਗ੍ਰੰਥ ਚਾਹੀਦਾ। ਉਹ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਨੇ। ਚੌਥਾ ਹੈਗਾ ਤੁਹਾਡੇ ਕੋਲ ਵਿਲ ਪਾਵਰ ਚਾਹੀਦੀ ਆ ਕਿ ਕੱਲ ਨੂੰ ਜਦੋਂ ਤੁਸੀਂ ਕੰਟਰੀ ਬਣਦੇ ਜੇ ਤੇ ਦੁਨੀਆ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਜੇ ਕੋਈ ਕਿਸੇ ਕੰਟਰੀ ਦੇ ਵਿੱਚ ਮਹਾਂਮਾਰੀ ਵੱਧ ਜਾਂਦੀ ਆ ਜਾਂ ਕੋਈ ਪ੍ਰੋਬਲਮ ਆਉਂਦੀ ਆ ਤੇ ਤੁਹਾਡੇ ਕੋਲ ਵਿਲ ਪਾਵਰ ਚਾਹੀਦੀ ਆ ਕਿ ਤੁਸੀਂ ਸਰਵਾਈਵ ਕਰ ਸਕਦੇ ਜੇ, ਕੋਈ ਪੈਸਾ ਧੇਲਾ ਦੇ ਸਕਦੇ ਜੇ। ਪੰਜਵੀਂ ਗੱਲ ਹੈਗੀ ਆ ਵੀ ਜਿੰਨੇ ਪੰਜਾਬ ਦੇ ਵਿੱਚ ਲੋਕ ਰਹਿਣਗੇ ਉਸ ਕੰਟਰੀ ਦੇ ਵਿੱਚ, ਕੀ ਉਹਨਾਂ ਨੂੰ ਰੋਟੀ ਦੇਣ ਵਾਸਤੇ ਤੁਹਾਡੇ ਕੋਲ ਕੋਈ ਸੋਰਸਸ ਹੈਗੇ ਨੇ। ਤੇ ਛੇਵਾਂ ਹੈਗਾ ਤੁਹਾਡੇ ਕੋਲ ਵੀ ਕਦੀ ਕੋਈ ਜੈਨੋਸਾਈਡ ਹੋਇਆ ਹੋਵੇ ਜੀ। ਉਹ 1984 ਦੇ ਵਿੱਚ ਸਿੱਖਾਂ ਦੇ ਜੈਨੋਸਾਈਡ ਹੋਈ ਆ, ਉਹ ਪ੍ਰੂਫ ਹੋ ਚੁੱਕੀ ਆ। ਇਸ ਕਰਕੇ ਆਪਣੇ ਕੋਲ 6 ਚੀਜ਼ਾਂ ਨੇ, ਇਹਨਾਂ ਚੋਂ ਇੱਕ ਚਾਹੀਦੀ ਆ, ਪਰ ਆਪਣੇ ਕੋਲ 6 ਹੀ ਆ। ਇਸ ਕਰਕੇ ਆਪਣਾ ਬਿਲਕੁਲ ਹੱਕ ਬਣਦਾ ਵਾ, ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ। ਇੱਕ ਪੀਸਫੁਲ ਪ੍ਰੋਸੈਸ ਆ ਕਿ ਤੁਸੀਂ ਵੋਟਾਂ ਪਾਓ, ਡੈਮੋਕ੍ਰੇਸੀ ਆ। ਡੈਮੋਕ੍ਰੇਸੀ ਦੇ ਵਿੱਚ ਤੁਸੀਂ ਵੋਟ, ਜੇ ਨਹੀਂ ਤੁਸੀਂ ਚਾਹੁੰਦੇ ਤੇ ਪੰਜਾਬ ਇੱਕ ਦੇਸ਼ ਹੋਣਾ ਚਾਹੀਦਾ, ਖਾਲਿਸਤਾਨ ਬਣਨਾ ਚਾਹੀਦਾ। ਜੇ ਬਣਨਾ ਚਾਹੀਦਾ ਤੇ ਹਾਂ 'ਚ ਵੋਟ ਪਾ ਦਿਓ। ਜੇ ਤੁਸੀਂ ਨਹੀਂ ਚਾਹੁੰਦੇ ਤੇ ਫਿਰ ਤੁਹਾਨੂੰ ਪੂਰਨ ਤੌਰ ਤੇ ਆਖਿਆ ਕਿ ਵੋਟ ਤੁਸੀਂ ਨਾ 'ਚ ਪਾ ਸਕਦੇ ਜੀ, ਕਿਉਂਕਿ ਇਹ ਦੋ ਕਾਜ ਹੀ, ਹਾਂ ਜਾਂ ਨਾ। ਇਸ ਕਰਕੇ ਮੈਂ ਸਮਝਦਾ ਜਿੱਦਾਂ ਵੱਡਾ ਯੂਨਾਈਟਿਡ ਨੇਸ਼ਨ ਨੇ ਤੁਹਾਨੂੰ ਇਹ ਪਲੇਟਫਾਰਮ ਦੇ ਕੇ ਰੱਖ ਦਿੱਤਾ, ਉਹਦੇ ਵਾਸਤੇ ਹਰ ਇੱਕ ਨੂੰ ਹੱਕ ਬਣਦਾ ਉਹਦਾ ਕਿ ਜੇ ਤੁਸੀਂ ਨਹੀਂ ਤੇ ਭਾਰਤੀਆਂ ਦੇ ਨਾਲ ਹੀ ਰਹਿਣਾ ਤੇ ਤੁਸੀਂ ਉੱਥੇ ਰਹਿ ਸਕਦੇ ਜੇ, ਨੋ ਪ੍ਰੋਬਲਮ ਜੀ। ਕਿਸੇ ਨੂੰ ਧੱਕੇ ਨਾਲ ਵੋਟ ਨਹੀਂ ਪਾਈ ਜਾ ਰਹੀ। ਸਿਰਫ ਤੁਸੀਂ ਆਪਣੀ ਆਈਡੀ ਲਿਖ ਕੇ ਆਉਣੀ ਆ। ਅੰਦਰ ਸਟਾਫ ਜਿਹੜਾ ਸਾਰਾ ਗੋਰਿਆਂ ਦਾ ਵਾ, ਅਮਰੀਕਨਸ ਬੈਠੇ ਨੇ, ਜਿਹੜੇ ਮਤਲਬ ਕਮਿਸ਼ਨ ਆ ਉਹ ਵੀ ਸਾਰੇ ਗੋਰੇ ਨੇ। ਤੁਸੀਂ ਆਣ ਕੇ ਆਪਣੀ ਆਈਡੀ ਦਿਖਾਉਣੀ ਉਹਨਾਂ ਨੂੰ, ਕੋਈ ਕਿਸੇ ਨੇ ਕਾਪੀ ਨਹੀਂ ਕਰਨੀ ਕਿਸੇ ਦੀ ਆਈਡੀ ਦੀ। ਤੁਹਾਡੀ ਆਈਡੀ ਵੱਖਰੀ ਕਿ ਤੁਸੀਂ ਸਿੱਖਾਂ ਨੂੰ ਬਿਲੋਂਗ ਕਰਦੇ ਜੇ ਜੀ, ਤੁਹਾਡੇ ਨਾਂ ਦੇ ਨਾਲ ਕੌਰ ਆ ਜਾਂ ਤੁਹਾਡੀ ਗੋਤ ਆ ਜਾਂ ਕੁਛ ਹੈਗਾ ਤੇ ਤੁਸੀਂ ਵੋਟ ਪਾ ਸਕਦੇ ਜੀ ਭਾਜੀ। ਜੀ ਬਿਲਕੁਲ। ਸੋ ਕਾਫੀ ਪ੍ਰਬੰਧ ਆ ਪੰਜਾਬ ਰੈਫਰੈਂਡਮ ਕਮਿਸ਼ਨ ਜਿਨ੍ਹਾਂ ਦੇ ਇਹ ਸਾਰੀਆਂ ਜਿਹੜੀਆਂ ਕਰਾਈਆਂ ਆ। ਇਹਦੇ ਵਿੱਚ ਅਕਸਰ ਅਵਤਾਰ ਪੰਨੂ ਜੀ ਆਖਿਆ ਜਾਂਦਾ ਜਿਹੜਾ ਨੌਨ ਬਾਈਂਡਿੰਗ ਰੈਫਰੈਂਡਮ ਜਿਹੜਾ ਉਹ ਹੈਗਾ, ਇੱਕ ਪਾਸੇ ਤਾਂ ਭਾਰਤ ਵਾਲੇ ਕਹਿੰਦੇ ਵੀ ਸਾਨੂੰ ਇਸ ਰੈਫਰੈਂਡਮ ਦੇ ਨਾਲ ਫਰਕ ਵੀ ਨਹੀਂ ਪੈਂਦਾ, ਉਹ ਇੱਕ ਪਾਸੇ ਏਦਾਂ ਜਿਹੜਾ ਉਹ ਕਹਿੰਦੇ ਆ, ਪਰ ਦੂਜੇ ਪਾਸੇ ਆਪਾਂ ਦੇਖਦੇ ਹਾਂ ਵੀ ਇਹ ਕਰਵਾਉਣ ਵਾਲਿਆਂ ਦੇ ਉੱਤੇ ਉਹ ਅਸੈਸੀਨੇਸ਼ਨ ਕਰਵਾਈ ਵੀ ਆ, ਕਈਆਂ ਦੀ ਅਸੈਸੀਨੇਸ਼ਨ ਕਰਵਾਉਣ ਦੀ ਕੋਸ਼ਿਸ਼ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਡਰਾਵੇ ਵੀ ਪਾਉਂਦੇ ਆ ਵੀ ਜੇ ਤੁਸੀਂ ਵੋਟ ਪਾਉਂਦੇ ਆ ਤਾਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਇੱਦਾਂ ਕਰ ਦਾਂਗੇ। ਸੋ ਇਹਨੂੰ ਤੁਸੀਂ ਕਿੱਦਾਂ ਪੂਰੇ ਮਾਮਲੇ ਨੂੰ ਕਿੱਦਾਂ ਦੇਖਦੇ ਆ? ਭਾਰਤ ਪੂਰੀ ਤਰ੍ਹਾਂ ਇਹ ਤੋਂ ਡਰਿਆ ਹੋਇਆ ਹੈ? ਤੇ ਬਿਲਕੁਲ ਜੀ, ਇਹ ਵੇਖੋ ਜਦੋਂ ਵੀ ਸਟਾਰਟਿੰਗ ਹੋਈ ਵੋਟਿੰਗ ਦੀ, ਪਹਿਲਾਂ 2020 ਚ ਹੋਣੀ ਸੀ, ਕੋਰੋਨਾ ਸੀ ਉਦੋਂ, ਤੇ ਉਦੋਂ ਵੋਟ ਨਾ ਤੇ ਤੁਸੀਂ ਫਲਾਈ ਕਰ ਸਕਦੇ ਸੀ, ਨਾ ਤੁਸੀਂ ਘਰਾਂ ਤੋਂ ਬਾਹਰ ਨਿਕਲ ਸਕਦੇ ਸੀ, ਵੋਟਾਂ ਨਹੀਂ ਸੀ ਹੋ ਸਕਦੀਆਂ। ਜਦੋਂ 2021 ਦੇ ਵਿੱਚ ਵੋਟਾਂ, ਉਹ ਦਿਨ 31 ਅਕਤੂਬਰ ਦਾ ਦਿਨ ਹੈ ਜਦੋਂ ਵੋਟਾਂ ਸਟਾਰਟ ਹੁੰਦੀਆਂ, ਉਦੋਂ ਬਹੁਤ ਜ਼ੋਰਾਂ ਦੇ ਉੱਤੇ, ਪੀਕ ਦੇ ਉੱਤੇ ਪੰਜਾਬ ਦੇ ਵਿੱਚ ਕਿਸਾਨੀ ਮੋਰਚਾ ਚੱਲਦਾ ਸੀਗਾ, ਜਿਹੜਾ ਕਿ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਾ ਕੇ ਉੱਥੇ ਕੀਤਾ ਸੀ। ਸਾਡੀਆਂ ਮਾਵਾਂ, ਬਜ਼ੁਰਗ ਭੈਣਾਂ, ਬਜ਼ੁਰਗ ਸਾਡੇ ਮਾਂ ਪਿਓ, ਉਹ ਜਾ ਕੇ ਉੱਥੇ ਰੋਲ ਰਹੇ ਸੀਗੇ ਦਿੱਲੀ ਦੀਆਂ ਗਲੀਆਂ ਦੇ ਵਿੱਚ, ਆਪਣੇ ਜ਼ਮੀਨਾਂ ਦੀ ਰਾਖੀ ਦੇ ਵਾਸਤੇ, ਬਿੱਲ ਵਾਪਸ ਕਰਾਉਣ ਵਾਸਤੇ। ਪਰ ਜਿਸ ਦਿਨ 31 ਅਕਤੂਬਰ ਨੂੰ
ਵੋਟਾਂ ਉੱਥੇ ਹੋਈਆਂ। ਆਪਾਂ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਾ ਕੇ ਇਹ ਪ੍ਰੋਟੈਸਟ ਕੀਤੇ ਤੇ ਫਾਰਮਰਸ ਦੇ ਵਾਸਤੇ ਤੁਸੀਂ ਕੋਈ ਗੱਲਬਾਤ ਨਾ ਕਰੋ। ਆਪਣੇ ਭਰਾਵਾਂ ਨੇ ਸਾਰਿਆਂ ਨੇ ਉਦੋਂ ਰੰਗ ਵੀ ਚੇਂਜ ਕਰ ਲਏ, ਪੱਗਾਂ ਦੇ ਹਰੀਆਂ ਬੰਨ ਲੀਆਂ, ਪਰ ਉਹਨਾਂ ਨੇ ਧੱਬਾ ਇਹ ਲਾਉਣਾ ਚਾਲੂ ਕਰ ਦਿੱਤਾ ਵੀ ਜਿਹੜਾ ਕਿਸਾਨ ਆ ਉਹ ਵੱਖਰਾ ਵਾ, ਖਾਲਿਸਤਾਨੀ ਵੱਖਰੇ ਨੇ ਤੇ ਪੰਜਾਬੀ ਵੱਖਰੇ ਨੇ। ਸਾਨੂੰ ਤਿੰਨਾਂ ਚੀਜ਼ਾਂ 'ਚ ਵੰਡਿਆ ਸੀ ਉਹਨਾਂ ਨੇ, ਕਿਉਂਕਿ ਉਹ ਭਾਰਤ ਦੀ ਇੱਕ ਰਾਜਨੀਤਿਕ ਲਾ ਲਓ, ਉਹਨਾਂ ਦੀ ਭੜਵੀ ਸੋਚ ਲਾ ਲਓ, ਉਹਨਾਂ ਆਪਣੀ ਕੁਰਸੀ ਦੇ ਵਾਸਤੇ ਹਰ ਚੀਜ਼ ਕਰਨੀ ਆ। ਅਸੀਂ ਮੈਸੇਜ ਦਿੱਤਾ ਵੀ ਜਿਹੜਾ ਕਿਸਾਨ ਆ ਉਹ ਹੀ ਖਾਲਿਸਤਾਨੀ ਆ ਤੇ ਜਿਹੜਾ ਪੰਜਾਬੀ ਆ ਉਹ ਵੀ ਖਾਲਿਸਤਾਨੀ ਆ। ਉਸ ਨੈਰੇਟਿਵ ਨੂੰ ਅਸੀਂ ਦੇਗ ਤੇਗ ਫਤਿਹ ਨਾਂ ਦੇ ਥੱਲੇ ਰੈਲੀਆਂ ਕੱਢੀਆਂ। ਦੇਗ ਤੇਗ ਫਤਿਹ ਦੇ ਨਾਂ ਤੇ ਰੈਲੀਆਂ ਕੱਢੀਆਂ ਸਾਰੇ ਵਰਲਡ ਦੇ ਵਿੱਚ ਇੱਕੋ ਹੀ ਦਿਨ ਉਹ ਰੱਖੀਆਂ ਤੇ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਵੀ ਤੇ ਦੁਨੀਆ ਦੇ ਵਿੱਚ। ਜਦੋਂ ਅਸੀਂ ਕਿਸਾਨੀ ਮੋਰਚਾ ਲੱਗਾ ਸੀਗਾ, ਕਿਸਾਨੀ ਝੰਡਿਆਂ ਦੇ ਥੱਲੇ ਰੈਲੀਆਂ ਨਿਕਲਦੀਆਂ ਸੀ, ਉਹ ਕਹਿੰਦੇ ਖਾਲਿਸਤਾਨ ਦਾ ਝੰਡਾ ਨਾ ਲਿਆਓ, ਇਹਦੇ ਨਾਲ ਪ੍ਰੋਬਲਮ ਆਉਂਦੀ ਆ ਤੇ ਉਹ ਸਾਡੇ ਕਾਨੂੰਨ ਵਾਪਸ ਨਹੀਂ ਲੈਣੇ। ਪਰ ਜਿਸ ਦਿਨ ਦੀਪ ਸਿੱਧੂ ਵਰਗੇ ਯੋਧੇ ਉਹਨਾਂ ਨੇ ਉੱਥੇ ਉਹ ਕੰਮ ਕੀਤਾ, ਸਟਾਰਟ ਕੀਤਾ ਵੀ ਸਾਡੀ ਹੋਂਦ ਦੀ ਲੜਾਈ ਆ ਜੀ, ਇੱਥੇ ਹਰੀਆਂ ਤੇ ਲਾਲ ਝੰਡੀਆਂ ਦੇ ਨਾਲ ਨਹੀਂ ਗੱਲ ਕਰਨੀ, ਗੱਲ ਬਣੇਗੀ ਨਿਸ਼ਾਨ ਸਾਹਿਬ ਨਾਲ, ਮੀਰੀ ਪੀਰੀ ਦੇ ਸਿਧਾਂਤ ਦੇ ਨਾਲ। ਤਾਈਆਂ ਕਰਕੇ ਲਾਲ ਕਿਲੇ ਦੇ ਉੱਤੇ ਜਾ ਕੇ ਉਦੋਂ ਝੰਡਾ ਚੜ ਗਿਆ, ਰਾਜ ਕਰੇਗਾ ਖਾਲਸਾ ਦਾ, ਖਾਲਿਸਤਾਨ ਦਾ। ਇਹ ਚੀਜ਼ਾਂ ਜਿਹੜੀਆਂ ਸੀ ਇਹ ਸਭ ਕੁਝ ਨਾਲ ਨਾਲ ਚੱਲਦੀਆਂ ਸੀਗੀਆਂ। ਪਰ ਜਦੋਂ ਵੋਟਾਂ ਪੈ ਗਈਆਂ 31 ਅਕਤੂਬਰ ਨੂੰ 50,000 ਦੇ ਲਾਗੇ ਜਾਗੇ ਵੋਟ ਪੈ ਗਈ, ਜਿੱਥੇ ਕਿਸੇ ਨੂੰ ਆਸ ਨਹੀਂ ਸੀ। ਲੋਕ ਕਹਿੰਦੇ ਖਾਲਿਸਤਾਨੀ ਆ ਮਤਲਬ 4-5 ਆ ਜਾਂ 100 ਆ ਜਾਂ 75 ਲਾ ਲਓ ਜਾਂ 60 ਲਾ ਲਓ। ਪਰ ਜਿਸ ਦਿਨ 50,000 ਬੰਦਾ ਘਰਾਂ ਤੋਂ ਬਾਹਰ ਨਿਕਲ ਗਿਆ, ਇੱਕ ਇੰਗਲੈਂਡ ਦਾ ਸਭ ਤੋਂ ਵਧੀਆ ਜਿਹੜਾ ਸ਼ਹਿਰ ਲੰਡਨ ਜਿਹਨੂੰ ਕਹਿੰਦੇ ਆ, ਲੰਡਨ ਦੇ ਨਾਂ ਦੇ ਨਾਲ ਹੀ ਇੰਗਲੈਂਡ ਜਾਣਿਆ ਜਾਂਦਾ। ਇਸ ਕਰਕੇ ਉਸਦੇ ਵਿੱਚ ਘਰਾਂ ਤੋਂ ਬਾਹਰ ਨਿਕਲ ਕੇ ਆਣ ਕੇ ਜਦੋਂ ਪੰਜਾਬੀ ਆਏ ਤੇ ਉਹਨਾਂ ਨੇ 50,000 ਵੋਟ ਇੰਨੇ ਥਾਂ ਦੇ ਉੱਤੇ ਆਣ ਕੇ ਪਾਈ, ਉਹ ਥਾਂ ਦੇ ਉੱਤੇ ਜਿੱਥੇ ਸਾਨੂੰ 1947 ਦੇ ਵਿੱਚ ਗੁਲਾਮ ਬਣਾਤਾ। ਕੁਈਨਜ਼ ਐਲਿਜ਼ਾਬੈਥ ਸੈਂਟਰ ਸਿੱਖ ਕੌਮ ਨੇ ਉਹਨੂੰ ਰੈਂਟ ਤੇ ਲਿਆ ਤੇ ਰੈਂਟ ਤੇ ਲੈ ਕੇ ਤੇ ਉੱਥੇ ਬਾਹਰ ਖਾਲਿਸਤਾਨ ਦੇ 5 ਝੰਡੇ ਚੜਾਤੇ, ਇੱਕ ਇੰਗਲੈਂਡ ਦਾ ਚੜਾਤਾ। ਉੱਥੇ ਵੋਟਾਂ ਪਈਆਂ ਖਾਲਿਸਤਾਨ ਦੇ ਨਾਂ ਤੇ। ਇਸੇ ਤਰ੍ਹਾਂ ਹੀ ਹੁਣ ਸਾਨ ਫਰਾਂਸਿਸਕੋ ਦੇ ਵਿੱਚ ਹੀ ਆ। ਹੁਣ ਆਪਾਂ 7ਵੇਂ ਕੰਟਰੀ ਦੇ ਵਿੱਚ ਆ ਜੀ। 6 ਕੰਟਰੀਆਂ ਦੇ ਵਿੱਚ ਵੋਟਾਂ ਪੈ ਚੁੱਕੀਆਂ ਨੇ। ਇੰਗਲੈਂਡ ਦੇ ਵਿੱਚ 19 ਬੂਥ ਲੱਗੇ ਸੀ, 19 ਥਾਵਾਂ ਤੇ ਵੋਟਾਂ ਪਈਆਂ। ਠੀਕ ਹੈ। ਉਸ ਤੋਂ ਬਾਅਦ ਸਵਿਟਜ਼ਰਲੈਂਡ ਦੇ ਵਿੱਚ 300-400 ਬੰਦਾ ਹੀ ਆ, ਜਿਹਦੇ ਵਿੱਚ 7,000 ਪਲੱਸ ਵੋਟ ਪੈ ਗਈ। ਫਿਰ ਇਟਲੀ ਆ ਗਿਆ, ਆਸਟਰੀਆ ਆ ਗਿਆ, ਆਸਟ੍ਰੇਲੀਆ ਆ ਗਿਆ ਤੇ ਹੁਣ ਆ ਗਿਆ ਕੈਨੇਡਾ ਬਾਅਦ ਚ ਆ ਗਿਆ। ਤੇ ਕੈਨੇਡਾ ਵਾਲਿਆਂ ਨੇ ਰਿਕਾਰਡ ਬੀਟ ਕੀਤਾ ਤੇ 1,30,000 ਜਾਂ 35,000 ਵੋਟ ਪੈਣੀ, ਇਹ ਰੈਕਟ ਆ। ਹੁਣ ਆਪਣੀ ਵਾਰੀ ਆ ਗਈ ਅਮਰੀਕਾ ਦੀ, ਜਿੱਥੇ ਆਪਣਾ ਹੋਮ ਘਰ ਜਿਹਨੂੰ ਆਪਾਂ ਕਹਿ ਦਿੰਦੇ ਆ, ਇਹ ਸਿੱਖ ਫਰਜੈਸ ਦਾ ਘਰ ਆ। ਇਹ ਇੱਥੇ ਸਮਝਦਾ ਵੀ ਇਤਿਹਾਸ ਸਿਰਜਿਆ ਜਾ ਰਿਹਾ ਵਾ। ਸਾਨ ਫਰਾਂਸਿਸਕੋ ਦੇ ਵਿੱਚ ਜਿਹੜੀਆਂ ਵੋਟਾਂ 28 ਜਨਵਰੀ ਨੂੰ ਪੈ ਰਹੀਆਂ ਨੇ ਸੰਡੇ ਐਸ ਨੂੰ, ਉਹਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਵੋਟਾਂ ਪੈਣੀਆਂ। ਸਾਰੇ ਭੈਣ ਭਰਾ ਜਿੱਥੇ ਜਿੱਥੇ ਵੀ ਸੁਣ ਰਹੇ ਨੇ, ਜਿੱਥੇ ਜਿੱਥੇ ਵੀ ਤੁਹਾਡੇ ਰਿਸ਼ਤੇਦਾਰ ਨੇ, ਉਹਨਾਂ ਨੂੰ ਕਹੋ ਬੇਝਿਜਕ ਹੋ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਤੇ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਆਪਣੀ ਵੋਟ ਪਾਓ। ਤੁਹਾਨੂੰ ਪੂਰਨ ਤੌਰ ਤੇ ਹੱਕ ਜਿਹੜਾ ਉਹ ਯੂਨਾਈਟਿਡ ਨੇਸ਼ਨ ਨੇ ਦਿੱਤਾ ਵਾ। ਜੇ ਭਾਰਤ ਕਹਿੰਦਾ ਵੀ ਸਾਡੇ ਉੱਤੇ, ਜਿਹੜਾ ਤੁਹਾਡਾ ਕੁਐਸਚਨ ਸੀਗਾ ਵੀ ਤੁਹਾਡੇ ਉੱਤੇ ਇਲਜ਼ਾਮ ਲਾਏ ਜਾਂਦੇ ਨੇ ਜਾਂ ਤੁਹਾਨੂੰ ਕਿਹਾ ਜਾਂਦਾ ਵੀ ਟੈਰਰਿਸਟ ਨੇ, ਅੱਤਵਾਦੀ ਨੇ, ਸਿੱਖ ਫਾਰ ਜਸਟਿਸ ਸਾਰੀ ਦੁਨੀਆ ਦੇ ਵਿੱਚ ਇਹਦੇ ਉੱਤੇ ਕੋਈ ਇਹੋ ਜਿਹਾ ਕੇਸ ਨਹੀਂਗਾ। ਭਾਰਤ ਵਾਲੇ ਆਪਣੇ ਦਾਇਰੇ ਦੇ ਅੰਦਰ ਜੋ ਮਰਜ਼ੀ ਕਿਸੇ ਉੱਤੇ ਪਾ ਸਕਦੇ ਆ, ਇਹਦੀ ਕੋਈ ਪ੍ਰੋਬਲਮ ਨਹੀਂ। ਜੇਕਰ ਵੋਟ ਪਾਉਣਾ ਇੱਕ ਅੱਤਵਾਦ ਆ, ਦੇਸ਼ ਧਰੋਹ ਆ, ਤੇ ਫਿਰ ਹਰ ਵਾਰੀ ਵੋਟਾਂ ਜਿਹੜੇ ਪੈਂਦੀਆਂ ਨੇ, ਮੋਦੀ ਜਿੱਤਿਆ ਜਾਂ ਕਾਂਗਰਸ ਜਿੱਤੀ ਜਾਂ ਪੰਜਾਬ ਦੇ ਵਿੱਚ ਭਗਵੰਤ ਮਾਨ ਜਿੱਤਿਆ, ਇਹ ਇਹਦਾ ਮਤਲਬ ਜੇ ਵੋਟਾਂ ਨਾਲ ਜਿੱਤੇ ਨੇ, ਜੇ ਕ੍ਰਾਈਮ ਆ ਤੇ ਫਿਰ ਸਾਰੇ ਟੈਰਰਿਸਟ ਇਹ ਹੋਣੇ ਚਾਹੀਦੇ ਸਭ ਤੋਂ ਪਹਿਲਾਂ। ਇਸ ਕਰਕੇ ਵੋਟ ਪਾਉਣਾ ਕੋਈ ਜੁਰਮ ਨਹੀਂਗਾ। ਇਹ ਡਰਾਵਾ ਸਿਰਫ ਤੇ ਸਿਰਫ ਭਾਰਤੀ ਮੀਡੀਆ ਨੂੰ ਦਿੱਤਾ ਜਾਂਦਾ ਵਾ, ਜਿਹੜੀ ਜਾਗਦੀ ਜ਼ਮੀਰ ਵਾਲੇ ਮੀਡੀਆ ਨੇ ਦੁਨੀਆ ਦੇ ਵਿੱਚ। ਜਿਸ ਤਰ੍ਹਾਂ ਤੁਹਾਡਾ ਰੇਡੀਓ ਵੀਡੀਓ ਚੱਲਦਾ ਵਾ, ਪੰਜਾਬੀ ਰੇਡੀਓ USA, ਘਰ ਘਰ ਤੱਕ ਤੁਸੀਂ ਆਵਾਜ਼ ਪਹੁੰਚਾਉਂਦੇ ਜੇ, ਹੱਕ ਸੱਚ ਦੀ ਆਵਾਜ਼ ਆ। ਇਸ ਕਰਕੇ ਡਰ ਦੀ ਕੋਈ ਲੋੜ ਨਹੀਂ ਕਿਸੇ ਭੈਣ ਭਰਾ ਨੂੰ। ਜੇ ਕੋਈ ਕੁਐਸਚਨ ਹੋਵੇ ਤੇ ਤੁਸੀਂ ਸਾਨੂੰ ਕਾਲ 24 ਆਵਰ ਜਦੋਂ ਮਰਜ਼ੀ ਕੋਈ ਭੈਣ ਭਰਾ ਕਰ ਸਕਦਾ। ਕੋਈ ਕਿਸੇ ਦਾ ਕੁਐਸਚਨ ਹੋਵੇ ਉਹ ਕਾਲ ਕਰ ਸਕਦੇ ਨੇ। ਤੁਸੀਂ ਸਾਡੇ ਨੰਬਰ ਵੀ ਜਿਹੜੇ ਆ ਉਹ ਦੇ ਦਿਓ ਜੀ। ਬਿਲਕੁਲ ਜੀ। ਤੇ ਬਾਕੀ ਜੇ ਕਿਸੇ ਨੇ ਹੁਣ ਵੀ ਸਵਾਲ ਕਰਨਾ ਆ ਜਾਂ ਕੋਈ ਵਿਚਾਰ ਜਿਹੜੇ ਕਿਸੇ ਨੇ ਦੇਣੇ ਆ ਰੈਫਰੈਂਡਮ ਨੂੰ ਲੈ ਕੇ
ਕੋਈ ਤੁਹਾਡੇ ਵਿਚਾਰ ਆ ਜੋ ਚੱਲ ਰਿਹਾ ਆ ਉਸ ਦੇ ਉੱਤੇ, ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਆ 408 272 5200 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਆ। ਅਵਤਾਰ ਪੰਨੂ ਹੁਣਾਂ ਨੂੰ ਜੇ ਤੁਹਾਡਾ ਕੋਈ ਕੁਐਸਚਨ ਹੈਗਾ ਆ ਉਹ ਤੁਸੀਂ ਕੁਐਸਚਨ ਵੀ ਜਿਹੜਾ ਉਹ ਕਰ ਸਕਦੇ ਆ। ਇੱਕ ਕੁਐਸਚਨ ਅਵਤਾਰ ਪੰਨੂ ਜੀ ਜਿਹੜਾ ਸਭ ਤੋਂ ਵੱਧ ਹੀ ਜਿਹੜਾ ਉਹ ਪੁੱਛਿਆ ਜਾਂਦਾ ਆ ਵੀ ਕੀ ਇੱਥੇ ਦੇ ਸਿਟੀਜ਼ਨ ਜਾਂ ਕੋਈ ਹੁਣੇ ਆਇਆ ਹੈ ਜਾਂ ਪੁਰਾਣਾ ਆਇਆ ਆ, ਕੌਣ ਵੋਟ ਕੌਣ ਜਿਹੜਾ ਇਹਦੇ ਵਿੱਚ ਵੋਟ ਪਾ ਸਕਦਾ ਹੈ? ਹਾਂ ਬਿਲਕੁਲ ਜੀ, ਕੋਈ ਵੀ ਭਾਵੇਂ ਐਤਵਾਰ ਵਾਲੇ ਦਿਨ ਵੀ ਸਿੱਖਾਂ ਨੂੰ ਬਿਲੋਂਗ ਕਰਨਾ ਚਾਹੀਦਾ, ਸਿੱਖ ਹੋਣਾ ਚਾਹੀਦਾ। ਉਹ ਉਸੇ ਦਿਨ ਵੀ 에ਅਰਪੋਰਟ ਤੇ ਆਣ ਕੇ ਉੱਤਰੇ ਪੰਜਾਬ ਨੂੰ ਬਿਲੋਂਗ ਕਰਦਾ ਵਾ, ਭਾਵੇਂ ਉਹਦੇ ਕੋਲ ਇੰਡੀਅਨ ਪਾਸਪੋਰਟ ਆ, ਉਹ ਆਪਣੀ ID ਲਿਖ ਕੇ ਆ ਸਕਦਾ। ਜੇ ਸਿਟੀਜ਼ਨ ਇੱਥੋਂ ਦਾ ਹੈਗਾ, ਕੈਨੇਡਾ ਦੇ, ਅਮਰੀਕਾ ਦੇ ਜਿੰਨੇ ਵੀ ਸਿਟੀਜ਼ਨ ਸੀਗੇ, ਉਹਨਾਂ ਨੂੰ 3 ਪੁਸ਼ਤਾਂ ਤੱਕ ਪੂਰਨ ਤੌਰ ਤੇ ਵੋਟ ਪਾਉਣ ਦਾ ਹੱਕ ਆ ਯੂਨਾਈਟਿਡ ਨੇਸ਼ਨ ਦੇ ਲਾ ਦੇ ਥੱਲੇ। ਭਾਵੇਂ ਕੋਈ ਰਿਫਿਊਜੀ ਆ, ਕਿਸੇ ਦੇ ਕੋਲ ID ਕੋਈ ਨਹੀਂ ਹੈਗੀ, ਉਹ ਜੇ ਫੋਨ ਦੇ ਵਿੱਚ ਕੋਈ ਪਾਸਪੋਰਟ ਦੀ ID ਆ ਜਾਂ ਆਧਾਰ ਕਾਰਡ ਦੀ ਕਾਪੀ ਕੋਈ ਹੈਗੀ ਆ, ਉਹ ਵੀ ਲਿਆ ਕੇ ਆਪਣੀ ID ਦਿਖਾ ਕੇ ਤੇ ਵੋਟ ਪਾ ਸਕਦਾ। ਪਰ ਉਹ ਸਿੱਖਾਂ ਨੂੰ ਬਿਲੋਂਗ ਕਰਨਾ ਚਾਹੀਦਾ, ਕਿਉਂਕਿ ਸਿੱਖਾਂ ਦਾ ਜਿਹੜਾ ਜੈਨੋਸਾਈਡ ਪ੍ਰੂਵ ਹੋਇਆ ਵਾ, ਉਹਦੇ ਵਿੱਚ ਪੰਜਾਬ ਦੇ ਨਾ ਤੇ ਕਿਸੇ ਹਿੰਦੂ ਨੇ, ਨਾ ਮੁਸਲਮਾਨ ਨੇ, ਨਾ ਕ੍ਰਿਸਚਨ ਨੇ ਕੋਈ ਵੀ ਯੋਗਦਾਨ ਉਹਦੇ ਵਿੱਚ ਨਹੀਂ ਸੀ ਪਾਇਆ। ਇਸ ਕਰਕੇ ਯੂਨਾਈਟਿਡ ਨੇਸ਼ਨ ਨੇ ਸਿਰਫ ਤੇ ਸਿਰਫ ਬਾਹਰ ਦੇ ਕੰਟਰੀਆਂ ਦੇ ਵਿੱਚ ਜਿਹੜੀ ਵੋਟ ਪੈਣੀ ਆ ਉਹ ਸਿੱਖਾਂ ਨੂੰ ਅਲਾਓ ਕੀਤਾ ਵਾ। ਹੁਣ 26 ਜਨਵਰੀ ਨੂੰ, ਕੱਲ ਨੂੰ, ਪੰਜਾਬ ਦੇ ਵਿੱਚ ਵੋਟਿੰਗ ਰਜਿਸਟਰ ਜਿਹੜੀ ਆ ਉਹ ਚਾਲੂ ਹੋਣੀ ਆ। ਉੱਥੇ ਪੰਜਾਬ ਦੇ ਮੂਲ ਨਿਵਾਸੀ ਲੋਕ ਜਿਹੜੇ ਵੀ ਨੇ, ਜਿਹੜੇ 1947 ਤੋਂ ਲੈ ਕੇ 1966 ਤੱਕ ਰਹਿੰਦੇ ਸੀਗੇ, ਉਹਨਾਂ ਨੂੰ ਪੂਰਨ ਤੌਰ ਤੇ ਹੱਕ ਹੈਗਾ ਆਪਣੀ ਵੋਟ ਬਣਾਉਣ ਦਾ ਤੇ ਆਪਣੀ ਵੋਟ ਪਾਉਣ ਦਾ ਜਿਸ ਦਿਨ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ। ਠੀਕ ਹੈ ਜੀ, ਠੀਕ ਹੈ। ਸੋ ਬਿਲਕੁਲ, ਸੋ ਇੱਥੇ ਚਾਹੇ ਤੁਸੀਂ ਅਮਰੀਕੀ ਸਿਟੀਜ਼ਨ ਹੋ ਜਾਂ ਤੁਸੀਂ ਨਹੀਂ ਵੀ ਅਮਰੀਕੀ ਸਿਟੀਜ਼ਨ, ਸਿੱਖ ਹੋਣੇ ਤੁਸੀਂ ਚਾਹੀਦੇ ਆ, ID ਤੁਹਾਡੇ ਕੋਲ ਹੋਵੇ, 18 ਸਾਲ ਤੋਂ ਉੱਤੇ ਹੋਵੇ ਤੁਹਾਡੀ ਉਮਰ, ਜਾਂ 18 ਸਾਲ ਦੇ ਹੋਵੋ, ਤਾਂ ਤੁਹਾਨੂੰ ਜਿਹੜੀ ਉਹ ਇਹ ਜਿਹੜਾ ਪੰਜਾਬ ਰੈਫਰੈਂਡਮ ਕਮਿਸ਼ਨ ਦੇ ਅਧੀਨ ਇਹ ਜਿਹੜੀਆਂ ਵੋਟਾਂ ਕਰਵਾਈਆਂ ਜਾ ਰਹੀਆਂ UN ਦੇ ਜਿਹੜੇ ਉਹ ਚਾਰਟਰ ਦੇ ਅੰਡਰ, ਤਾਂ ਉਹਦੇ ਤਹਿਤ ਤੁਹਾਨੂੰ ਜਿਹੜੇ ਵੋਟ ਪਾਉਣ ਦਾ ਅਧਿਕਾਰ ਜਿਹੜਾ ਉਹ ਮਿਲੇਗਾ। ਤੇ ਇਹ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ 28 ਤਰੀਕ ਨੂੰ ਆਉਂਦੇ ਐਤਵਾਰ ਨੂੰ ਇਹ ਵੋਟਾਂ ਪੈਣ ਜਾ ਰਹੀਆਂ ਆ। ਬਾਕੀ ਤੁਹਾਡਾ ਕੋਈ ਸਵਾਲ ਆ, ਤੁਹਾਡੇ ਕੋਈ ਵਿਚਾਰ ਆ, ਤੁਸੀਂ ਕਾਲ ਕਰ ਸਕਦੇ ਆ ਸਟੂਡੀਓ ਦੇ ਵਿੱਚ। ਇਸ ਟਾਈਮ ਫੋਨ ਲਾਈਨਸ ਓਪਨ ਨੇ 408 272 5200 408 272 5200 ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਕਰ ਸਕਦੇ ਆ। ਅਵਤਾਰ ਪੰਨੂ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਗੱਲਬਾਤ ਦੇ ਸਿਲਸਿਲੇ ਨੂੰ ਆਪਾਂ ਇਦਾਂ ਹੀ ਜਾਰੀ ਰੱਖਣਾ ਆ। ਸੈਕਰਾਮੈਂਟੋ ਬੀ ਨੇ ਇੱਕ ਬਹੁਤ ਵੱਡਾ ਆਰਟੀਕਲ ਲਿਖਿਆ, ਉਹਦੇ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਦੇ ਆ। ਬਾਕੀ ਕੋਈ ਕਿਸੇ ਦਾ ਕੋਈ ਵੀ ਕੁਐਸਚਨ ਹੋਵੇ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਹੁਣ ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਾਂ ਚਰਚਾ ਕਰ ਰਹੇ ਹਾਂ ਖਾਲਿਸਤਾਨ ਰੈਫਰੈਂਡਮ ਦੀ VOTING ਦੇ ਬਾਰੇ, ਜਿਹੜੀ ਐਤਵਾਰ ਨੂੰ ਹੋਣ ਜਾ ਰਹੀ ਹੈ ਸੈਨ ਫਰਾਂਸਿਸਕੋ ਦੇ ਵਿੱਚ। ਇਹਦੀ ਟਾਈਮਿੰਗ ਨੂੰ ਲੈ ਕੇ, ਇਹਦੇ ਸੰਬੰਧੀ ਜਿਹੜੇ ਖਦਸ਼ੇ ਨੇ, ਸਵਾਲ ਨੇ, ਉਹਨਾਂ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ। ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਬ੍ਰੇਕ ਤੋਂ ਧੰਨਵਾਦ ਜੀ ਪ੍ਰਵੀਨ ਜੀ, ਤੇ ਸਭ ਨੂੰ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ। ਅਵਤਾਰ ਪੰਨੂ ਜੀ ਆਪਣੇ ਨਾਲ ਜੁੜੇ ਹੋਏ ਨੇ, ਜਿਹੜੇ ਕੀ ਇਹ ਸਾਰੇ ਪ੍ਰਬੰਧਕਾਂ ਦੇ ਵਿੱਚੋਂ ਇੱਕ ਨੇ, ਜੋ ਰੈਫਰੈਂਡਮ ਦੀਆਂ ਵੋਟਾਂ ਹੋਣੀਆਂ ਸੈਨ ਫਰਾਂਸਿਸਕੋ ਚ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਸੈਨ ਫਰਾਂਸਿਸਕੋ 28 ਤਰੀਕ ਨੂੰ ਸਵੇਰੇ 9 ਵਜੇ ਸ਼ੁਰੂ ਹੋਣੀਆਂ ਜੀ ਜੀ। ਸੋ ਅਵਤਾਰ ਪੰਨੂ ਜੀ ਇੱਕ ਵਾਰੀ ਫੇਰ ਜੀ ਆਇਆਂ ਨੂੰ ਜੀ, ਸਵਾਗਤ ਹੈ। ਓਕੇ ਜੀ, ਧੰਨਵਾਦ ਭਾਊ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਸਰੋਤੇ ਵੀ ਆਪਣੇ ਨਾਲ ਜੁੜ ਰਹੇ ਆ, ਕਈਆਂ ਦੇ ਜਿਹੜੇ ਸਵਾਲ ਆਫ ਏਅਰ ਵੀ ਆ ਰਹੇ ਆ, ਤੁਸੀਂ ਔਨ ਏਅਰ ਵੀ ਪੁੱਛ ਸਕਦੇ ਆ। ਨੰਬਰ ਹੈ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਜੁੜੇ ਨੇ ਆਪਣੇ ਨਾਲ ਹਰਜੀਤ ਸਿੰਘ ਜੀ। ਹਾਂਜੀ ਜੀ ਆਇਆਂ ਨੂੰ ਹਰਜੀਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਵਤਾਰ ਜੀ, ਬਹੁਤ ਵਧੀਆ ਤੁਸੀਂ ਇਨਫੋਰਮੇਸ਼ਨ ਦਿੱਤੀ ਆ, ਬਹੁਤ ਵਧੀਆ। ਪਰ ਮੇਰਾ ਕੁਐਸਚਨ ਇਹ ਹੈਗਾ ਕਿ ਜਿੱਦਾਂ ਤੁਸੀਂ ਹੁਣ ਇੰਗਲੈਂਡ ਦਾ ਦੱਸ ਕੇ ਹਟੇ ਆ, ਕੈਨੇਡਾ ਦਾ ਦੱਸ ਕੇ ਹਟੇ ਆ ਵੀ ਇੰਨੇ ਹਜ਼ਾਰ ਚ ਇੰਨੇ ਲੱਖ ਹੋ ਗਈ, ਤੇ ਜਿਹੜੀ ਇਹ ਇੱਥੇ VOTING ਹੋਏਗੀ ਉਹ ਕੈਲੀਫੋਰਨੀਆ ਦੀ ਮੰਨੀ ਜਾਊਗੀ ਜਾਂ US ਦੀ ਮੰਨੀ ਜਾਊਗੀ? ਇਹ ਭਾਜੀ ਇਹ ਪਹਿਲਾ ਹੀ ਸੈਂਟਰ ਲਈ ਲੱਗਾ ਵਾ USA ਦੇ ਵਿੱਚ। ਇੱਥੇ ਵੱਖ-ਵੱਖ ਪੜਾਵਾਂ ਦੇ ਵਿੱਚ ਵੱਖਰੇ ਸੈਂਟਰ ਬਣਨੇ ਨੇ। ਜਿਉਂ ਅਗਲਾ ਟਾਈਮ ਆਏਗਾ, ਜਿਉਂ ਪੰਜਾਬ ਰੈਫਰੈਂਡਮ ਕਮਿਸ਼ਨ ਦੱਸੀ ਜਾਏਗਾ ਕਿ ਇਸ ਸ਼ਹਿਰ ਦੇ ਵਿੱਚ ਵੋਟਾਂ ਪੈਣੀਆਂ, ਇਸ ਸ਼ਹਿਰ ਦੇ ਵਿੱਚ ਪੈਣੀਆਂ, ਜਿੱਦਣ ਇੱਥੇ ਸਾਰਾ ਕੰਪਲੀਟ ਹੋ ਗਿਆ ਫੇਰ ਦੱਸੀਆਂ ਜਾਣਗੀਆਂ ਕਿ USA ਦੇ ਵਿੱਚੋਂ ਕਿੰਨੀ ਵੋਟ ਪਈ ਹੈ। ਹਾਂਜੀ, ਬਿਲਕੁਲ ਸਹੀ ਗੱਲ। ਨੰਬਰ 2, ਜਿਹੜਾ ਤੁਸੀਂ ਪ੍ਰਬੰਧ ਕਹਿੰਦੇ ਆ, ਹੁਣ ਤੁਸੀਂ ਦੇਖੋ ਇਹ ਨਾਰਥਰਨ ਕੈਲੀਫੋਰਨੀਆ ਦੇ ਵਿੱਚ ਆ, ਜਦ ਕਿ ਨਾਰਥਰਨ ਕੈਲੀਫੋਰਨੀਆ ਦੇ ਵਿੱਚ ਇੰਨੀ ਕਮਿਊਨਿਟੀ ਰਹਿੰਦੀ ਆ ਕਿ ਤੁਸੀਂ ਉਹਨੂੰ 3 ਜਗ੍ਹਾ ਤੇ ਕਰ ਸਕਦੇ ਸੀ, ਸੌਖਾ ਤੇ ਬਹੁਤ ਵਧੀਆ ਤਰੀਕੇ ਨਾਲ ਹੋ ਸਕਦਾ ਸੀਗਾ। ਹੁਣ ਦੱਸੋ LAI ਸੰਗਤਾਂ ਜਿਹੜੀਆਂ ਉਹ ਇੱਥੇ ਆਉਣ ਲਈ ਬਹੁਤ ਘੱਟ ਆਉਣਗੀਆਂ, ਪਰ ਆਉਣਗੀਆਂ ਜ਼ਰੂਰ, ਪਰ ਟਾਈਮ ਲੱਗੂਗਾ। ਇਸੇ ਤਰ੍ਹਾਂ ਹੀ ਜੇ ਤੁਸੀਂ 3 ਸੈਂਟਰ ਬਣਾ ਲੈਂਦੇ ਤਾਂ ਬਹੁਤ ਵਧੀਆ ਰਹਿੰਦਾ। ਤੇ ਭਾਜੀ ਵੇਖੋ, ਜਦੋਂ ਪਹਿਲਾ ਸਟਾਰਟਿੰਗ ਜਦੋਂ ਕਿਸੇ ਵੀ ਕੰਟਰੀ ਦੇ ਵਿੱਚ ਕੀਤਾ ਜਾਂਦਾ, ਉਹ ਪਹਿਲਾਂ ਇੱਕ ਸੈਂਟਰ ਬਣਾਇਆ ਜਾਂਦਾ। ਉਸ ਤੋਂ ਬਾਅਦ ਜਿਹੜੇ ਦੂਸਰੇ ਸੈਂਟਰ ਬਣਨੇ ਨੇ ਉਹ ਪੰਜਾਬ ਰੈਫਰੈਂਡਮ ਕਮਿਸ਼ਨ ਜਿਹੜਾ ਵਾ ਉਹਨੇ ਡਿਸਾਈਡ ਕਰਨੇ ਨੇ ਵੀ ਕਿੰਨੀ ਕੁ ਵੋਟ ਇੱਥੇ ਹੈਗੀ ਆ ਤੇ ਕਿੰਨੀ ਕੁ ਪਈ ਆ। ਉਹ ਫਿਰ ਡਿਸਾਈਡ ਕਰਦੇ ਨੇ। ਫਿਰ ਵੱਖਰੇ ਭਾਜੀ ਇੱਕੇ ਦਿਨ 3 ਸੈਂਟਰ ਨਹੀਂ ਬਣ ਸਕਦੇ, ਕਿਉਂਕਿ ਸਟਾਫ ਦੀ ਕਮੀ ਹੁੰਦੀ ਆ, ਆਪਾਂ ਵਲੰਟੀਅਰ ਦੀ ਕਮੀ ਹੁੰਦੀ ਆ। ਇਸ ਕਰਕੇ ਇੱਕੋ ਹੀ ਸੈਂਟਰ ਬਣਦਾ ਪਹਿਲੋਂ, ਫਿਰ ਬਾਅਦ ਵਿੱਚ ਦੂਸਰੇ ਬਣਦੇ ਨੇ। ਜੀ ਹਾਂਜੀ, ਉਹ ਕਹਿੰਦੇ ਹੋ ਸਕਦਾ ਜੀ, ਚਲੋ ਕੋਈ ਨਹੀਂ, ਹੋ ਸਕਦਾ ਸੀ ਫ੍ਰੀਮੌਂਟ ਜਾਂ ਸਟਾਕਹੋਮ ਦਾ, ਚਲੋ ਵੈਲ ਡਨ। ਬਟ ਦੂਜਾ ਆਪਣੇ ਸਾਰੇ ਸਰੋਤਿਆਂ ਨੂੰ ਵੀ ਸਦਾ ਪੱਤਰ ਦਿੱਤਾ ਜਾਂਦਾ ਆਪਣੇ ਭਾਈ ਸਾਹਿਬ ਵੱਲੋਂ, ਪੰਜਾਬੀ ਰੇਡੀਓ ਵੱਲੋਂ, ਕਿਉਂਕਿ ਪੰਜਾਬੀ ਰੇਡੀਓ ਹੈ ਜਿਹੜਾ ਸਾਰਿਆਂ ਦੀ, ਪੰਜਾਬੀਆਂ ਦੀ ਆਵਾਜ਼ ਘਰ ਘਰ ਤੱਕ ਪਹੁੰਚਾਉਂਦਾ। ਬਾਕੀ ਸਾਰੇ ਮੀਡੀਆ ਦੇ ਸੁੱਤੇ ਪਏ ਨੇ। ਬਾਕੀ ਸਿੱਖ ਰਾਜ ਦੀ ਗੱਲ ਕਰਨਾ, ਜਿੱਦਾਂ ਭਾਈ ਸਾਹਿਬ ਨੇ ਦੱਸਿਆ, ਇਹ ਸਾਡਾ ਹਰ ਇੱਕ ਦਾ ਫਰਜ਼ ਬਣਦਾ ਵੀ ਆਪਣਾ ਜਿਹੜਾ ਸਿੱਖ ਰਾਜ ਗੁਆਚਿਆ ਉਹ ਸਾਡਾ ਵਾਪਸ ਆਵੇ, ਤੇ ਜਿੱਥੇ ਹਰ ਇੱਕ ਨੂੰ ਰਹਿਣ ਦੀ ਆਜ਼ਾਦੀ ਹੋਵੇ, ਤੇ ਆਪਣਾ ਸਿੱਖ ਰਾਜ ਹੋਣਾ ਚਾਹੀਦਾ। ਤੇ ਬਾਕੀ ਪੰਜਾਬੀ ਹੋ ਜਾਓ ਇਕੱਠੇ, ਤੇ ਸਾਰੇ ਜਾਣੇ ਆਪਣੀ ਆਵਾਜ਼ ਨੂੰ ਬੁਲੰਦ ਕਰੋ ਤੇ ਆਓ ਸਾਰੇ, ਜਿੱਦਾਂ ਵੀ ਭਾਈ ਸਾਹਿਬ ਨੇ ਦੱਸਿਆ। ਪਰ ਅੱਗੇ ਬੇਨਤੀ ਤੁਹਾਨੂੰ ਵੀ ਆ ਵੀ ਤੁਸੀਂ ਪ੍ਰੋਗਰਾਮ ਥੋੜਾ ਜਿਹਾ ਹੋਰ ਸੈਂਟਰਾਂ 'ਚ ਵੀ ਲਿਆਓ, ਜਿੱਥੇ ਕਿ ਸਾਰੇ ਈਜ਼ੀ ਆ ਸਕਣ। ਮਿਹਰਬਾਨੀ ਜੀ, ਧੰਨਵਾਦ ਹਰਜੀਤ ਸਿੰਘ ਜੀ। ਬਿਲਕੁਲ। ਸੋ ਇਹ ਜਿਹੜਾ ਉਹ ਕਰਵਾਇਆ, ਜਿਹੜਾ ਉਹ ਜਾ ਰਿਹਾ ਆ। ਸੋ ਜਿੱਦਾਂ ਅਵਤਾਰ ਸਿੰਘ ਜੀ ਨੇ ਦੱਸਿਆ ਵੀ ਪਹਿਲਾਂ ਸ਼ੁਰੂਆਤ ਦੇ ਵਿੱਚ ਇੱਕ ਸੈਂਟਰ ਰੱਖ ਕੇ ਉਹਦਾ ਪ੍ਰੋਸੈਸ, ਤੇ ਫਿਰ ਉਹ ਪ੍ਰੋਸੈਸ ਦੇ ਅਧੀਨ ਬਾਅਦ ਦੇ ਵਿੱਚ ਹੌਲੀ ਇਵੈਂਚੁਅਲੀ ਜਿਹੜੇ ਆ ਹਰ ਪ੍ਰੋਸੈਸ ਦੀ ਫੇਜ਼ ਹੁੰਦੇ ਆ, ਜਿਵੇਂ ਫੇਜ਼ ਲੰਘਦੇ ਜਾਂਦੇ ਫਿਰ ਉਵੇਂ ਜੀ ਉਹਨੂੰ ਫੋਲੋ ਕਰਨਾ ਪੈਂਦਾ। ਆਪਣੇ ਨਾਲ ਰਾਜਕਰਮਵੀਰ ਜੀ ਕੁਝ ਹੋਰ? ਹਾਂਜੀ, ਆਪਣੇ ਨਾਲ ਜੁੜੇ ਨੇ ਰਣਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਖਾਲਸਾ ਵਾਹਿਗੁਰੂ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਜੀ, ਅਸੀਂ ਕੈਨੇਡਾ ਤੋਂ ਪਹੁੰਚੇ ਹਾਂ ਵਲੰਟੀਅਰ ਕਰਨ ਲਈ, ਤੇ ਹੋਰ ਵੀ ਮੁਲਕਾਂ ਤੋਂ ਬਹੁਤ ਸਿੰਘ ਪਹੁੰਚੇ ਆ, ਤੇ ਅਮਰੀਕਾ ਵਾਲਿਆਂ ਨੂੰ ਵੀ ਅਪੀਲ ਆ ਵੀ ਹੁਮ ਮਾਰ ਕੇ ਪਹੁੰਚੋ, ਵੋਟਾਂ ਪਾਓ 28 ਤਰੀਕ ਨੂੰ, ਤੇ ਕੱਲ ਨੂੰ ਰੈਲੀ ਦੇ ਵਿੱਚ ਵੀ ਪਹੁੰਚੋ ਜੀ। ਮੇਰਾ ਤਾਂ ਇਹੀ ਮੈਸੇਜ ਹੈ। ਰੈਲੀ ਬਿਲਕੁਲ ਅਵਤਾਰ ਪੰਨੂ ਜੀ ਨੇ ਦੱਸਿਆ। ਕਿੰਨੇ ਵਜੇ ਸ਼ੁਰੂ ਹੋਣੀ ਹੈ ਜੀ ਰੈਲੀ? ਕੱਲ ਇਹ ਜੀ 12 ਵਜੇ ਰੈਲੀ ਸ਼ੁਰੂ ਹੋਣੀ ਹੈ ਜੀ। ਠੀਕ ਹੈ ਜੀ, 12 ਵਜੇ ਜਿਹੜੇ ਮਰੀਨਾ ਬਰਕਲੇ। ਹਾਂਜੀ, ਉੱਥੇ ਬਰਕਲੇ ਮਰੀਨਾ। ਹਾਂਜੀ, ਠੀਕ ਹੈ ਜੀ। ਠੀਕ ਹੈ ਜੀ, ਧੰਨਵਾਦ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ। ਸੋ ਅਵਤਾਰ ਪੰਨੂ ਜੀ, ਕਈਆਂ ਦੇ ਪੰਜਾਬ ਜਿਹੜਾ ਰੈਫਰੈਂਡਮ ਕਮਿਸ਼ਨ ਆ ਉਸ ਨੂੰ ਲੈ ਕੇ ਵੀ ਕਈ ਸਵਾਲ ਹੋਣਗੇ। ਕੌਣ ਆ ਉਹਦੇ ਚ, ਕਿੱਦਾਂ ਉਹਨਾਂ ਨੇ ਇਹ ਜਿਹੜੇ ਮਾਪਦੰਡ ਜਿਹੜੇ ਉਹ ਰੱਖੇ ਸੀਗੇ,
ਥੋੜਾ ਜਿਹਾ ਤੁਸੀਂ ਥੋੜਾ ਉਸ ਦੇ ਬਾਰੇ ਵੀ ਜੇ ਚਾਨਣਾ ਪਾਉਣਾ ਚਾਹੁੰਦੇ ਆ ਤਾਂ। ਤੇ ਬਿਲਕੁਲ ਜੀ, ਪਹਿਲਾਂ ਗੱਲ ਵੀ ਆਪਾਂ ਵੇਖੇ ਵੀ ਪੰਜਾਬ ਰੈਫਰੈਂਡਮ ਜਦੋਂ ਆਪਾਂ ਤੁਹਾਨੂੰ ਦੱਸ ਰਹੇ ਆ ਨਾ, ਤੇ ਉਹਦਾ ਨਾਂ ਤੁਸੀਂ ਜਦੋਂ ਗੂਗਲ ਕਰੋ PRC ਪਾਓ, ਪੰਜਾਬ ਰੈਫਰੈਂਡਮ ਕਮਿਸ਼ਨ, ਜੀ ਉਹਦੇ ਵਿੱਚ ਹਰ ਬੰਦੇ ਨੂੰ ਗੂਗਲ ਕਰਨਾ ਚਾਹੀਦਾ ਤੇ ਵੇਖਣਾ ਚਾਹੀਦਾ ਵੀ ਇਹਦੇ ਵਿੱਚ ਹੈ ਕੌਣ ਨੇ। ਇਹਦੇ ਵਿੱਚ ਉਹ ਬੰਦੇ ਨੇ ਜਿਨ੍ਹਾਂ ਨੇ ਕੰਟਰੀ ਬਣਾਏ ਨੇ ਤੇ ਕੰਟਰੀ ਬਣਾਉਂਦੇ ਨੇ, ਠੀਕ ਹੈ, ਯੂਨਾਈਟਿਡ ਨੇਸ਼ਨ ਦੇ ਥੱਲੇ ਨੇ ਤੇ ਵੱਖਰੇ ਵੱਖਰੇ ਕੰਟਰੀਆਂ ਦੇ ਉੱਤੋਂ ਨੇ। ਇਸ ਕਰਕੇ ਤੁਸੀਂ, ਮੈਂ ਤੇ ਤੁਹਾਨੂੰ ਕਹਾਂ, ਪੰਜਾਬ ਰੈਫਰੈਂਡਮ ਕਮਿਸ਼ਨ ਜਿਹੜਾ ਵਾ ਉਹਨੂੰ ਗੂਗਲ ਕਰੋ ਤੇ ਹਰ ਭੈਣ ਭਰਾ ਆਪਣੇ ਆਪ ਵੇਖੇ ਕਿ ਉਹਨਾਂ ਦੀ ਕੁਆਲੀਫਿਕੇਸ਼ਨ ਕੀ ਆ ਤੇ ਉਹ ਕਰ ਕੀ ਰਹੇ ਨੇ, ਉਹਨਾਂ ਨੇ ਕਿਹੜੇ ਕਿਹੜੇ ਕੰਟਰੀ ਬਣਵਾਏ ਨੇ ਤੇ ਪੰਜਾਬ ਸਿੱਖਾਂ ਦੇ ਨਾਲ ਉਹਨਾਂ ਦਾ ਕੰਟਰੈਕਟ ਕਿੱਦਾਂ ਬਣਿਆ। ਇਹ ਹਰ ਚੀਜ਼ ਜਿਹੜੀ ਆ ਉਹਦੇ ਉੱਤੇ ਪਈ ਆ। ਮੈਂ ਸਮਝਦਾ ਵੀ ਜਿਹੜੇ ਪੰਜਾਬ ਰੈਫਰੈਂਡਮ ਕਮਿਸ਼ਨ ਵਾਲੇ ਉਹ ਬੰਦੇ ਨੇ ਜਿਹੜੇ ਅਮਰੀਕਨਸ ਜਦੋਂ ਬੁਸ਼ ਸਾਹਿਬ ਸੀਗੇ ਵੱਡੇ, ਉਹਨਾਂ ਦੇ ਨਾਲ ਦੇ ਜਿਹੜੇ ਬੰਦੇ ਨੇ, ਜਿਹੜੇ ਉਹਨਾਂ ਦੇ ਲੀਗਲ ਐਡਵਾਈਜ਼ਰ ਸੀਗੇ, ਉਹ ਇਹਦੇ ਚੇਅਰਪਰਸਨ ਨੇ। ਤੇ ਬਾਕੀ ਵੱਖਰੀਆਂ ਵੱਖਰੀਆਂ ਯੂਨੀਵਰਸਿਟੀਆਂ ਦੇ ਵਿੱਚੋਂ, ਵੱਖਰੇ ਵੱਖਰੇ ਕੰਟਰੀਆਂ ਤੋਂ, ਇੰਗਲੈਂਡ ਤੋਂ, ਸਵਿਟਜ਼ਰਲੈਂਡ ਤੋਂ, ਆਸਟ੍ਰੇਲੀਆ ਤੋਂ, ਉਹ ਤੁਸੀਂ ਬੰਦੇ ਜਿਹੜੇ ਸਾਰੇ ਜਿਹੜੇ ਗੂਗਲ ਕਰੋ। ਕਨੈਕਟੀਕਟ ਤੋਂ ਨੇ ਇੱਕ ਜਿਹੜੇ ਨੇ, ਉਹ ਵੀ ਤੁਸੀਂ ਗੂਗਲ ਕਰੋ ਤੇ ਉਹਦੇ ਉੱਤੇ ਟਾਈਮ ਲੱਗੇਗਾ ਜੇ ਮੈਂ ਸਾਰਿਆਂ ਦੀ ਡਿਟੇਲ ਦੱਸਾਂ ਤਾਂ। ਤੁਸੀਂ, ਮੈਂ ਇਹ ਜ਼ਰੂਰ ਕਹੂੰਗਾ ਵੀ ਹਰ ਭੈਣ ਭਰਾ ਜਿੰਨੇ ਵੀ ਤੁਹਾਡੇ ਸਰੋਤੇ ਸੁਣਦੇ ਨੇ, ਪੰਜਾਬ ਰੈਫਰੈਂਡਮ ਕਮਿਸ਼ਨ ਤੇ ਜਾਣ, ਗੂਗਲ ਕਰਨ, ਉਹਦੇ ਵਿੱਚ ਸਾਰੀ ਜਿਹੜੀ ਆ ਬਾਇਓਡਾਟਾ ਉਹਨਾਂ ਸਾਰਿਆਂ ਦਾ ਆ ਜਾਏਗਾ ਸਾਹਮਣੇ। ਜੀ ਬਿਲਕੁਲ, ਉਦਾਂ ਦੱਸਦੇ ਸੀਗੇ ਡੇਨ ਵਾਟਰਸ, ਪਾਲ ਜੇਕਬ, ਬਰੂਨੋ ਕਾਫਮੈਨ, ਸਿੰਥੀਆ ਵਾਰਡ, ਡਾਕਟਰ ਯਨੀਨਾ ਵੈਲਪ, ਮੈਟ ਕੁਆਟਰੋਪ, ਇਹ ਸਾਰੇ ਜਣੇ ਇਸ ਕਮਿਸ਼ਨ ਦੇ ਵਿੱਚ ਜਿਹੜੇ ਹੈਗੇ ਆ, ਜਿਨ੍ਹਾਂ ਨੇ ਜਿੱਦਾਂ ਦੱਸਿਆ ਵੀ ਪਹਿਲਾਂ ਵੀ ਕਈ ਜਿਹੜੇ ਇਦਾਂ ਦੀਆਂ ਰੈਫਰੈਂਡਮਸ ਜਿਹੜੇ ਆ ਉਹ ਕਰਾ ਚੁੱਕੇ ਹੈਗੇ ਆ। ਤੇ ਇੱਕ ਜਿਹੜਾ ਸਵਾਲ ਆਇਆ, ਕਹਿੰਦੇ ਵੀ ਆਨਲਾਈਨ ਸਾਨੂੰ ਕਿਹਾ ਜਾ ਰਿਹਾ ਕਈ ਥਾਵਾਂ ਦੇ ਉੱਤੇ, ਜਾਂ ਪਤਾ ਨਹੀਂ ਰਿਊਮਰ ਆ ਜਾਂ ਭਟਕਾਉਣ ਦੀ ਵੋਟਰਸ ਨੂੰ ਹੋਊਗੀ ਵੀ ਪਹਿਲਾਂ ਰਜਿਸਟਰ ਕਰਨਾ ਪੈਣਾ ਫੇਰ ਹੀ ਵੋਟ ਪਾ ਸਕਦੇ ਆ। ਇਹ ਨਹੀਂ ਜੀ, ਪਹਿਲਾਂ ਸਟਾਰਟਿੰਗ ਜਦੋਂ ਇਹ ਪ੍ਰੋਸੈਸ ਚੱਲਿਆ ਸੀਗਾ ਉਦੋਂ ਵੋਟਾਂ ਰਜਿਸਟਰ ਹੋਈਆਂ ਸੀਗੀਆਂ, ਪਰ ਉਦੋਂ ਕਈ ਸਾਡੇ ਭੈਣ ਭਰਾ ਜਾਂ ਭਾਰਤ ਮੀਡੀਆ ਨੇ ਡਰਾਤੇ ਵੀ ਜੇ ਤੁਸੀਂ ਵੋਟਾਂ ਰਜਿਸਟਰ ਕਰਾਈਆਂ ਤੇ ਤੁਹਾਡੀ ਜਿਹੜੀ ਆ ID ਜਾਂ ਤੁਹਾਡਾ ਸਭ ਕੁਝ ਜਿਹੜਾ ਉਹ ਲੀਕ ਹੋ ਜਾਣਾ ਤੇ ਤੁਹਾਨੂੰ ਫੜ ਲੈਣਾ ਇੰਡੀਆ ਗਵਰਨਮੈਂਟ ਨੇ। ਇਸ ਕਰਕੇ ਕਮਿਸ਼ਨ ਦੇ ਨਾਲ ਜਦੋਂ ਬੈਠ ਕੇ ਗੱਲਬਾਤ ਇਹਦੇ ਵਾਸਤੇ ਕੀਤੀ ਗਈ, ਉਹਨਾਂ ਨੇ ਕਿਹਾ ਤੁਹਾਨੂੰ ਕੋਈ ਵੋਟ ਰਜਿਸਟਰ ਕਰਾਉਣ ਦੀ ਲੋੜ ਨਹੀਂ, ਆਪਣੀ ਇੱਕ ID ਲਿਖ ਕੇ ਆਇਓ, ਉਸ ID ਦੀ ਨਾ ਤੇ ਅਸੀਂ ਕਾਪੀ ਕਰਨੀ ਹੈ ਤੇ ਨਾ ਕੁਝ ਕਰਨਾ। ਜਿੱਦਾਂ ਆਪਾਂ ਇੱਥੇ ਅਫਸਰਾਂ ਦੇ ਆਫਿਸ ਜਾਂਦੇ ਹਾਂ, ਕਿਸੇ ਵੀ ਆਫਿਸ ਦੇ ਵਿੱਚ ਜਾਈਏ ਤੇ ਤੁਹਾਡੀ ID ਪੁੱਛਦੇ ਆ ਕਿ ਤੂੰ ਐਂਟਰ ਕਰਨਾ, ਤੂੰ ID ਦਿਖਾ ਆਪਣੀ ਕੌਣ ਆ। ਇਸ ਕਰਕੇ ਉਹ ਵੋਟਿੰਗ ਪ੍ਰੋਸੈਸ ਆ, ਤੁਹਾਨੂੰ ਵੀ ਤੁਸੀਂ ਸਿੱਖ ਜੇ ID ਉਹਨਾਂ ਤਾਂ ਤੁਹਾਡੀ ਵੇਖਣੀ ਆ। ਅਦਰਵਾਈਜ਼ ਜੇ ਕੋਈ ਮੁਸਲਮਾਨ ਜਾਂ ਕੋਈ ਹਿੰਦੂ ਭਰਾ ਜਾਂ ਕੋਈ ਕ੍ਰਿਸਚੀਅਨ ਜਾਂਦਾ ਤੇ ਉਹਨੂੰ ਜੋ ID ਚੈੱਕ ਕੀਤੀ ਜਾਂਦੀ ਆ, ਉਹਨੂੰ ਫਿਰ ਵਾਪਸ ਕੀਤਾ ਜਾਂਦਾ ਵੀ ਤੁਹਾਨੂੰ ਹੱਕ ਨਹੀਂ ਹੈਗਾ। ਤੁਸੀਂ ਜਿੱਦਾਂ ਪੰਜਾਬ ਦੇ ਵਿੱਚ ਵੋਟ ਪੈਗੀ ਉਸ ਦਿਨ ਤੁਸੀਂ ਆਣ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਜੇ, ਤੁਹਾਨੂੰ ਪੂਰਨ ਤੌਰ ਤੇ ਹੱਕ ਹੈਗਾ। ਜੇ ਇੱਧਰ ਤੁਸੀਂ ਵੋਟਿੰਗ ਕਰਨੀ ਤਾਂ ਉਹਦੇ ਲਈ ਸਿੱਖ ਹੋਣਾ ਤੁਹਾਡਾ ਲਾਜ਼ਮੀ ਹੈ। ਸਿੰਘ ਜਾਂ ਕੌਰ ਸ਼ਬਦ ਜਿਹੜਾ ਕੌਰ ਜਾਂ ਤੁਹਾਡੀ ਗੋਤ ਜਿਹੜੀ ਆ, ਉਹ ਆਪਾਂ ਨੂੰ ਪਤਾ ਹੀ ਹੈ ਸਿੱਖਾਂ ਦੀਆਂ ਗੋਤਾਂ ਕਿਹੜੀਆਂ ਕਿਹੜੀਆਂ ਨੇ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਇਸ ਕਰਕੇ ਕਈਆਂ ਨੇ ਗੋਤਾਂ ਲਿਖੀਆਂ ਨੇ, ਨੋ ਪ੍ਰੋਬਲਮ ਹੈ। ਹਾਂਜੀ ਜੀ। ਸੋ ਬਿਲਕੁਲ ਜੀ, ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਰੈਫਰੈਂਡਮ ਦੇ ਬਾਰੇ, ਜਿਹੜੀ ਵੋਟਿੰਗ ਹੋਣੀ ਹੈ ਸੈਨ ਫਰਾਂਸਿਸਕੋ ਦੇ ਵਿੱਚ, ਉਸ ਬਾਬਤ ਆਪਾਂ ਲਗਾਤਾਰ ਗੱਲਬਾਤ ਕਰ ਰਹੇ ਹਾਂ। ਕੁਝ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਤੇ ਕੁਝ ਹੋਰ ਜਿਹੜੇ ਸਵਾਲ ਸੀਗੇ ਉਹਨਾਂ ਦੇ ਜਵਾਬ ਅਵਤਾਰ ਸਿੰਘ ਜੀ ਲਗਾਤਾਰ ਦੇ ਰਹੇ ਨੇ। ਤੇ ਜਿਵੇਂ ਇਹਨਾਂ ਨੇ ਦੱਸਿਆ ਹੀ ਹੈ ਇਸ ਸਵਾਲ ਦੇ ਜਵਾਬ ਦੇ ਵਿੱਚ ਕਿ ਤੁਸੀਂ ਬੇਸ਼ੱਕ ਕਿਤੇ ਵੀ ਰਹਿੰਦੇ ਹੋ, ਕੁਝ ਵੀ ਹੈ, ਪਰ ਤੁਹਾਡੇ ਕੋਲ ID ਜਿਹੜੀ ਹੈ, ਜਿਵੇਂ ਸਰਕਾਰੀ ਦਫ਼ਤਰਾਂ ਦੇ ਵਿੱਚ ਆਪਣੇ ਤੋਂ ID ਪੁੱਛੀ ਜਾਂਦੇ, ਠੀਕ ਉਸੇ ਤਰ੍ਹਾਂ ਇੱਥੇ ਤੁਹਾਡੀ ID ਜਿਹੜੀ ਆ ਉਹ ਜ਼ਰੂਰ ਦੇਖੀ ਜਾਣੀ ਹੈ ਕਿ ਕੋਈ ਫੋਟੋ ਕਾਪੀ ਨਹੀਂ ਹੋਣੀ, ਕੁਛ ਵੀ ਨਾ ਹੀ ਉਹਨਾਂ ਨੇ ਕੋਲੇ ਰੱਖਣੀ, ਤੁਹਾਨੂੰ ਦੇਖ ਕੇ ਵਾਪਸ ਕਰ, ਤੁਹਾਨੂੰ ਦੇਖ ਕੇ, ਤੁਹਾਡੀ ਸ਼ਕਲ ਦੇਖ ਕੇ। ਹਾਂਜੀ, ਇਹ ਅਵਤਾਰ ਸਿੰਘ ਜੀ ਦੱਸੋ, ਕਿਸੇ ਦੇ ਕੋਲ ਪੁਰਾਣੀ ਹੁੰਦੀ ਆ, ਕਿਸੇ ਦੇ ਕੋਲ ਹੈਗੀ ਨਹੀਂ, ਜਿਹੜਾ ਹੁਣ ਕੋਈ ਕਈ ਵਾਰੀ ਬਾਰਡਰ ਵੀ ਕ੍ਰਾਸ ਕਰਕੇ ਆਇਆ, ਉਹਦੀ ID ਉਹਦੇ ਕੋਲ ਅਜੇ ਬਣੀ ਨਹੀਂ ਹੁੰਦੀ ਜਾਂ ਨਹੀਂ ਹੁੰਦੀ, ਉਹਨਾਂ ਦੇ ਲਈ ਫਿਰ ਕੀ ਸਾਧਨ ਹੈਗਾ ਆ? ਉਹ ਜੇ ਉਹ ਵੋਟ ਪਾਉਣਾ ਚਾਹੁੰਦੇ ਆ ਉਹ ਕੀ ਕਰ ਸਕਦੇ ਆ? ਹਾਂ ਬਿਲਕੁਲ ਜੀ, ਉਹ ਤੁਸੀਂ ਜਾਓ ਆਪਣੀ ਵੋਟ ਜਿਹੜੀ ਆ ਤੁਸੀਂ ਰਜਿਸਟਰ ਕਰ ਸਕਦੇ ਜੇ ਆਨਲਾਈਨ, ਆਪੇ ਜਾ ਕੇ www.yes2khalistan.org ਦੇ ਉੱਤੇ ਜਾ ਕੇ www.yes2khalistan.org ਉਹਦੇ ਉੱਤੇ ਜਾ ਕੇ ਤੁਸੀਂ, ਹਾਂਜੀ, ਉਹਦੇ ਉੱਤੇ ਜਾ ਕੇ ਤੁਸੀਂ ਆਪਣੀ ID ਜਿਹੜੀ ਆ ਉਹ ਬਣਾ ਸਕਦੇ ਜੇ। ਉਹ ਵੀ ਅਲਾਓ ਕਰਦੇ ਆ ਉਸ ID ਨੂੰ ਕਿ ਜਿਨ੍ਹਾਂ ਨੇ ਵੋਟ ਆਪਣੀ ਰਜਿਸਟਰ ਕਰਾਈ ਆ, ਉਹ ਤੁਸੀਂ ਹੋਰ ਵੀ ਕਿਤੇ ਆਪਣੀ ਯੂਜ਼ ਕਰ ਸਕਦੇ ਜੇ।
ਇਮੀਗ੍ਰੇਸ਼ਨ ਦਾ ਸਟੇਟਸ ਜਿਹਨਾਂ ਕੋਲ ਹੈ ਨਹੀਂਗਾ, ਉਹ ਵੀ ਉਹ ਆਈਡੀ ਜਿਹੜੀ ਹੈ ਯੂਜ਼ ਕਰ ਲੈਂਦੇ ਨੇ। ਇਸ ਕਰਕੇ ਕੋਈ ਪ੍ਰੋਬਲਮ ਨਹੀਂ, ਜਿਹਦੇ ਕੋਲ ਨਹੀਂ ਵੀ ਹੈਗੀ ਉਹ ਵੀ ਆਵੇ, ਉਹਦੀ ਆਈਡੀ ਉੱਥੇ ਵੀ ਬਣਾ ਦਾਂਗੇ, ਨੋ ਪ੍ਰੋਬਲਮ। ਠੀਕ ਹੈ। ਭੁਪਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ? ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਫਤਿਹ। ਭਾਜੀ ਮੇਰਾ ਕੋਈ ਸਵਾਲ ਨਹੀਂ, ਮੈਂ ਤਾਂ ਬਸ ਇਹੀ ਦੱਸਣਾ ਵੀ 28 ਤਰੀਕ ਨੂੰ ਜਨਵਰੀ ਨੂੰ ਵੋਟਾਂ ਪਾਉਣ ਆਓ, ਪੂਰੀਆਂ ਠੋਕ ਕੇ ਪਾਓ ਜੀ। ਤੇ 26 ਜਨਵਰੀ ਨੂੰ ਮਰੀਲਾ ਵਰਕਲੇ ਤੋਂ ਖਾਲਿਸਤਾਨ ਰੈਫਰੈਂਡਮ ਲਈ ਰੈਲੀ ਨਿਕਲਣੀ ਆ, ਤੇ ਵੱਧ ਤੋਂ ਵੱਧ ਭੈਣ ਭਰਾ ਕਿਸੇ ਵੀ ਡਰ ਤੋਂ ਬਿਨਾਂ ਬੇਖੌਫ ਹੋ ਕੇ ਉਸ ਇੰਡੀਅਨ ਜ਼ਾਲਮ ਸਰਕਾਰ ਦੀ ਇੱਕ ਦੇ ਵਿੱਚ ਸਾਡੇ ਖਾਲਿਸਤਾਨ ਦਾ ਝੰਡਾ ਗੱਡਣ ਲਈ ਆਓ, ਤੇ 28 ਤਰੀਕ ਨੂੰ ਹਮ ਕੇ ਪਹੁੰਚੋ ਸੈਨ ਫਰਾਂਸਿਸਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੁਪਿੰਦਰ ਜੀ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਰਿਲੇਟਡ ਆ, ਪਹਿਲਾਂ ਥੋੜਾ ਹੋ ਚੁੱਕਾ। ਇਹ ਜਿਹੜਾ ਰੌਲਾ ਨਾ ਵੀ ਜਿਹੜੇ ਰਜਿਸਟਰ ਹੋਏ ਆ ਇੰਡੀਆ ਵਾਲੇ ਖਰਾਬ ਕਰਨਗੇ ਜਾਂ ਫੜਨਗੇ, ਜਿਨ੍ਹਾਂ ਨੇ ਇਹ ਰਜਿਸਟਰਡ ਆਲਰੇਡੀ ਹੋ ਚੁੱਕੇ ਆ ਤੇ ਉਹਨਾਂ ਵਾਸਤੇ ਉਹਨਾਂ ਦੇ ਰੈਕਡ ਨੇ ਉਹਨਾਂ ਗਿਆ ਹੋਊਗਾ ਕਿੱਦਾਂ? ਕੋਈ ਫਰਜ਼ਰ ਅਜੇ ਤੇ ਆਪਾਂ ਰਲੇ ਆ ਨਾ, ਆਪਣੇ ਜਗ੍ਹਾ ਉੱਥੇ ਹੀ ਆ, ਹਰ ਕੋਈ ਕੰਮ ਦਾ ਪ੍ਰੋਪਰਟੀ ਕਰਕੇ ਜਾਣਾ ਪਊਗਾ ਉੱਥੇ ਨੂੰ ਹਰ ਕੋਈ। ਜਿਨ੍ਹਾਂ ਨੇ ਰਜਿਸਟਰ ਕੀਤਾ ਤੁਸੀਂ ਉਹਨਾਂ ਬਾਬਤ ਕਹਿ ਰਹੇ ਹੋ? ਹਾਂਜੀ ਹਾਂਜੀ, ਜੋ ਰਜਿਸਟਰ ਅੱਗੇ ਹੋ ਚੁੱਕੀਆਂ ਪਿਛਲੇ ਸਾਲ 6 ਮਹੀਨੇ ਜਿੱਦਾਂ ਚੱਲਦੀਆਂ, ਸਾਲ 2 ਸਾਲਾਂ ਤੋਂ ਰਜਿਸਟਰ ਹੋਈਆਂ ਪਹਿਲਾਂ ਜੀ। ਉਹ ਆਉਂਦੇ ਜਾਂਦੇ ਰਹੇ ਆ ਤੁਸੀਂ ਕਹਿੰਦੇ ਹਨਾ? ਨਹੀਂ, ਜੇ ਉਹ ਜਾਣ ਕੇ ਨਹੀਂ ਗਏ ਤੇ ਨਹੀਂ ਗਏ, ਨਹੀਂ ਗਏ ਮਤਲਬ ਜੇ ਉਹ ਜਾਣ ਕੇ। ਹਾਂਜੀ ਹਾਂਜੀ, ਜੇ ਉਹ ਜਾਣਗੇ ਤਾਂ ਹਾਂਜੀ ਹਾਂਜੀ। ਆਵਾਜ਼ ਪਿੱਛੋਂ ਦੂਜੀ ਆਉਣ ਲੱਗੀ ਸੀ, ਦੁਬਾਰਾ ਪੁੱਛ ਲਿਓ। ਜੇ ਉਹ ਜਾਣਗੇ ਤਾਂ ਜਾਣਗੇ ਤਾਂ ਮਤਲਬ ਉਹਨਾਂ ਕੋਲ ਰੈਕਡ ਲੀਕ ਨਹੀਂ ਹੋਊਗਾ ਜਦੋਂ ਇੰਡੀਆ ਗਵਰਨਮੈਂਟ ਕੋਲੋਂ, ਜਾਂ ਕਿੱਦਾਂ ਭੇਜੇਗਾ, ਉਹਨਾਂ ਕੋਲ ਪ੍ਰੋਬਲਮ ਨਹੀਂ ਆਊਗੀ ਜਦੋਂ ਰਜਿਸਟਰ ਹੋ ਚੁੱਕੇ ਆ। ਜੀ ਜੀ ਅਵਤਾਰ ਤੁਹਾਨੂੰ ਜੀ। ਮੈਂ ਬਿਲਕੁਲ ਜੀ। ਤੇ ਭਾਜੀ ਅਸੀਂ ਤੇ ਉਹ ਵੀ ਬੰਦੇ ਸਿੰਘ ਜਾਂ ਭੈਣਾਂ ਸਿੰਘਣੀਆਂ ਵੇਖੀਆਂ ਨੇ, ਇੰਡੀਅਨ ਗਵਰਨਮੈਂਟ ਦੇ ਕੋਲ ਇਹਦਾ ਕੋਈ ਰੈਕਡ ਹੈ ਹੀ ਨਹੀਂ, ਕਿਉਂਕਿ ਉਹ ਤੇ ਕਰਾ ਨਹੀਂ ਰਹੇ। ਕਰਾ ਤੇ ਰਿਹਾ ਯੂਨਾਈਟਿਡ ਨੇਸ਼ਨ ਦਾ ਜਾਂ ਪੰਜਾਬ ਰੈਫਰੈਂਡਮ ਕਮਿਸ਼ਨ ਆ, ਉਹਨਾਂ ਦੇ ਕੋਲੋਂ ਆਈਡੀ ਕੋਈ ਵੀ ਜਿਹੜੀ ਆ ਉਹ ਲੀਕ ਨਹੀਂ ਹੋ ਸਕਦੀ। ਜੇ ਇਹੋ ਜਿਹੇ ਕੰਮ ਹੁੰਦੇ ਹੋਣ ਤੇ ਫਿਰ ਯੂਨਾਈਟਿਡ ਨੇਸ਼ਨ ਬਣਨਾ। ਇਸ ਕਰਕੇ ਤੁਸੀਂ ਪੰਜਾਬ ਨੂੰ ਆਜ਼ਾਦ ਕਰਾਉਣ ਵਾਸਤੇ ਤੁਹਾਡੀ ਆਈਡੀ ਕਿਸੇ ਨੇ ਲੈਣੀ ਨਹੀਂ। ਤੁਹਾਨੂੰ ਇਹ ਵੇਖਣਾ ਵੀ ਤੁਸੀਂ ਸਿੱਖਾਂ ਨੂੰ ਬਿਲੋਂਗ ਕਰਦੇ ਜੇ ਤੇ ਉਹ ਤੁਸੀਂ ਵੋਟ ਕਰ ਰਹੇ ਜੇ, ਤੁਹਾਡੀ ਆਈਡੀ ਕੋਈ ਕਿਸੇ ਪਾਸੇ ਨਹੀਂ ਜਾਣੀ। ਜੇ ਕਿਸੇ ਦੀ ਜਾਂਦੀ ਆ ਜਾਂ ਕਿਸੇ ਨੂੰ ਤੰਗ ਕੀਤਾ ਜਾਂਦਾ, ਅਸੀਂ ਉਹਦਾ ਕੇਸ ਬਿਲਕੁਲ ਲੜਾਂਗੇ ਬੇਝਿਜਕ, ਵਿਦਆਊਟ ਤੁਹਾਡੀ ਫੀਸ ਤੋਂ, ਕੋਈ ਪ੍ਰੋਬਲਮ ਨਹੀਂ ਜੀ। ਉਹ ਕਰਕੇ ਇਹਨਾਂ ਨੇ ਅਲਾਉ ਕੀਤਾ ਵੋਟ ਪਾਉਣ ਦਾ। ਹਾਂਜੀ, ਮਤਲਬ ਗੱਲ ਇਹ ਹੈ ਨਾ ਵੀ ਇਹ ਰੈਕਡ ਵਿੱਚ ਜਿੱਦਾਂ ਮੀਡੀਆ ਦੇ ਵਿੱਚ ਕੀ ਜਾਂ ਆਨਲਾਈਨ ਸਭ ਕੁਛ ਇਹ ਚੱਲਦਾ, ਬਹੁਤ ਕੁਛ ਇੱਦਾਂ ਬੜੇ ਬੜੇ ਪ੍ਰੋਗਰਾਮ ਜਿਹੜੇ ਲੀਕ ਹੋ ਜਾਂਦੇ ਨਾ। ਪਤਾ ਗੌਰਮੈਂਟ ਇਹਦੇ ਅੰਡਰ ਕਿੰਨਾ ਜਿੱਦਾਂ ਖਿਲਾਫ ਆ, ਤੇ ਵਿੱਚ ਉਹਨਾਂ ਦੇ ਬੰਦੇ ਵੀ ਬਹੁਤ ਹੋਣਗੇ ਜਾਣਾ ਇਹ ਰਜਿਸਟਰਡ ਕਰਕੇ, ਜਾਂ ਉਹ ਵੀ CID ਵੀ ਲੈਣਗੇ ਕੀ ਕੁਛ ਹੁੰਦਾ ਕਿੱਦਾਂ ਨਹੀਂ ਹੁੰਦੇ ਨਾ ਜੀ। ਗੌਰਮੈਂਟ ਇਸੇ ਲਈ ਨਾ ਤੁਹਾਨੂੰ ਇਸੇ ਲਈ ਇਹਨਾਂ ਨੇ ਚੇਂਜ ਵੀ ਕਰਤਾ ਸੀਗਾ ਨਾ, ਅਪਰੋਚ ਚੇਂਜ ਕਰਤੀ। ਹਾਂਜੀ ਬਿਲਕੁਲ, ਸਿਰਫ ਦਿਖਾਓ ਤੇ ਵੋਟ ਪਾਓ। ਭਾਜੀ ਨਾਲੇ ਬਿਲਕੁਲ ਕੋਈ ਵੀ ਭੈਣ ਭਰਾ ਇਹ ਇੰਡੀਆ ਦਾ ਨੈਰੇਟਿਵ ਚੱਲਣ ਡਿਆ ਵਾ, ਇਹ ਸੋਸ਼ਲ ਨੈਟਵਰਕ ਤੇ ਪਾ ਦਿੰਦੇ ਨੇ। ਕਈ ਭਰਾ ਸਾਡੇ ਉਦਾਂ ਹੀ ਭੁੱਲੜ ਹੁੰਦੇ ਨੇ, ਉਹਨੂੰ ਸ਼ੇਅਰ ਕਰ ਦਿੰਦੇ ਨੇ। ਅਸੀਂ ਜਿਹੜੀ ਕੋਈ ਗੱਲਬਾਤ ਕਰਾਂਗੇ ਉਹ ਆਪਣੇ ਥਰੂ ਪ੍ਰੋਪਰ ਚੈਨਲ ਪਾਉਂਦੇ ਆ। ਮੇਰੇ ਨਾਂ ਤੋਂ ਚੱਲੇਗੀ ਜਾਂ ਵਕੀਲ ਸਾਹਿਬ ਜਦੋਂ ਬੋਲਦੇ ਨੇ ਉਦੋਂ ਚੱਲਦੀ ਆ। ਸੋਸ਼ਲ ਨੈਟਵਰਕ ਦੇ ਉੱਤੇ ਜਿਹੜੇ ਚੀਜ਼ ਲੋਕ ਸੁੱਟਦੇ ਨੇ ਉਹਨਾਂ ਨੂੰ ਪਹਿਲਾਂ ਵਾਚ ਕਰੋ ਕਿ ਇਹ ਚੀਜ਼ ਹੋ ਸਕਦੀ ਆ। ਕੋਈ ਵੀ ਵੋਟ ਆਨਲਾਈਨ ਨਹੀਂ ਹੈਗੀ, ਨਾ ਕੋਈ ਟਰਾਈ ਰਜਿਸਟਰ ਕਰਿਓ ਆਣ ਕੇ ਆਪਣੀਆਂ ਫੇਸਬੁੱਕਾਂ ਤੋਂ ਇਹ ਚੀਜ਼ਾਂ ਵੇਖ ਕੇ ਕਿ ਅਸੀਂ ਜਿਹੜੀ ਆ ਉਹ ਵੋਟ ਰਜਿਸਟਰ ਕਰ ਲਈਏ, ਸਾਡੀ ਇੱਥੋਂ ਹੀ ਪੈ ਜਾਣੀ ਆ। ਕੋਈ ਵੋਟ ਨਹੀਂ ਪੈਣੀ, ਤੁਹਾਨੂੰ ਉੱਥੇ ਜਾ ਕੇ ਆਪਣੀ ਆਈਡੀ ਦਿਖਾ ਕੇ ਆਪਣੇ ਸਿਰ ਦਿਖਾਉਣੇ ਪੈਣੇ ਆ। ਇਨ ਪਰਸਨ ਵੋਟਿੰਗ ਹੋਣੀ ਆ, ਇਨ ਪਰਸਨ, ਸਿਰਫ ਇਨ ਪਰਸਨ। ਬਿਲਕੁਲ ਬਿਲਕੁਲ ਬਿਲਕੁਲ, ਕੋਈ ਆਨਲਾਈਨ ਨਹੀਂ ਹੈ। ਸੋ ਆਨਲਾਈਨ ਸਿਰਫ ਇਹਨਾਂ ਨੇ ਉਹ ਜਿਹੜੀ ਵੈਬਸਾਈਟ ਦੱਸੀ ਸੀ, ਜੇ ਕਿਸੇ ਕੋ ਆਈਡੀ ਨਹੀਂ ਹੈਗੀ ਤਾਂ ਉਹ ਐਡਵਾਂਸ ਜਿਹੜਾ ਉਹ ਕਰਵਾਲੀ ਕਰ ਸਕਦੇ। ਬਾਕੀ ਉਦਾਂ ਆ ਜੇ ਉਥੇ ਬਣਵਾਈ ਵੀ ਤਾਂ ਵੀ ਤੁਹਾਨੂੰ ਉੱਥੇ ਜਾਣਾ ਹੀ ਪੈਣਾ ਵੋਟ ਪਾਉਣ ਦੇ ਲਈ। ਬਿਲਕੁਲ, ਤੁਸੀਂ ਮੌਕੇ ਦੇ ਉੱਤੇ ਵੀ ਤੁਸੀਂ ਰਜਿਸਟਰ ਕਰ ਸਕਦੇ ਹੋ। ਉੱਥੇ ਹੀ ਤੁਸੀਂ ਬੈਟਰ ਅਪਰੋਚ ਇਹੀ ਆ ਵੀ ਜਿੱਥੇ ਵੋਟਿੰਗ
ਸਟੇਸ਼ਨ ਬਣਿਆ ਜਿੱਥੇ ਹਾਂਜੀ। ਬਣਿਆ ਉੱਥੇ ਪਹੁੰਚੋ ਤੇ ID ਉੱਥੇ ਜੇ ਬਣਵਾ ਨਹੀਂ ਕੇ। ਹੈਗੀ ਆਈਡੀ ਤੋਂ ਬਣਾ ਕੇ ਹੂੰ। ਤਾਂ ਤੁਸੀਂ ਉੱਥੇ ਜਿਹੜਾ ਉਹ ਪਾ ਸਕਦੇ ਆ। ਇੱਕ ਜਿਹੜਾ ਸਵਾਲ ਇੱਕ ਇਹ ਵੀ ਆ ਰਿਹਾ ਸੀਗਾ ਆਫ 에ਅਰ ਕਿਸੇ ਨੇ ਪੁੱਛਿਆ ਸੀਗਾ ਅਵਤਾਰ ਜੀ, ਕਹਿੰਦੇ ਵੀ ਜੀ। ਜਿੱਦਾਂ ਜਿਹੜਾ ਪੰਜਾਬ ਦੇ ਵਿੱਚ ਜਦੋਂ ਹੋਣੀ ਉਦੋਂ ਤਾਂ ਸਾਰਿਆਂ ਨੂੰ ਅਲਾਉਡ ਆ, ਜਿਹੜੇ ਵੀ ਪੰਜਾਬ ਦੇ ਨਿਵਾਸੀ, ਡਜ਼ਨਟ ਮੈਟਰ ਕਿਹੜੇ ਧਰਮ ਦੇ ਆ। ਬਾਹਰ ਕੱਲੇ ਸਿੱਖਾਂ ਵਾਸਤੇ ਹੀ ਕਿਉਂ ਰੱਖਿਆ ਗਿਆ? ਬਾਕੀ ਬਾਹਰ ਕੀ ਦੂਜਿਆਂ ਨੂੰ ਵੀ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ? ਉਹ ਕੀ ਸੋਚਣਗੇ ਉਹ ਜੇ ਉਹਨਾਂ ਨੂੰ ਨਹੀਂ ਪਾਉਣ ਦਿੱਤੀ ਜਾ ਰਹੀ ਤਾਂ? ਬਿਲਕੁਲ ਜੀ, ਤੁਹਾਡਾ ਬਹੁਤ ਵਾਜਬ ਤੇ ਵਧੀਆ ਕੁਐਸਚਨ ਆ, ਕਿਉਂਕਿ ਇਹੋ ਹੀ ਕੁਐਸਚਨ ਦੀ ਤੇ ਪ੍ਰੋਬਲਮ ਆ। ਦੇਖੋ, ਜਦੋਂ ਸਿੱਖਾਂ ਦਾ 1984 ਦੇ ਵਿੱਚ ਦਿੱਲੀ ਦੰਗੇ ਕਿਹਾ ਜਾਂਦਾ ਸੀ, ਦਿੱਲੀ ਦੰਗੇ ਹੋਏ 1984 ਦੇ ਵਿੱਚ, ਕਤਲਿਆ ਕਿਸੇ ਵੀ ਨਹੀਂ ਦੰਗੇ ਕਿਹਾ ਜਾਂਦਾ, ਅਸੀਂ ਕਿਹਾ ਜਾਂਦਾ, ਹਾਂ ਉਹ ਸੀ। ਪਰ ਉਹਦੇ ਉੱਤੇ ਐਫਰਟਸ ਕੀਤੇ ਗਏ, 1.2 ਮਿਲੀਅਨ ਸਿਗਨੇਚਰ ਕਰਾ ਕੇ ਯੂਨਾਈਟਿਡ ਨੇਸ਼ਨ ਨੂੰ ਦਿੱਤੇ ਗਏ, ਠੀਕ ਹੈ, ਜਿਹੜਾ 2013 ਦੇ ਵਿੱਚ। ਉਹਦੇ ਵਿੱਚ ਨਾ ਤੇ ਪੰਜਾਬ ਦੇ ਹਿੰਦੂ ਕਿਸੇ ਨੇ, ਨਾ ਮੁਸਲਮਾਨ ਨੇ, ਨਾ ਕ੍ਰਿਸਚਨ ਨੇ ਇੱਕ ਵੀ ਸਾਈਨ ਨਹੀਂ ਕੀਤਾ ਕਿ ਸਿੱਖਾਂ ਦਾ ਉਦੋਂ ਜੈਨੋਸਾਈਡ ਹੋਇਆ ਸੀਗਾ। ਉਹ ਲੋਕ ਦੰਗੇ ਹੀ ਕਹੀ ਜਾਂਦੇ ਸੀ, ਦੰਗੇ ਤਾਂ ਹੁੰਦੇ ਦੋ ਫਿਰਕਿਆਂ ਦੀ ਲੜਾਈ। ਇਸ ਕਰਕੇ ਉਹ ਸਿੱਖਾਂ ਨੇ ਆਪਾਂ ਪ੍ਰੂਵ ਕਰਾਇਆ ਵੀ ਜੇ ਦੋਹਾਂ ਤਰਫਾਂ ਦੇ ਉੱਤੋਂ ਜੇ ਦੰਗੇ ਹੁੰਦੇ ਤੇ ਦੂਸਰੇ ਪਾਸੇ ਵੀ ਬੰਦੇ ਮਰਨੇ ਚਾਹੀਦੇ ਸੀ। ਉੱਥੇ ਦੇ ਸਾਡੇ ਘਰਾਂ ਦੇ ਵਿੱਚ, ਸਾਡੇ ਸਿੰਘਾਂ ਦੇ ਉੱਤੇ, ਗਾਂ ਦੇ ਵਿੱਚ ਟਾਇਰ ਪਾ ਪਾ ਕੇ 18 ਸਟੇਟਾਂ ਤੇ 110 ਸ਼ਹਿਰਾਂ ਦੇ ਵਿੱਚੋਂ 3 ਦਿਨਾਂ ਦੇ ਵਿੱਚ ਨਵੰਬਰ 1 ਤੋਂ ਲੈ ਕੇ ਨਵੰਬਰ 3 ਤੱਕ 30,000 ਪਲੱਸ ਬੰਦੇ ਦਾ ਕਤਲ ਕਰ ਦਿੱਤਾ ਗਿਆ, ਜੈਨੋਸਾਈਡ ਕੀਤਾ ਗਿਆ, ਜਿਹੜਾ ਕਿ ਘਰਾਂ ਦੇ ਵਿੱਚ ਜਾ ਕੇ ਮਾਰੇ ਗਏ। ਸਾਡੀਆਂ ਧੀਆਂ ਭੈਣਾਂ ਦੇ ਰੇਪਸ, ਗੈਂਗ ਰੇਪ ਹੋਏ, ਛੋਟੇ ਛੋਟੇ ਬੱਚੇ 18 ਦਿਨਾਂ ਦੇ ਸਟੋਵ ਦੇ ਉੱਤੇ ਪਾ ਕੇ ਭੁੰਨ ਦਿੱਤੇ ਗਏ। ਇਸ ਕਰਕੇ ਉਹ ਸਿੱਖਾਂ ਨੂੰ ਯੂਨਾਈਟਿਡ ਨੇਸ਼ਨ ਨੇ ਹੱਕ ਦਿੱਤਾ ਵਾ, ਜਿਹੜੇ ਤੁਸੀਂ ਇੰਡੀਆ ਦੇ ਬਰਖਲਾਫ 2013 ਦੇ ਵਿੱਚ ਕ੍ਰਿਮੀਨਲ ਕੰਪਲੇਂਟ, ਕ੍ਰਿਮੀਨਲ ਕੇਸ ਦਰਜ ਕਰਾਇਆ ਸੀ ਯੂਨਾਈਟਿਡ ਨੇਸ਼ਨ ਦੇ ਵਿੱਚ। ਉਹ ਉੱਥੇ ਮੈਮੋਰੰਡਮ ਨਹੀਂ ਸੀ, ਕ੍ਰਿਮੀਨਲ ਕੇਸ ਕੀਤਾ ਗਿਆ ਭਾਰਤ ਦੇ ਉੱਤੇ ਕਿ ਇਹਨਾਂ ਨੇ ਸਾਡੇ ਬੰਦੇ ਭੈਣ ਭਰਾ ਜਿਹੜੇ 1984 ਦੇ ਵਿੱਚ ਇੰਨੇ ਹਜ਼ਾਰ ਬੰਦਾ ਮਾਰ ਦਿੱਤਾ 3 ਦਿਨਾਂ ਵਿੱਚ, ਜਿਹਦੀ ਕੋਈ ਵੀ FIR ਦਰਜ ਨਹੀਂ ਹੈਗੀ। ਭਾਰਤ ਨੇ ਉਹਨਾਂ ਲੋਕਾਂ ਨੂੰ ਪੈਸੇ ਦਿੱਤੇ ਵੀ ਤੁਹਾਡੇ ਘਰ ਦੇ ਮਰ ਗਏ ਨੇ ਤੇ ਇਹ ਲੋ ਪੈਸੇ ਲੈ ਲਓ, ਥੋੜੀ ਬਹੁਤੇ ਘਰ ਬਹਿ ਜਾਓ। ਇਸ ਕਰਕੇ ਉਹਦੇ ਉੱਤੇ ਕੇਸ ਹੋਇਆ ਤੇ ਉਹਦੇ ਉੱਤੇ ਜੈਨੋਸਾਈਡ ਜਿਹੜਾ ਆਪਣਾ ਪ੍ਰੂਵ ਹੋਇਆ। ਤਾਂ ਕਰਕੇ ਆਪਣੇ ਸਿੱਖਾਂ ਨੂੰ ਬਾਹਰ ਜਿਹੜਾ ਵਾ ਉਹ ਵੋਟ ਪਾਉਣ ਦਾ ਉਹਨਾਂ ਨੇ ਹੱਕ ਦਿੱਤਾ। ਜਦੋਂ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਉਦੋਂ ਪੂਰਨ ਤੌਰ ਤੇ ਮੂਲ ਨਿਵਾਸੀ ਲੋਕ ਜਿਹੜੇ ਪੰਜਾਬ ਦੇ ਹੈਗੇ ਨੇ ਉਹ ਵੋਟ ਜਿਹੜੀ ਆ ਉੱਥੇ ਪਾ ਸਕਦੇ ਨੇ। ਇਹਦੇ ਵਿੱਚ ਇਹ ਵੀ ਕਲੀਅਰ ਕਰ ਦਿੱਤਾ ਜਾਵੇ ਵੀ ਜਦੋਂ ਇਹ ਪੰਜਾਬ ਆਪਾਂ ਪੁਰਾਣਾ ਪੰਜਾਬ ਜਿਹੜਾ ਉਹ ਕਹਿ ਰਹੇ ਆ, ਜਿਸ 'ਚ ਹਰਿਆਣਾ ਵੀ, ਹਿਮਾਚਲ ਵੀ, ਪਰੇ ਤੱਕ ਜਿਹੜਾ ਆਉਂਦਾ ਆ, ਜਾਂ ਮੌਜੂਦਾ ਪੰਜਾਬ ਦੀ ਬਾਰਡਰ ਵਾਲੇ ਜਿਹੜੀ ਜਿੰਨੇ ਹੈਗੇ ਆ ਉਹਦੇ ਵਿੱਚ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਊਗਾ ਉੱਥੇ? ਇਹ ਬਿਲਕੁਲ ਜੀ, ਉਹ ਜਿਹੜੇ 1947 ਤੋਂ ਲੈ ਕੇ 1966 ਤੱਕ ਜਿਹੜਾ ਪੰਜਾਬ ਸੀਗਾ, ਠੀਕ ਹੈ ਜੀ, ਉਹਦੇ ਵਿੱਚ ਜਿਹੜੇ ਲੋਕ ਨੇ ਵਸਦੇ, ਉਹਨਾਂ ਨੂੰ ਪੂਰਨ ਤੌਰ ਤੇ ਹੱਕ ਹੈ ਵੋਟ ਪਾਉਣ ਦਾ। ਜੀ ਠੀਕ ਹੈ ਜੀ। ਆਪਣੇ ਅਗਲੇ ਕਾਲਰ ਨੇ ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੀਆਂ ਵੈਸੇ ਤਾਂ ਜਿਹੜਾ ਮੇਰੇ ਸਵਾਲ ਸੀਗੇ ਜੀ ਸਾਰਿਆਂ ਦਾ ਜਵਾਬ ਆਲਮੋਸਟ ਮਿਲ ਗਿਆ ਜਦ ਤੋਂ ਮੈਂ ਕਾਲ ਕੀਤੀ ਆ। ਠੀਕ ਹੈ ਜੀ। ਤੇ ਚਲੋ ਬੜਾ ਵਧੀਆ, ਤੁਸੀਂ ਇੱਕ ਮੈਸੇਜ ਵੀ ਆ ਸਾਰਿਆਂ ਨੂੰ, ਸਭ ਦੇ ਸਵਾਲ ਬਗੈਰ ਪੁੱਛੇ ਤੋਂ, ਜਿਹੜਾ ਹਾਲਾਂਕਿ ਜਿਵੇਂ ਮੈਂ ਪੁੱਛਿਆ ਵੀ ਨਹੀਂ ਸੀਗਾ ਉਹਦਾ ਜਵਾਬ ਮਿਲ ਗਿਆ। ਸਾਰਿਆਂ ਨੂੰ ਜਵਾਬ ਇਸੇ ਤਰ੍ਹਾਂ ਮਿਲ ਜਾਂਦਾ, ਬੜੀ ਖੁਸ਼ੀ ਦੀ ਗੱਲ ਆ। ਮੇਰਾ ਵੀ ਉਹੀ ਸੀਗਾ ਬਈ ਜਿਵੇਂ ਮੈਂ 2022 ਦੇ ਵਿੱਚ ਰਜਿਸਟਰ ਕਰਾਏ ਸੀ ਵੀ ਉਹ ਵਾਲਾ ਵੀ ID ਮੇਰਾ ਚੱਲ ਸਕਦਾ, ਸੋ ਤੁਸੀਂ ਆਲਰੇਡੀ ਮੈਨੂੰ ਜਵਾਬ ਦੇ ਦਿੱਤਾ। ਹਾਂਜੀ। ਤੇ ਬਾਕੀ ਮੇਰੀ ਤਾਂ ਇਹੀ ਬੇਨਤੀ ਤੇ ਪੁਰਜ਼ੋਰ ਅਪੀਲ ਆ ਸਾਰੀ ਆਪਣੀ ਕੌਮ ਨੂੰ ਵੀ ਇਹ ਆਪਣੇ ਦੇਸ਼ ਖਾਤਰ, ਆਪਾਂ ਦੂਜਿਆਂ ਵਾਸਤੇ ਤਾਂ ਬਹੁਤ ਲੜਿਆ, ਆਪਣੇ ਵਾਸਤੇ ਲੜ ਲਓ ਹੁਣ, ਤੇ ਵੱਧ ਤੋਂ ਵੱਧ ਜਿੰਨਾ ਵੀ ਹੈ ਇਹਦੇ ਵਿੱਚ ਆਪਾਂ ਰੈਫਰੈਂਡਮ ਦੀਆਂ ਵੋਟਾਂ ਪਾਓ ਤੇ ਇਹਨੂੰ ਸਫਲ ਬਣਾਇਆ ਜਾਵੇ। ਮੇਰੀ ਤਾਂ ਇਹੀ ਅਪੀਲ ਹੈ ਸਾਰੇ ਲੋਕਾਂ ਨੂੰ। ਤੇ ਕੱਲ ਨੂੰ ਬਰਕਲੇ ਵੀ, ਮਰੀਨਾ ਬਰਕਲੇ ਪਹੁੰਚ ਕੇ ਤੇ ਰੈਲੀ ਦਾ ਬਈ ਉਹਦਾ ਹਿੱਸਾ ਬਣੋ, ਤਾਂ ਜੋ ਜਿਹੜਾ 26 ਜਨਵਰੀ ਨੂੰ ਇੰਡੀਆ ਕਰਦਾ ਉੱਥੇ ਤੇ ਅਸੀਂ ਇੰਡੀਆ ਦਾ ਝੰਡਾ ਫੂਕਣਾ ਉੱਥੇ। ਸਾਡਾ ਇੰਡੀਆ ਕੀ ਲੱਗਦਾ, ਕੁਝ ਨਹੀਂ ਲੱਗਦਾ ਹੈਗਾ, ਠੀਕ ਹੈ ਨਾ ਜੀ। ਸੋ ਸਾਰਿਆਂ ਨੂੰ ਬੇਨਤੀ ਇਹੀ ਆ ਵੀ ਪੂਰੇ ਜ਼ੋਰ ਸ਼ੋਰ ਦੇ ਨਾਲ ਇਹਦੇ ਵਿੱਚ ਸ਼ਮੂਲੀਅਤ ਕੀਤੀ ਜਾਵੇ ਤੇ ਵੋਟਾਂ ਪਾਈਆਂ ਜਾਣ ਰੈਫਰੈਂਡਮ ਦੀਆਂ। ਥੈਂਕ ਯੂ, ਧੰਨਵਾਦ ਜੀ। ਕਬੀਰ ਸਿੰਘ। ਹਾਂਜੀ ਸਰ ਜੀ, ਕੁਲਵੀਰ ਸਿੰਘ ਜੀ। ਹਾਂਜੀ ਕੁਲਵੀਰ। ਉਹ ਸਰ ਜੀ ਮੇਰੀ ਤਾਂ ਸਿੰਪਲ ਗੱਲ ਸੀਗੀ, ਮੈਂ ਕਿਹਾ ਵੀ ਅਸੀਂ ਜਿੰਨੀ ਸੰਗਤ ਆਉਣੀ ਆ ਨਾ ਉੱਥੇ ਵੋਟਾਂ ਪਾਉਣ, ਮੈਂ ਤਾਂ ਵੈਸੇ ਸਨ ਫਰਾਂਸਿਸਕੋ ਗੁਰਦੁਆਰੇ ਦਾ ਬੋਲ ਰਿਹਾ ਵੈਸੇ ਤਾਂ, ਪਰ ਉਹ ਗੁਰਦੁਆਰੇ ਦਾ ਕੋਈ ਮਤਲਬ ਨਹੀਂ, ਅਸੀਂ ਸਾਰੇ ਜਣੇ ਰਲ ਕੇ ਜਿੰਨੀ ਸੰਗਤ ਆਉਣੀ ਆ ਉਹਲੇ ਲੰਗਰ ਦਾ ਵੀ ਇੰਤਜ਼ਾਮ ਕਰ ਰਹੇ ਹਾਂ। ਤੇ ਤੁਸੀਂ ਇਸ ਕਰਕੇ ਇਹਨਾਂ ਨੂੰ ਦੱਸੋ ਸੰਗਤ ਨੂੰ
ਫਿਰ ਉੱਥੇ ਲੰਗਰ ਦਾ ਇੰਤਜ਼ਾਮ ਵੀ ਹੋਊਗਾ। ਠੀਕ ਹੈ ਜੀ, ਚਲੋ ਥੈਂਕ ਯੂ ਜੀ, ਦੱਸਤਾ ਤੁਸੀਂ, ਮਿਹਰਬਾਨੀ ਜੀ। ਫਿਰ ਮੈਂ ਕਿਹਾ ਵੀ ਲੋਕ ਪਬਲਿਕ ਨੂੰ ਪਤਾ ਹੋਵੇ ਨਾ ਵੀ ਉੱਥੇ ਵੀ ਇਹ ਨਹੀਂ ਵੀ ਐਡੀ ਦੂਰੋਂ ਬੱਸਾਂ ਆਉਣੀਆਂ, ਐਲੇ ਤੋਂ ਆਉਣੀਆਂ, ਜੁਬਹੜੀ ਤੋਂ ਆਉਣੀਆਂ, ਬਾਹਰੋਂ ਦੂਰੋਂ ਤੋਂ, ਤੇ ਉਹਨਾਂ ਲਈ ਖਾਣੇ ਦਾ ਅਰੇਂਜਮੈਂਟ ਕੀਤਾ ਗਿਆ ਆ ਸਾਰਿਆਂ ਦਾ। ਜੀ ਜੀ, ਚਲੋ ਮਿਹਰਬਾਨੀ ਕੁਲਵੀਰ ਜੀ, ਥੈਂਕ ਯੂ ਮਿਹਰਬਾਨੀ ਜੀ। ਹਰਜੋਤ ਸਿੰਘ ਖਾਲਸਾ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਰਾਜਕਮਲ ਸਿੰਘ ਜੀ, ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ। ਤੇ ਬਹੁਤ ਵਧੀਆ ਜਾਣਕਾਰੀ ਦੇ ਰਹੇ ਆ। ਮੈਂ ਤਾਂ ਸਿਰਫ ਇੱਕ ਇਹੀ ਜਾਣਕਾਰੀ ਦੇਣੀ ਸੀ ਵੀ ਅੱਜ FBI ਨੇ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ, ਬਹੁਤ ਸਾਰੇ ਜਿਹੜੇ ਮੀਡੀਆ ਆ ਹਾਂਜੀ ਉਹਨਾਂ ਨੂੰ ਐਡਵਰਟਾਈਜ਼ਮੈਂਟ ਭੇਜੀ ਆ। ਤੁਸੀਂ ਪੰਜਾਬੀ ਰੇਡੀਓ USA ਤੇ ਵੀ ਸੁਣੋਗੇ। ਜੇ ਤੁਹਾਨੂੰ ਕੋਈ ਵੀ ਭਾਰਤ ਦਾ ਏਜੰਟ ਡਰਾਉਂਦਾ ਆ ਵੀ ਜੀ ਤੁਸੀਂ ਉੱਥੇ ਤੁਹਾਡੀ ਜ਼ਮੀਨ ਤੇ ਕਬਜ਼ਾ ਕਰ ਲਾਂਗੇ, ਆਹ ਕਰਾਂਗੇ, ਜਾਂ ਤੁਹਾਡੇ ਰਿਸ਼ਤੇਦਾਰਾਂ ਨੂੰ ਤੰਗ ਕਰਾਂਗੇ, ਜਾਂ ਇੱਥੇ ਤੁਹਾਨੂੰ ਕੋਈ ਡਰਾਉਂਦਾ ਹੈਗਾ, ਇਮੀਡੀਏਟਲੀ ਤੁਸੀਂ FBI ਨੂੰ ਰਿਪੋਰਟ ਕਰ ਸਕਦੇ ਆ। FBI ਨੇ 800 ਨੰਬਰ ਵੀ ਦਿੱਤਾ ਹੈਗਾ ਆ, 1-800 ਕਾਲ FBI। ਸੋ ਕਿਸੇ ਨੂੰ ਕੋਈ ਵੀ ਡਰਨ ਦੀ ਜ਼ਰੂਰਤ ਨਹੀਂ ਹੈ। ਜਿੱਥੇ ਮਰਜ਼ੀ, ਅਮਰੀਕਾ ਆਜ਼ਾਦ ਮੁਲਕ ਆ, ਉੱਥੇ ਜਾ ਕੇ ਤੁਸੀਂ ਵੋਟ ਪਾ ਸਕਦੇ ਆ। ਜੇ ਕੋਈ ਤੁਹਾਨੂੰ ਡਰਾਉਂਦਾ ਆ, ਉਹ FBI ਨੂੰ ਰਿਪੋਰਟ ਕਰੋ, ਤਾਂ ਕਿ ਜਿਹੜੇ ਭਾਰਤ ਦੇ ਏਜੰਟ ਆ ਉਹਨਾਂ ਦਾ ਜਿਹੜਾ ਪਰਦਾ ਉਠਾਈਏ ਆਪਾਂ ਸਾਰੇ ਰਲ ਕੇ। ਠੀਕ ਹੈ ਜੀ ਜੀ ਜੀ, ਧੰਨਵਾਦ ਹਰਜੋਤ ਸਿੰਘ ਜੀ। ਸੋ ਰੀਸੈਂਟਲੀ ਆਪਾਂ ਦੇਖਿਆ ਹੀ ਹੈ, ਜਿੱਦਾਂ ਪ੍ਰਵੀਨ ਜੀ ਉਤਾਰ ਜੀ ਵੀ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਚਰਚਾ ਜਿਹੜੀ ਉਹ ਸੁਣੀ ਹੈ। FBI ਨੇ ਸਪੈਸ਼ਲ ਪੰਜਾਬੀ 'ਚ ਵੀ ਉਹਨਾਂ ਨੇ ਕਿਹਾ ਆ, ਹੌਟਲਾਈਨ ਵੀ ਉਹਨਾਂ ਨੇ ਬਣਾਈ ਆ, ਨੰਬਰ ਵੀ ਜਿਹੜਾ ਉਹ ਦਿੱਤਾ ਆ, ਤਾਂ ਜੋ ਜੇ ਤੁਹਾਨੂੰ ਕੋਈ ਤੰਗ ਕਰਦਾ, ਜਿੱਦਾਂ ਦੱਸ ਰਹੇ ਸੀ ਕਈਆਂ ਨੂੰ ਇਹ ਡਰ ਸੀਗਾ ਵੀ ਸਾਨੂੰ ਡਰਾਉਣਗੇ, ਧਮਕਾਉਣਗੇ, ਤਾਂ ਇਹ ਇੰਡੀਆ ਦਾ ਹੀ ਸਗੋਂ ਉਸ ਦੇ ਵਿੱਚ ਭਾਂਡਾ ਭੱਜਦਾ ਆ, ਉਹਨਾਂ ਦਾ ਹੀ ਪਰਦਾਫਾਸ਼ ਹੁੰਦਾ ਹੈ ਵੀ ਕਿਸ ਤਰੀਕੇ ਨਾਲ ਇੱਕ ਰੈਫਰੈਂਡਮ ਵੋਟਾਂ ਪਾਉਣ ਤੋਂ ਵੀ ਲੋਕਾਂ ਨੂੰ ਜਿਹੜਾ ਉਹ ਡਰਾਇਆ ਧਮਕਾਇਆ ਜਿਹੜਾ ਉਹ ਜਾ ਰਿਹਾ। ਉਹਨਾਂ ਨੇ ਇਹਦੇ ਲਈ ਕਈ ਕੈਟਾਗਰੀਜ਼ ਵੀ ਬਣਾਈਆਂ ਨੇ। ਇਹ ਫੋਨ ਕਾਲ ਤਾਂ ਬਹੁਤ ਦੂਰ ਦੀ ਗੱਲ, ਉਹਨਾਂ ਨੇ ਕਿਹਾ ਕਿ ਜੇਕਰ ਸੋਸ਼ਲ ਮੀਡੀਆ ਤੇ ਵੀ ਕੋਈ ਕਮੈਂਟ ਕਰਦਾ ਤੁਹਾਨੂੰ ਇਸ ਚੀਜ਼ ਨੂੰ ਲੈ ਕੇ, ਜਿੱਥੇ ਤੁਹਾਨੂੰ ਲੱਗਦਾ ਕਿ ਮੈਨੂੰ ਡਰਾਇਆ ਜਾ ਰਿਹਾ, ਜਾਂ ਧਮਕੀ ਦੀ ਉਸ ਲਹਿਜੇ ਦੇ ਵਿੱਚ ਕਹਿ ਲਓ, ਜਾਂ ਉਸ ਸ਼ਬਦਾਵਲੀ ਦੇ ਵਿੱਚ ਕਹਿ ਲਓ, ਤਾਂ ਫਿਰ ਵੀ ਤੁਸੀਂ ਸਾਡੇ ਨਾਲ ਕੰਟੈਕਟ। ਹਾਂਜੀ, ਕੁਝ ਹੋਰ ਕਾਲਰ ਲੈਣੇ ਆਪਣੇ ਨਾਲ ਜੁੜੇ ਨੇ। ਕੁਲਵੰਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਆਹੀ ਪੁੱਛਣਾ ਸੀ, ਮੈਂ ਕਿਹਾ ਜੇ ID ਨਾ ਹੋਵੇ ਤਾਂ ਫਿਰ ਆਪਾਂ ਗ੍ਰੀਨ ਕਾਰਡ ਦੀ ਗ੍ਰੀਨ ਕਾਰਡ ID ਹੋਈ ਹੁੰਦੀ ਆ ਜੀ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਗ੍ਰੀਨ ਕਾਰਡ ਦੀ ਕਾਪੀ ਜਾ ਸਕਦੀ। ਹਾਂਜੀ ਹਾਂਜੀ, ਬਿਲਕੁਲ ਹਾਂਜੀ। ਅਵਤਾਰ ਸਿੰਘ ਜੀ, ਚਲੋ ਇਹਨਾਂ ਨੇ ਪੁੱਛ ਲਿਆ, ਇਹਨਾਂ ਕਲੀਅਰ ਕਰ ਦਿਓ, ਜੇ ਕੋਈ ਓਰੀਜਨਲ ਨਹੀਂ ਆ, ਕਾਪੀ ਆ ਜਾਂ ਫੋਟੋ ਆ, ਉਹ ਵੀ ਚੱਲ ਸਕਦੀ ਆ। ਇਹ ਬਿਲਕੁਲ ਜੀ, ਕਿਸੇ ਭੈਣ ਭਰਾ ਕੋਲ ਜੇ ਕੋਈ ਓਰੀਜਨਲ ID ਨਹੀਂ ਹੈਗੀ, ਉਹਦੇ ਕੋਲ ਕਾਪੀ ਉਹਨਾਂ ਦੇ ਫੋਨ ਦੇ ਵਿੱਚ ਹੀ ਹੈਗੀ ਆ, ਉਹ ਵੀ ਲੈ ਕੇ ਆ ਜਾਣ ਤੇ ਉਹਦੀ ਵੀ ਵੋਟ ਜਿਹੜੀ ਆ ਉਹ ਪੈ ਜਾਏਗੀ, ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਫੋਨ ਦੇ ਵਿੱਚ ਨਹੀਂ ਹੈਗੀ, ਘਰ 'ਚ ਫੋਟੋ ਕਾਪੀ ਰੱਖੀ ਆ, ਉਹ ਤੁਸੀਂ ਫੋਟੋ ਕਾਪੀ ਲੈ ਆਓ। ਕੋਈ ਪੰਜਾਬ ਦੀ ID ਆ, ਆਧਾਰ ਕਾਰਡ ਦੀ ਕਾਪੀ ਆ, ਜਾਂ ਕਿਸੇ ਚੀਜ਼ ਦੀ ਵੀ ਕਾਪੀ ਹੈਗੀ, ਤੁਸੀਂ ਉਹ ਵੀ ਲਿਆ ਸਕਦੇ ਜੇ, ਉਹਦੇ ਨਾਲ ਵੀ ਵੋਟ ਪੈ ਜਾਏਗੀ। ਜੇ ਤੁਹਾਡੇ ਕੋਲ ਕੋਈ ਅਮਰੀਕਨ ਨਹੀਂ ਹੈਗੀ, ਕੋਈ ਹਸਪੀਟਲ ਦੀ ਕਾਪੀ ਹੈਗੀ ਹੈ ਤੁਹਾਡੇ ਕੋਲ, ਉੱਥੇ ਫੋਟੋ ਲੱਗੀ ਆ, ਉਹ ਵੀ ਲਾਇਓ। ਕਿਸੇ ਬੱਸ ਦਾ ਕਿਸੇ ਕੋਲ ਪਾਸ ਹੈਗਾ, ਉਹ ਵੀ ਲਿਆ ਸਕਦਾ, ਉਹਦੇ ਉੱਤੇ ਵੋਟ ਪੈ ਜਾਏਗੀ, ਇਹਦੇ ਨਾਲ ਪ੍ਰੋਬਲਮ ਜੀ। ਪ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਮੇਰਾ ਤਾਂ ਇੱਕ ਸਵਾਲ ਸੀਗਾ ਜੀ। ਮੈਂ ਕਿਹਾ ਵੀ ਆਪਣੇ ਜੇ ਆਪਾਂ ਕਾਰ ਤੇ ਆਉਣੇ ਹੈਗੇ ਜੀ, ਉੱਥੇ ਪਾਰਕਿੰਗ ਹੈਗੀ ਜੀ ਆਪਣੇ ਨੇੜੇ, ਜੇ ਹੋਈ ਤਾਂ ਉਹਦਾ ਐਡਰੈਸ ਆਪਣੇ ਸ਼ੇਅਰ ਕਰ ਦਿਓ ਜੀ। ਤੇ ਇੱਕ ਜਿੱਥੇ ਵੋਟਾਂ ਪੈਣੀਆਂ ਉਹਦਾ ਐਡਰੈਸ ਚਾਹੀਦਾ ਸੀਗਾ ਜੀ। ਹਾਂਜੀ, ਉਹਦਾ ਐਡਰੈਸ ਹੈ ਜੀ ਸਿਵਿਕ ਸੈਂਟਰ ਪਲਾਜ਼ਾ, ਨੰਬਰ 2 ਪੋਕ ਸਟਰੀਟ। ਤੁਸੀਂ ਸਿਰਫ ਸਿਵਿਕ ਸੈਂਟਰ ਪਲਾਜ਼ਾ ਪਾ ਲਿਓ ਜੀ ਆਪਣੇ ਗੂਗਲ ਦੇ ਵਿੱਚ, GPS ਜਾਂ ਐਪਲ ਵਾਲੇ 'ਚ, ਤਾਂ ਉਹਨੇ ਤੁਹਾਨੂੰ ਉੱਥੇ ਪਹੁੰਚਾ ਦੇਣਾ। ਠੀਕ ਹੈ ਜੀ। ਉੱਥੇ ਨਾਲ ਹੀ ਜਿੱਦਾਂ ਜਿਹੜੀਆਂ ਵੋਟਾਂ ਹੀ ਆਪਣੇ, ਜਿੱਦਾਂ ਬੈਲਟ ਪੇਪਰ ਹੁੰਦਾ ਵੀ, ਉਹਦਾ ਵੀ ਤੁਸੀਂ ਵੀ ਜਿੱਦਾਂ ਸ਼ੇਅਰ ਕਰ ਦਿਓ ਵੀ ਆਪਣੇ, ਵੀ ਜਿੱਦਾਂ ਉਹ ਇੰਗਲਿਸ਼ 'ਚ ਆ ਜਾਂ ਆਪਣੇ ਪੰਜਾਬੀ 'ਚ ਆ, ਉਹ ਜਿੱਦਾਂ ਕੀ ਉਹਦੇ ਤੇ ਲਿਖਿਆ। ਅਵਤਾਰ ਸਿੰਘ ਜੀ ਦੱਸ ਦਿਓ ਕੀ ਉਹਦੇ ਤੇ ਲਿਖਿਆ, ਕੀ ਇਹ ਦੱਸ ਦਿਓ। ਚਲੋ, ਇਹ ਬਿਲਕੁਲ ਜੀ ਦੋ ਲੈਂਗੁਏਜ 'ਚ ਲਿਖਿਆ ਉਹਦੇ ਵਿੱਚ ਕਿ ਜਿਹੜਾ ਭਾਰਤ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਹੋਇਆ, ਕੀ ਉਹ ਇੰਡੀਪੈਂਡੈਂਟ ਕੰਟਰੀ ਹੋਣਾ ਚਾਹੀਦਾ, ਹਾਂ ਜਾਂ ਨਾ। ਠੀਕ ਹੈ ਜੀ, ਠੀਕ ਹੈ ਜੀ। ਉਹਦੇ ਉੱਤੇ ਦੋਵਾਂ ਚੀਜ਼ਾਂ ਲਿਖੀਆਂ ਨੇ। ਤੁਸੀਂ ਉਹਦੇ ਵਿੱਚ ਦੋ ਥੱਲੇ ਖਾਨੇ ਬਣੇ ਨੇ, ਯੈਸ ਜਾਂ ਨੋ, ਉਹਦੇ ਉੱਤੇ ਤੁਸੀਂ ਟਿਕ ਮਾਰ ਕਰ ਦੇਣੀ ਹੈ ਜੇ ਤੇ ਤੁਹਾਡਾ ਜੀ ਕਰੇ। ਦੂਸਰੀ ਉੱਥੇ ਪਾਰਕਿੰਗ ਜਿਹੜੀ ਆ, ਉਹ ਪਲਾਜ਼ੇ ਦੇ ਥੱਲੇ ਜਿੱਥੇ ਵੋਟਾਂ ਪੈਣੀਆਂ ਉਹਦੇ ਥੱਲੇ 1000 ਗੱਡੀ ਦੀ ਪਾਰਕਿੰਗ ਹੈਗੀ ਆ, ਤੇ ਜਿਹਦੇ ਵਿੱਚ $7-8 ਜਿਹੜੇ ਆ ਉਹ 3-4 ਘੰਟੇ ਦੇ ਲੱਗਦੇ ਨੇ। ਉਹ ਤੁਸੀਂ ਉੱਥੇ ਆਪਣੀ ਪਾਰਕ ਲਾ ਸਕਦੇ ਜੇ। ਲਾਗੇ ਇੱਕ ਬਲਾਕ ਦੇ ਉੱਤੇ ਜਿਹੜੀਆਂ 7-8 ਹੋਰ ਪਾਰਕਿੰਗ ਲਾਟ ਹੈਗੇ ਨੇ, ਤੁਸੀਂ ਉਹਨਾਂ ਦੇ ਵਿੱਚ ਵੀ ਪਾਰਕ ਕਰ ਸਕਦੇ ਜੇ, ਕੋਈ ਪ੍ਰੋਬਲਮ ਨਹੀਂ ਹੈਗੀ ਪਾਰਕ ਨਹੀਂ ਭਾਜੀ। ਜੀ ਜੀ ਜੀ, ਠੀਕ ਹੈ ਵੀਰ ਜੀ, ਥੈਂਕ ਯੂ, ਮਿਹਰਬਾਨੀ, ਸ਼ੁਕਰੀਆ। ਨੋ ਪ੍ਰੋਬਲਮ ਭਾਜੀ। ਹਰਪਾਲ ਕੌਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਵੀਰ ਅਕਾਲ। ਜੀ ਥੈਂਕ ਯੂ। ਮੈਨੂੰ ਹੁਣੇ ਐਡਰੈਸ ਮਿਲ ਗਿਆ ਤੇ ਮੈਂ ਇਹ ਪੁੱਛਣਾ ਸੀਗਾ ਕਿ ਆਪਾਂ ਸਿਰਫ ਕੈਲੀਫੋਰਨੀਆ ਦੇ ਰੈਜ਼ੀਡੈਂਟ ਵੋਟ ਪਾ ਸਕਦੇ ਕਿ ਆਪਾਂ ਬਾਹਰੋਂ ਵੀ ਆ ਸਕਦੇ ਹੋਰ ਸਟੇਟ ਤੋਂ? ਭੈਣੇ ਜਿੱਥੋਂ ਵੀ ਦੁਨੀਆ ਦੇ ਕਿਸੇ ਕੋਨੇ ਦੇ ਵਿੱਚੋਂ ਕੋਈ ਵੀ ਸਿੱਖਾਂ ਨੂੰ ਬਿਲੋਂਗ ਕਰਦਾ ਹੋਵੇ ਉਹ ਆਣ ਕੇ ਵੋਟ ਕਰ ਸਕਦਾ। ਕੋਈ ਆਈਡੀ ਜ਼ਰੂਰ ਚਾਹੀਦੀ ਆ, ਭਾਵੇਂ ਕਿਸੇ ਵੀ ਕੰਟਰੀ ਤੋਂ ਆਇਆ ਹੋਵੇ, ਕੋਈ ਪ੍ਰੋਬਲਮ ਨਹੀਂ। ਨੋ ਪ੍ਰੋਬਲਮ ਵੀਰ ਜੀ, ਅਸੀਂ ਵਾਸ਼ਿੰਗਟਨ ਤੋਂ ਬੋਲਦੇ ਹਾਂ, ਅਸੀਂ ਜ਼ਰੂਰ ਪਹੁੰਚਾਂਗੇ। ਜੀ ਜੀ ਠੀਕ ਹੈ ਭੈਣ ਜੀ, ਧੰਨਵਾਦ ਜੀ। ਜੀ ਸ਼ੁਕਰੀਆ। ਦਰਸ਼ਨ ਸਿੰਘ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਭਾਈ ਸਾਹਿਬ ਦੱਸ ਕੇ ਗਏ ਨੇ 1966 ਤੱਕ ਦਾ ਜੋ ਆਪਣਾ ਮੈਪ ਸੀ ਪੁਰਾਣੇ ਪੰਜਾਬ ਦਾ, ਉਹੀ ਅਸੀਂ ਸਾਡੀ ਡਿਮਾਂਡ ਹੈਗੀ ਹੈ। ਤੇ ਅੱਜ ਵੀ ਜਿਹੜੇ ਉਸ ਖਿੱਤੇ ਤੋਂ ਬਾਹਰ ਦਿੱਲੀ ਦੇ, ਕਲਕੱਤੇ ਦੇ, ਬੰਬਈ ਦੇ, ਮਹਾਰਾਸ਼ਟਰ ਦੇ, ਮਹਾਰਾਸ਼ਟਰ ਦੇ, ਉਹ ਸਾਰੇ ਸਿੱਖ ਸਾਡੀ ਉਹ ਚਾਹੁੰਦੇ ਆ ਕਿ ਇਹਨਾਂ ਦਾ ਖਿੱਤਾ ਅੱਡ ਹੋ ਜੇ। ਉਹਨਾਂ ਦੀ ਸਾਰੇ ਸਿੱਖਾਂ ਦੀ ਸਹਿਮਤੀ ਹੈ ਕਿ ਇਹਨਾਂ ਖਿੱਤਾ ਅੱਡ ਹੋ ਜਾਵੇ? ਇਹ ਭਾਜੀ ਇਹ ਤੇ ਉਹਨਾਂ ਤੇ ਨਿਰਭਰ ਹੋਣਾ ਚਾਹੀਦਾ ਵਾ। ਜੇ ਉਹ ਨਹੀਂ ਚਾਹੁੰਦੇ ਤੇ ਉਹ ਨਾ 'ਚ ਵੋਟ ਪਾ ਸਕਦੇ, ਕਿਉਂਕਿ ਸਿੱਖਾਂ ਨੂੰ ਹੱਕ ਹੈਗਾ ਵਾ। ਪਰ ਆਪਾਂ ਸਾਰਿਆਂ ਸਿੱਖਾਂ ਭਰਾਵਾਂ ਨੂੰ ਕਹਿੰਦੇ ਜਿੱਥੇ ਵੀ ਤੁਸੀਂ ਹੈਗੇ ਜੇ ਹਰ ਦੇਸ਼ ਦਾ, ਹਰ ਧਰਮ ਦਾ ਆਪਣਾ ਕੰਟਰੀ ਹੈਗਾ ਤੇ ਸਿੱਖਾਂ ਦਾ ਕਿਉਂ ਨਹੀਂ? ਆਪਾਂ ਕਿੰਨਾ ਕੁ ਚਿਰ ਤੱਕ ਰੈਂਟ ਤੇ ਮਕਾਨ ਲੈ ਕੇ ਰਹਿ ਸਕਦੇ ਹਾਂ? ਆਪਾਂ ਬਾਹਰ ਵੀ ਇੱਥੇ ਰਹਿੰਦੇ ਹਾਂ ਤੇ ਜੇ ਰੈਂਟ ਤੇ ਲਓ ਤੇ ਕਈ ਵਾਰੀ ਮਾੜਾ ਮੋਟਾ ਖੜਾਕ ਬੱਚੇ ਕਰਦੇ ਨੇ ਤੇ ਉਹ ਕਹਿੰਦੇ ਖੜਾਕ ਕਰਦੇ ਤੁਹਾਡੇ ਬੱਚੇ ਨਾਲ ਬੰਦ ਕਰਾਓ। ਇਸ ਕਰਕੇ ਗੁਲਾਮੀ ਹੁੰਦੀ ਆ। ਜੇਕਰ ਆਪਾਂ ਨੂੰ ਹਾਲੇ ਤੱਕ ਜਿਹੜੇ ਬਾਹਰ ਰਹਿੰਦੇ ਸਿੱਖ ਨੇ ਉਹਨਾਂ ਨੂੰ ਮਹਿਸੂਸ ਕਰਨਾ ਚਾਹੀਦਾ ਵੀ ਠੀਕ ਆ, ਅਸੀਂ ਗੁਲਾਮ ਉੱਥੇ ਜ਼ਰੂਰ ਹੈਗੇ ਆ, ਪਰ ਅਸੀਂ ਆਜ਼ਾਦੀ ਵਾਸਤੇ ਆਪਣਾ ਸਿਰ ਉੱਚਾ ਕਰਕੇ ਅੱਜ ਤੱਕ ਨਹੀਂ ਕਹਿ ਸਕੇ ਵੀ ਸਾਡਾ ਦੇਸ਼ ਕਿਹੜਾ ਵਾ, ਕਿਉਂਕਿ ਉਹਨਾਂ ਨੇ ਤੁਹਾਨੂੰ ਗੁਲਾਮ ਬਣਾ ਕੇ ਰੱਖ ਲਿਆ। ਮਹਿਸੂਸ ਦਾ ਗੁਲਾਮੀ ਹੁੰਦੀ ਕੀ ਆ, ਇਹ ਹਰ ਬੰਦੇ ਨੂੰ ਹੁਣ ਪਤਾ ਲੱਗ ਚੁੱਕਾ ਕਿ ਜੇ ਮੈਂ ਆਪਣੇ ਪਹਿਲੀ ਗੱਲ ਪੰਜਾਬ ਦੇ ਵਿੱਚ ਹੁਣ ਲਾ ਲਈਏ, ਉਹ ਕਹਿੰਦੇ ਤੁਸੀਂ ਹਿੰਦੀ ਲਿਖੋ, ਪੰਜਾਬੀ 'ਚ ਗੱਲ ਨਹੀਂ ਕਰ ਸਕਦੇ, ਤੁਸੀਂ ਸ੍ਰੀ ਸਾਹਿਬ ਨਹੀਂ ਪਾ ਸਕਦੇ, ਤੁਸੀਂ ਪੱਗ ਬੰਨ੍ਹ ਕੇ ਨਹੀਂ ਜਾ ਸਕਦੇ। ਇਹ ਪ੍ਰੋਬਲਮ ਆ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਹੁਣ। ਜੇਕਰ ਨਾ ਜਾਗੇ, ਗੱਲ ਹੈਗੀ ਆ ਆਪਣੀਆਂ ਜ਼ਮੀਰਾਂ ਦੀ ਜਗਾਉਣ ਦੀ। ਇਹ ਗੱਲਬਾਤ ਅਸਲੀ ਫਸਲਾਂ ਦੀ ਨਹੀਂ, ਨਸਲਾਂ ਦੀ ਆ। ਅੱਜ ਆਪਣੀ ਨਸਲਾਂ ਦੀ ਲੋੜ ਆ। ਇਹ ਆਪਣੀ ਨਸਲ ਜਿਹੜੀ ਆ, ਇਹਨਾਂ ਦਾ ਸਾਡਾ ਸਿੱਖਾਂ ਦਾ DNA ਵੱਖਰਾ ਵਾ, ਖਾਸ ਕਰਕੇ ਭਾਰਤੀਆਂ ਦੇ ਨਾਲੋਂ। ਜਿੱਥੇ ਤੁਸੀਂ ਵੱਖਰੇ ਵੇਖ ਲਓ, ਸਿੱਖ ਦੇ ਨੈਣ ਨਕਸ਼, ਪੰਜਾਬੀਆਂ ਦੇ ਨੈਣ ਨਕਸ਼ ਦੂਸਰੇ ਭਾਰਤ ਦੇ ਲੋਕਾਂ ਨਾਲੋਂ ਬਿਲਕੁਲ ਟੋਟਲੀ ਡਿਫਰੈਂਟ ਆ। ਭਾਵੇਂ ਪੰਜਾਬ ਦਾ ਹਿੰਦੂ ਆ, ਉਹਦੇ ਵੀ ਨੈਣ ਨਕਸ਼ ਡਿਫਰੈਂਟ ਨੇ। ਇਹਦੇ ਅੰਦਰ ਅਣਖ ਹੈਗੀ ਆ। ਅਣਖ ਨਾ ਤੇ ਮੁੱਲ ਵਿਕਦੀ ਆ। ਜੇ ਮੁੱਲ ਵਿਕਦੀ ਹੁੰਦੀ ਤੇ ਕੱਲੀ ਪਹਿਲਾਂ ਬਾਦਲਾਂ ਲੈ ਜਾਣੀ ਸੀ ਖਰੀਦ ਕੇ, ਇੰਨਾ ਕੁ ਸਮਾਇਆ ਉਹਨਾਂ ਕੋਲ। ਇਸ ਕਰਕੇ ਅਣਖ ਜਿਹੜੀ ਆ ਤੁਹਾਡੇ ਜਰੇ ਦੇ ਅੰਦਰ, ਸਿੱਖਾਂ ਦੇ ਅੰਦਰ ਭਰੀ ਆ, ਪੰਜਾਬੀਆਂ ਦੇ ਅੰਦਰ ਹੈਗੀ ਆ। ਭਾਵੇਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋਵੇ, ਇਹ ਅਣਖ ਦੇ ਉੱਤੇ ਜਿਉਂਦਾ ਵਾ। ਤੇ ਨਾਲੇ ਪੰਜਾਬ ਦੇ ਖਾਸ ਕਰਕੇ ਉਹ ਹੈ ਗੁਰੂਆਂ ਪੀਰਾਂ ਦੀ ਧਰਤੀ ਆ, ਜਿੱਥੇ ਸਾਨੂੰ ਸਿਰ ਉੱਚਾ ਕਰਕੇ ਅਣਖ ਦੇ ਨਾਲ ਜਿਉਣ ਦਾ ਜਿਹੜਾ ਹੱਕ ਆ ਸਾਡੇ ਗੁਰੂ ਨੇ ਵੀ ਦਿੱਤਾ ਤੇ ਸਾਡੇ ਕਲਚਰ ਨੇ ਵੀ ਸਾਨੂੰ ਦਿੱਤਾ। ਇਸ ਕਰਕੇ ਮਾਣ ਨਾ ਕਹੋ। ਜੇ ਅੱਜ ਤੁਹਾਨੂੰ ਕੋਈ ਕਹਿੰਦਾ ਨਾ ਵੀ ਤੂੰ ਖਾਲਿਸਤਾਨੀ ਆ, ਮੈਂ ਤਾਂ ਠੋਕ ਕੇ ਮਾਣ ਨਾ ਕਹਿੰਦਾ ਵੀ ਮੈਂ ਖਾਲਿਸਤਾਨੀ ਆ। ਮੈਂ ਖਾਲਿਸਤਾਨ, ਮੇਰਾ ਪਿਓ ਖਾਲਿਸਤਾਨੀ ਸੀ, ਕਿਉਂਕਿ ਸਾਡਾ ਪਿਓ ਕੌਣ ਆ? 10ਵੇਂ ਪਾਤਸ਼ਾਹ, ਜਿਨ੍ਹਾਂ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਆਪਣੀ ਸਾਡੀ ਖਾਤਰ। ਤੇ ਕੀ ਕਹਿਤਾ? ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਹੇ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ। ਉਹ ਸਾਡੇ ਵੱਲ ਉਂਗਲ ਕਰਦੀ। ਅਸੀਂ ਉਸ ਪਾਤਸ਼ਾਹ ਦੇ ਬੱਚੇ ਆ ਤੇ ਉਹ ਮਾਤਾ ਸਾਹਿਬ ਕੌਰ ਦੇ ਪੁੱਤਰ ਆ। ਅਸੀਂ ਸਾਨੂੰ ਤੇ ਅਣਖ ਦੇ ਨਾਲ ਜਿਉਣ ਦਾ ਹੱਕ ਜਿਹੜਾ ਦਿੱਤਾ। ਆ ਦਿਨ ਚੱਲੇ ਨੇ, ਪਿਛਲਾ ਮਹੀਨਾ ਲੰਘ ਗਿਆ। ਹਰ ਜਿਹੜੀ ਅੱਖ ਆ, ਉਹ ਜਦੋਂ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸ਼ਹੀਦ ਕੀਤੇ ਜਾਂਦੇ ਨੇ, ਨੀਹਾਂ ਚਿਣੇ ਜਾਂਦੇ ਨੇ, ਤੇ ਹਰ ਅੱਖ ਜਿਹੜੀ ਆ ਉਹਨੇ ਲਹੂ ਦੇ ਅਥਰੂ ਕੀਤੇ। ਇਹ ਤੁਹਾਡੀ ਅੱਖ ਪਛਾਣਨ ਦੀ ਚਾਹੀਦੀ ਆ ਵੀ ਅਥਰੂ ਲਹੂ ਦੇ ਵੀ ਹੁੰਦੇ ਨੇ। ਉਹ ਤੁਹਾਡੀ ਦੂਰ ਅੰਦੇਸ਼ੀ ਤੁਹਾਨੂੰ ਦੱਸਦੀ ਆ ਵੀ ਸਿੱਖ ਹਰ ਸਾਲ ਲਹੂ ਦੇ ਅਥਰੂ ਕੇਰਦਾ ਵਾ ਜਿੱਦਣਾ ਦਸੰਬਰ ਦਾ ਮਹੀਨਾ ਚੜ੍ਹਦਾ। ਜੀ ਥੈਂਕ ਯੂ ਦਰਸ਼ਨ ਸਿੰਘ ਜੀ, ਥੈਂਕ ਯੂ। ਅਗਲੇ ਕਾਲਰ ਨੇ ਜਸਵਿੰਦਰ ਸਿੰਘ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂ, ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਚੱਲਦਾ ਹੈ ਭਾਈ, ਤੇ ਆਪਣੇ ਜਾਗਰੂਕ ਲੋਕੀ ਹੁੰਦੇ ਪਏ ਆ ਤੇ ਹੋਰ ਵੀ ਕਰਨ ਦੀ ਲੋੜ ਹੈ। ਤੇ ਆਪਣੇ ਦੂਸਰੇ ਸਵਾਲਾਂ ਦੇ ਜਵਾਬ ਜਿਹੜੇ ਵੀ ਮਿਲ ਗਏ ਆ ਸਾਨੂੰ, ਤੇ ਬਸ ਇਸੇ ਤਰ੍ਹਾਂ ਹੀ ਸਾਰੇ ਵੋਟ ਪਾਓ ਤੇ ਆਪਣੇ ਦੇਸ਼ ਲਈ ਵੋਟਾਂ ਪਾ ਕੇ ਇਸ ਨੂੰ। ਲਾਈਨ ਡ੍ਰੌਪ ਹੋ ਗਈ ਆ ਜਸਵਿੰਦਰ ਜੀ ਤੁਹਾਡੀ। ਬਾਕੀ ਚਲੋ ਉਹਨਾਂ ਦੀ ਭਾਵਨਾ ਇਹੀ ਸੀ ਕਿ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਵੋਟਾਂ ਦੇ ਵਿੱਚ ਜਿਹੜੀ ਉਹ ਹਿੱਸਾ ਲੈਣ। ਤੇ ਅਗਲੇ ਕਾਲਰ ਨੇ ਅਵਤਾਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਈ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ, ਮੈਂ ਤਾਂ ਫੋਨ ਤਾਂ ਕੀਤਾ ਸੀ ਇਹੀ ਸੰਗਤਾਂ ਨੂੰ ਕਹਿਣ ਲਈ ਕਿ ਵੱਧ ਤੋਂ ਵੱਧ ਚੜ੍ਹ ਕੇ ਵੋਟ ਪਾਓ, ਕਿਉਂਕਿ ਸਾਡੀ ਕੋਈ ਉਹ ਹੈ ਨਹੀਂ ਇੰਡੀਆ ਦੇ ਅੰਦਰ। ਮੈਂ ਤੇ ਆਪਣੀ ਇੱਕ ਗੱਲ ਦੱਸਣੀ ਸੀ, ਪਰਸਨਲ ਐਕਸਪੀਰੀਅੰਸ। 2019 ਚ ਮੇਰੇ ਫਾਦਰ ਪੂਰੇ ਹੋਏ ਸੀ ਤੇ ਉਹਨਾਂ ਨੂੰ ਫੌਜ ਚੁਗਣ ਲਈ ਅਸੀਂ ਜਦੋਂ ਸ਼ਮਸ਼ਾਨ ਘਾਟ ਸਰਟੀਫਿਕੇਟ ਲੈਣ ਗਏ ਨਾ ਜੀ, ਉੱਥੇ ਉਹ ਮੈਂ ਫਾਰਮ ਭਰਿਆ ਨਾ, ਉੱਥੋਂ ਪਤਾ ਲੱਗਿਆ ਵੀ ਅਸੀਂ ਕਿੰਨੇ ਬਗਾਨੇ ਹੈਗੇ ਆ। ਉਹਦੇ ਅੰਦਰ ਜਦੋਂ ਰਿਲੀਜਨ ਦੀ ਟਿਕ ਮਾਰਕ ਕਰਨੀ ਸੀ ਨਾ ਜੀ, ਉਹਦੇ ਅੰਦਰ ਜਾਂ ਹਿੰਦੂ ਸੀ ਜਾਂ ਮੁਸਲਮਾਨ, ਤੇ ਬਾਕੀ ਲਿਖਿਆ ਸੀ ਅਦਰਸ। ਹੁਣ ਅਸੀਂ ਅਦਰਸ ਚਾਹੁੰਦੇ ਹਾਂ ਜੀ, ਅਸੀਂ ਮਰ ਕੇ ਵੀ ਆਪਣੇ ਆਪ ਨੂੰ ਉਹ ਸਾਨੂੰ ਸਰਟੀਫਿਕੇਟ ਨਹੀਂ ਮਿਲਦਾ ਵੀ ਅਸੀਂ ਸਿੱਖ ਹੈਗੇ ਹਾਂ ਜੀ ਇੰਡੀਆ ਦੇ ਅੰਦਰ। ਇਸ ਤੋਂ ਜ਼ਿਆਦਾ ਹੋਰ ਕੀ ਹੋਏਗਾ ਸਾਨੂੰ, ਵੀ ਅਸੀਂ ਹੁਣ ਅਦਰਸ ਚ ਸਾਨੂੰ ਲਿਖਣਾ ਪੈਂਦਾ ਵੀ ਅਸੀਂ ਸਿੱਖ ਹੈਗੇ ਹਾਂ। ਸਾਡੇ ਵਾਸਤੇ ਉਹ ਆਪਸ਼ਨ ਵੀ ਨਹੀਂ ਹੈਗੀ। ਸਾਡੇ ਬਰਥ ਸਰਟੀਫਿਕੇਟ ਕੀ ਦੱਸਣਾ, ਸਾਡੇ ਤੇ ਡੈਥ ਸਰਟੀਫਿਕੇਟ ਨਹੀਂ ਸਾਨੂੰ ਦੱਸਦਾ ਜੀ। ਇਸ ਕਰਕੇ ਬਹੁਤ ਜ਼ਰੂਰੀ ਹੈ ਸਾਨੂੰ ਆਪਣੀ ਕੌਮ ਵਾਸਤੇ ਅਲੱਗ ਜਗ੍ਹਾ ਬਣਾਉਣੀ, ਤਾਂ ਕਿ ਸਾਨੂੰ ਪੂਰਾ ਰਾਈਟਸ ਹੋਵੇ ਤੇ ਪੂਰੀ ਫ੍ਰੀडम ਹੋਏਗੀ। ਬਸ ਇਹੀ ਦੱਸਣਾ ਸੀ ਜੀ। ਧੰਨਵਾਦ। ਹਾਂਜੀ, ਓਕੇ ਜੀ। ਸੋ ਬਿਲਕੁਲ, ਸੋ ਕਾਫੀ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਮਿਲੇ, ਬਾਕੀ ਜਿਹੜੇ ਰਹਿ ਗਏ ਆ ਉਹ ਕੱਲ ਨੂੰ ਆਪਾਂ 3 ਤੋਂ 4 ਵਜੇ ਤੱਕ ਫੇਰ ਆਪਣਾ ਜਿਹੜਾ ਇਸ ਤਰੀਕੇ ਦੇ ਨਾਲ ਹੀ ਪ੍ਰੋਗਰਾਮ ਚੱਲੇਗਾ। ਕੱਲ ਨੂੰ ਵੀ ਤੁਸੀਂ ਜ਼ਰੂਰ ਜਿਹੜੇ ਅਵਤਾਰ ਪੰਨੂ ਜੀ ਤੇ ਹੋਰ ਵੀ ਜਿਹੜੇ ਪ੍ਰਬੰਧਕ ਆ ਉਹ ਜੁੜਨ ਦੀ ਕੋਸ਼ਿਸ਼ ਕਰਨਗੇ, ਤਾਂ ਜੋ ਜਿਹੜੇ ਵੱਧ ਤੋਂ ਵੱਧ ਹੋਣ। ਬਾਕੀ ਦੱਸ ਜਾਈਏ, ਤਕਰੀਬਨ ਸਾਰੇ ਹੀ ਗੁਰੂ ਘਰਾਂ ਤੋਂ ਬੱਸਾਂ ਜਿਹੜੀਆਂ ਉਹ ਚੱਲ ਰਹੀਆਂ। ਜਿਨ੍ਹਾਂ ਦੇ ਨਹੀਂ ਚੱਲ ਰਹੀਆਂ ਉਹ ਆਪਣੇ ਪ੍ਰਬੰਧਕਾਂ ਨੂੰ ਪੁੱਛੋ ਵੀ ਭਾਈ ਕਿਉਂ ਇਦਾਂ ਨਹੀਂ ਹੈਗਾ। ਤੇ ਸੋ ਕਈਆਂ ਦੇ ਨਾ ਹੋਰ ਵੀ ਕਿਸੇ ਪਾਸੇ ਹੋਰ ਹਿੱਤ ਜਿਹੜੇ ਉਹ ਜੁੜੇ ਹੁੰਦੇ ਆ। ਸੋ ਦੇਖ ਲਿਆ ਕਰੋ ਵੀ ਕਿੱਥੇ ਕਿੱਥੇ ਕੀ ਕੁਛ ਚੱਲ ਰਿਹਾ। ਬਾਕੀ ਵੱਧ ਤੋਂ ਵੱਧ ਜਿਹੜਾ ਤੁਸੀਂ ਪਹੁੰਚੋ, ਤਾਂ ਜੋ ਜਿੰਨੇ ਵੀ ਲੋਕ ਆ ਉਹ ਇਸ ਵੋਟਿੰਗ ਦੇ ਵਿੱਚ ਹਿੱਸਾ ਲੈਣ। 9 ਵਜੇ ਸ਼ੁਰੂ ਹੋ ਜਾਣੀ ਆ, ਸ਼ਾਮ ਦੇ 5 ਵਜੇ ਤੱਕ ਅਵਤਾਰ ਜੀ ਚੱਲਣੀ ਹੈ ਜੀ। ਹਾਂਜੀ ਬਿਲਕੁਲ ਜੀ। ਸਵੇਰੇ ਉੱਥੇ ਪਹਿਲਾਂ ਅਰਦਾਸ ਪੰਜ ਪਿਆਰਿਆਂ ਦੀ ਨਿਗਰਾਨੀ ਦੇ ਥੱਲੇ ਹੋਏਗੀ। ਪੰਜ ਪਿਆਰੇ ਸਾਹਿਬ ਉੱਥੇ ਹੋਣਗੇ ਤੇ ਢੋਲ ਦੇ ਡੱਗੇ ਦੇ ਉੱਤੇ ਨਗਾਰੇ ਦੀ ਚੋਟ ਦੇ ਉੱਤੇ ਜਿਹੜੀ ਆ ਉਹ ਅਰਦਾਸ ਹੋਏਗੀ। ਤੇ ਉਸ ਤੋਂ ਬਾਅਦ 9 ਵਜੇ ਪੂਰੇ ਜਿਹੜੀ ਆ ਉਹ ਕੁਆੜ ਜਿਹੜਾ ਦਰਵਾਜ਼ਾ ਵਾ ਉਹ ਵੋਟਿੰਗ ਸੈਂਟਰ ਦਾ ਖੋਲ ਦਿੱਤਾ ਜਾਏਗਾ ਤੇ ਉੱਥੇ 9 ਵਜੇ ਜਿਹੜੀ ਆ ਉਹ ਵੋਟ ਜਿਹੜੀ ਸਟਾਰਟ ਹੋਣੀ ਆ, ਸ਼ਾਮ ਨੂੰ 5 ਵਜੇ ਤੱਕ ਪਏਗੀ ਜੀ। ਜੇਕਰ ਉੱਥੇ ਹਾਂਜੀ। ਤੇ ਦੂਸਰਾ ਮੈਂ ਦੱਸਦਾ, ਕੱਲ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਡਾਕਟਰ ਬਖਸ਼ੀਸ਼ ਸਿੰਘ ਜੀ ਸੰਧੂ, ਕੌਂਸਲ ਆਫ ਖਾਲਿਸਤਾਨ ਦੇ ਵੱਲੋਂ ਉਹ ਆਏ ਨੇ। ਕੱਲ ਨੂੰ ਉਹ ਇਸ ਪ੍ਰੋਗਰਾਮ 'ਚ ਆਉਣਗੇ ਤੇ ਮੈਂ ਵੀ ਨਾਲ ਹਾਜ਼ਰੀ ਦਵਾਵਾਂਗਾ। ਤੇ ਖਾਸ ਕਰਕੇ ਉਹ ਸਾਡੇ ਕੱਲ ਨੂੰ ਗੈਸਟ ਇੱਥੇ ਤੁਹਾਡੇ ਪ੍ਰੋਗਰਾਮ 'ਚ ਆਉਣਗੇ ਜੀ। ਜੀ ਬਹੁਤ ਸ਼ੁਕਰੀਆ ਅਵਤਾਰ ਪੰਨੂ ਜੀ, ਬੜੀ ਮਿਹਰਬਾਨੀ, ਧੰਨਵਾਦ ਜੀ। ਅਖੀਰ ਦੇ ਵਿੱਚ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਤੁਹਾਡੀ ਸਮੁੱਚੀ ਟੀਮ ਦਾ, ਪੰਜਾਬੀ ਰੇਡੀਓ USA ਦਾ ਮਨ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਜਿਹੜੇ ਹੱਕ ਸੱਚ ਦੀ ਆਵਾਜ਼ ਜਿਹੜੀ ਆ ਉਹ ਘਰ ਘਰ ਤੱਕ ਤੁਸੀਂ ਪਹੁੰਚਾ ਰਹੇ ਜੇ। ਤੇ ਤੁਹਾਡੇ ਮਾਧਿਅਮ ਦੇ ਰਾਹੀਂ ਜੇ ਅੱਜ ਮੀਡੀਆ ਸੱਚਾ ਸੁੱਚਾ ਮੀਡੀਆ ਵਾ ਤੇ ਉਹ ਘਰ ਘਰ ਤੱਕ ਆਵਾਜ਼ ਪਹੁੰਚਾਉਂਦਾ, ਆਪਣੀ ਦਿਲ ਦੀ ਆਵਾਜ਼, ਆਪਣੀ ਅਣਖ ਦੀ ਆਵਾਜ਼, ਤੇ ਪੰਜਾਬੀਆਂ ਨੂੰ ਜਾਗਰਤ ਕਰ ਰਿਹਾ। ਮੈਂ ਤੁਹਾਡੇ ਮੀਡੀਆ ਦਾ, ਤੁਹਾਡੇ ਸਰੋਤਿਆਂ ਸਾਰਿਆਂ ਦਾ ਮਨ ਦੀਆਂ ਗਹਿਰਾਈਆਂ ਤੋਂ ਸਿੱਖ ਪ੍ਰਜੈਸਟ ਦੇ ਵੱਲੋਂ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਅਵਤਾਰ ਸਿੰਘ ਪੰਨੂ, ਜਿਹੜੇ ਐਤਵਾਰ ਆਉਂਦੇ ਐਤਵਾਰ ਨੂੰ ਜਿਹੜੀ ਹੋਣੀਆਂ ਰੈਫਰੈਂਡਮ, ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ, ਉਸ ਦੇ ਬਾਰੇ ਜਿਹੜੀਆਂ ਉਹ ਜਾਣਕਾਰੀ ਜਿਹੜੀ ਉਹ ਦਿੱਤੀ ਹੈ। 9 ਵਜੇ ਸ਼ੁਰੂ ਹੋ ਜਾਣੀ ਆ। ਬਾਕੀ ਜਿਹੜੀ ਸਪੈਸ਼ਲ ਰਿਪੋਰਟ ਛਪੀ ਆ ਸੈਕਰਾਮੈਂਟੋ ਬੀ ਦੇ ਦੁਆਰਾ, ਵੀ ਕੈਲੀਫੋਰਨੀਆ 'ਚ ਰਹਿ ਰਹੇ ਜਿਹੜੇ ਸਿੱਖ ਆ, ਅਮਰੀਕਾ 'ਚ ਰਹਿ ਰਹੇ ਸਿੱਖ ਆ, ਉਹ ਇੰਡੀਆ ਦੇ ਨਾਲੋਂ ਵੱਖ ਹੋਣਾ ਚਾਹੁੰਦੇ ਆ ਤੇ ਆਪਣਾ ਇੱਕ ਆਜ਼ਾਦ ਮੁਲਕ ਜਿਹੜਾ ਉਹ ਕ੍ਰੀਏਟ ਕਰਨਾ ਚਾਹੁੰਦੇ ਆ। ਕਹਿੰਦੇ ਤਕਰੀਬਨ 2.5 ਲੱਖ ਸਿੱਖ ਕੈਲੀਫੋਰਨੀਆ 'ਚ ਰਹਿੰਦਾ ਆ ਤੇ ਉਹਨਾਂ ਦਾ ਕੋਰ ਕਹਿੰਦੇ ਵੀ ਬੈਲਟ ਦੇ ਉੱਤੇ ਹੀ ਆਜ਼ਾਦੀ ਮੁੱਖ ਜਿਹੜਾ ਉਹਨਾਂ ਦਾ ਵਿਸ਼ਾ ਹੈਗਾ ਆ। ਸੋ ਸੈਂਟਰਲ ਵੈਲੀ ਤੋਂ ਵਿੱਚ ਨਦਰਨ ਕੈਲੀਫੋਰਨੀਆ, ਸਦਰਨ ਕੈਲੀਫੋਰਨੀਆ, ਇਸ ਤੋਂ ਇਲਾਵਾ ਜਿੱਦਾਂ ਸਾਡੀ ਭੈਣ ਨੇ ਇੱਕ ਨੇ ਕਾਲ ਵੀ ਕੀਤੀ ਵੀ ਹੋਰ ਸੂਬੇ ਤੋਂ ਵੀ ਸੀਗੇ ਵੀ ਅਸੀਂ ਜਿਹੜੇ ਉਹ ਪਹੁੰਚ ਰਹੇ ਹਾਂ। ਸੋ ਕਹਿੰਦੇ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕੱਲੇ ਸ਼ਹਿਰਾਂ ਤੋਂ ਲੋਕ ਉਹ ਆ ਰਹੇ ਆ। ਗੁਰਦੀਪ ਸਿੰਘ ਜਿਹੜੇ ਫਰੈਸਨੋ ਦੇ ਵਿੱਚ ਆ, ਇੱਥੇ ਪ੍ਰਬੰਧ ਕਰ ਰਹੇ ਬੱਸਾਂ ਦਾ, ਉਹ ਕਹਦੇ ਵੀ ਇੱਥੋਂ ਆਲਰੇਡੀ ਹਜ਼ਾਰਾਂ ਹੀ ਲੋਕਾਂ ਨੇ ਜਿਹੜਾ ਨਾਮ ਬੱਸਾਂ ਦੇ ਲਈ ਲਿਖਾਇਆ ਹੋਇਆ ਆ। ਤੇ ਬਾਕੀ ਤਕਰੀਬਨ ਸਾਰੇ ਹੀ ਗੁਰੂ ਘਰਾਂ ਤੋਂ, ਜਿਨ੍ਹਾਂ 'ਚ ਗੁਰਦੁਆਰਾ ਸਾਹਿਬ ਫਰੀਮੌਂਟ, ਅਲਸਬਰਾਂਟੇ, ਸੈਨ ਹੋਜ਼ੇ, ਬਰੈਡਸ਼ਾਹ ਜਿਹੜਾ ਸੈਕਰਾਮੈਂਟੋ 'ਚ, ਰੋਜ਼ਵਿਲ ਗੁਰੂ ਘਰ, ਕੈਪੀਟਲ ਸਿੱਖ ਸੈਂਟਰ ਸੈਕਰਾਮੈਂਟੋ, ਵੈਸਟ ਸੈਕਰਾਮੈਂਟੋ ਵਾਲਾ, ਟਾਇਰਾਬਿਊਨਾ ਯੂਨੀਵਰਸਿਟੀ, ਉੱਥੇ ਜਿਹੜਾ ਜਾਰਜ ਵਾਸ਼ਿੰਗਟਨ ਦੇ ਉੱਤੇ ਆ ਯੂਨੀਵਰਸਿਟੀ ਦੇ ਵਿੱਚ, ਉੱਥੇ ਸਟਾਕਟਨ, ਮੈਂਟੀਕਾ, ਟਰਲਕ, ਮੋਡੈਸਟੋ, ਲਿਵਿੰਗਸਟਨ, ਡਲੇਨੋ, ਟਲੈਰੀ, ਸੈਲਮਾ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰੈਜ਼ਨੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਫਰੈਜ਼ਨੋ, ਗੁਰਮਤ ਪ੍ਰਕਾਸ਼ ਮਡੇਰਾ, ਸ਼ਹੀਦ ਬਾਬਾ ਦੀਪ ਸਿੰਘ ਬੇਕਰਸਫੀਲਡ, ਰਿਵਰਸਾਈਡ, KCF LA ਤੋਂ
ਇੱਥੋਂ ਜਿਹੜੀਆਂ ਬੱਸਾਂ ਆਲਰੇਡੀ ਆਇਆ, ਉਹ ਆਲਰੇਡੀ ਹੋਰ ਵੀ ਕਈਆਂ ਦੇ ਬਾਅਦ ਦੇ ਵਿੱਚ ਨਾਮ ਜਿਹੜੇ ਉਹ ਆਏ ਆ। ਸੋ 28 ਤਰੀਕ ਨੂੰ ਸਵੇਰੇ 9 ਵਜੇ ਜਿਹੜਾ ਆ ਇਹ ਵੋਟਾਂ ਜਿਹੜੀਆਂ ਸ਼ੁਰੂ ਹੋਣਗੀਆਂ। ਬਾਕੀ ਆਪੋ ਆਪਣੀਆਂ ਬੱਸਾਂ ਦੇ ਲਈ ਉੱਥੇ ਦੇ ਆਪਣੇ ਪ੍ਰਬੰਧਕਾਂ ਦੇ ਨਾਲ ਕੰਟੈਕਟ ਜਿਹੜਾ ਤੁਸੀਂ ਜ਼ਰੂਰ ਕਰ ਲਿਓ ਜੀ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।